ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 26 ਤਰੀਕ ਆ, ਦਿਨ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਅਟਾਰਨੀ ਜੇ ਟਰਕੀਆਣਾ ਜੀ ਜੁੜੇ ਹੋਏ ਆ। ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਹਰ ਸ਼ਨਿਚਰਵਾਰ ਨੂੰ ਆਪਾਂ ਇਮੀਗ੍ਰੇਸ਼ਨ ਦਾ ਸ਼ੋਅ ਲੈ ਕੇ ਹਾਜ਼ਰ ਹੁੰਦੇ ਆ ਤੇ ਇਸ ਵਿੱਚ ਕੀ ਕੁਝ ਜਿਹੜੀਆਂ ਅਪਡੇਟਸ ਪਿਛਲੇ ਹਫਤੇ ਰਹੀਆਂ ਹੈਗੀਆਂ ਉਹ ਤੁਹਾਡੇ ਨਾਲ ਡਿਸਕਸ ਕਰਦੇ ਹੈਗੇ ਅਟਾਰਨੀ ਉਹਨਾਂ ਦੇ ਨਾਲ। ਸਰੋਤਿਆਂ ਤੋਂ ਥੋੜੀ ਮਾਫੀ ਮੰਗਦੇ ਆ ਕਿਉਂਕਿ ਜਿਹੜੀ ਪਹਿਲਾਂ ਰਾਜਕਨਵੀਰ ਸਿੰਘ ਉਹਨਾਂ ਨੇ ਸਪੈਸ਼ਲ ਰਿਪੋਰਟ ਪੇਸ਼ ਕੀਤੀ ਸੀ US ਕਾਂਗਰਸ ਦੇ ਵਿੱਚ ਪਹਿਲੀ ਵਾਰੀ 1984 ਚ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਹ ਮਤਾ ਪੇਸ਼ ਹੋਣ ਜਾ ਰਿਹਾ ਬਾਈ ਪਾਰਟੀਸ਼ਨ ਬਿੱਲ। ਡੇਵਿਡ ਵਲਡਾਹੋ ਇੱਥੋਂ ਫ੍ਰਿਜ਼ਨੋ ਤੋਂ ਹੀ ਕਾਂਗਰਸਮੈਨ ਆ ਤੇ ਜਿਮ ਕੋਸਟਾ ਉਹ ਵੀ ਇਸ ਏਰੀਏ ਤੋਂ ਹੀ ਆ। ਸੋ ਇਹ ਕਿਉਂਕਿ ਇਮੀਗ੍ਰੇਸ਼ਨ ਦੇ ਨਾਲ ਵੀ ਰਿਲੇਟਡ ਆ, ਬਹੁਤ ਸਾਰੇ ਜਿਹੜੇ ਆਪਣੇ ਵੀਰ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਹੈਗੇ ਆ ਤੇ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਰੂਰੀ ਹੈਗਾ, ਇਸ ਕਰਕੇ ਆਪਾਂ ਰਿਪੋਰਟ ਸਾਂਝੀ ਕੀਤੀ ਸੀ। ਸੋ ਜੀ ਆਪਾਂ ਅੱਜ ਦੇ ਪ੍ਰੋਗਰਾਮ ਵੱਲ ਚੱਲੀਏ ਤੇ ਅਸਾਈਲਮ ਬਾਰੇ ਅਪਡੇਟਸ ਜਿਹੜੀਆਂ ਉਹ ਦੱਸਦੇ ਜਾਓ। ਜੀ ਬਿਲਕੁਲ, ਅਸਾਈਲਮ ਬਾਰੇ ਆਪਣੀ ਗੱਲਬਾਤ ਅੱਜ ਜਿਹੜੀ ਕਰਾਂਗੇ ਤੇ ਅਕਸਰ ਜਿਹੜਾ ਹਫਤੇ 'ਚ ਜੋ ਵੀ ਵਾਪਰੀ ਹੁੰਦੀ ਆ ਉਹ ਲੋਕਾਂ ਅੱਗੇ ਪੇਸ਼ ਕਰੀਦਾ। ਤੇ ਅਸਾਈਲਮ ਦੇ ਵਿੱਚ ਜੀ ਲੇਟੈਸਟ ਇਹ ਹੈ ਕਿ ਜਿਹੜਾ ਸੈਂਟਾਨਾ ਕੋਟਾ ਹੁਣ ਜਿਹੜਾ ਉਹਨੂੰ ਜੇ ਆਪਾਂ ਇੱਕ ਪਲ ਲਈ ਉੱਤੇ ਪੌਜ਼ ਕਰੀਏ, ਕਾਫੀ ਚਿਰ ਵੀ ਇਹਦੇ ਬਾਰੇ ਸਾਨੂੰ ਗੱਲ ਕਰਦੇ ਹੋ ਗਿਆ, 1-2 ਸਾਲ ਘੱਟੋ ਘੱਟ ਆਪਾਂ ਇਸ ਕੋਰਟ ਬਾਰੇ ਵੀ ਗੱਲ ਕੀਤੀ ਆ, ਜੱਜਸ ਬਾਰੇ ਵੀ ਆਪਾਂ ਕਾਫੀ ਡਿਟੇਲ 'ਚ ਜਿਹੜਾ ਡਿਸਕਸ ਕੀਤਾ ਤੇ ਤਰੀਕ ਬਹੁਤ ਛੇਤੀ ਜਿਹੜੀ ਪਾ ਦਿੰਦੇ ਆ ਲੋਕਾਂ ਦੇ। ਕਈ ਵਾਰੀ ਵਰਕ ਪਰਮਿਟ ਵੀ ਜਿਹੜੇ ਆਏ ਨਹੀਂ ਹੁੰਦੇ, ਕਲੌਕ ਨਹੀਂ ਚੱਲਿਆ ਹੁੰਦਾ ਤੇ ਤਰੀਕ ਜਿਹੜੀ ਉਹਨਾਂ ਦੀ ਪੈ ਜਾਂਦੀ ਆ। ਤੇ ਆਪਾਂ ਕਈ ਵਾਰੀ ਦੇਖ ਰਹੇ ਹਾਂ ਕਿ ਕਾਫੀ ਸਾਰੇ ਕੇਸ ਸਾਡੇ ਕੋਲ ਅਪੀਲ ਦੇ ਵਿੱਚ ਵੀ ਜਿਹੜੇ ਆਉਂਦੇ ਆ ਤੇ ਜਿਹੜਾ ਸੈਂਟਾਨਾ ਵਾਲਾ ਕੋਰਟ ਆ ਉਹ ਡਾਕੂਮੈਂਟਸ ਦੇ ਪਿੱਛੇ ਜਿਹੜਾ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਜਿਹੜਾ ਪਿੱਛੇ ਪੈਂਦੇ ਆ ਕਿ ਗਵਾਹ ਜਿਹੜਾ ਉਹ ਗਵਾਹੀ ਦੇਣ ਲਈ ਕਿਉਂ ਨਹੀਂ ਆਇਆ, ਉਹ ਚੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਆਊਟ ਆਫ ਪ੍ਰਪੋਰਸ਼ਨ ਜਿਹੜਾ ਕਹਿ ਲਓ ਲੈ ਜਾਂਦੇ ਆ ਕੰਪੇਅਰ ਟੂ ਸੈਨ ਫਰਾਂਸਿਸਕੋ ਤੇ ਕੌਂਕਰਡ ਦੇ ਜਿਹੜੇ ਕੋਰਟ ਉਰੇ ਦੇ ਆ। ਤੇ ਆਲਮੋਸਟ ਕਈ ਕੇਸਾਂ ਦੇ ਵਿੱਚ ਕਈ ਜੱਜਾਂ ਮੂਹਰੇ ਜਾ ਕੇ ਤਾਂ ਐਂ ਵੀ ਲੱਗਦਾ ਕਿ ਇਹਨਾਂ ਨੇ ਪਹਿਲਾਂ ਹੀ ਧਿਆਇਆ ਹੀ ਹੋਇਆ ਕਿ ਨਹੀਂ ਗੱਲਬਾਤ ਬੰਨੀ। ਬਹੁਤ ਜ਼ਿਆਦਾ ਜਿਹੜੇ ਕਹਿ ਲਓ ਕਿ ਬਰੀਕੀਆਂ ਦੇ ਵਿੱਚ ਗਵਾਹ ਕਿਉਂ ਨਹੀਂ ਆਇਆ ਜੀ, ਆਹ ਗਵਾਹ ਨੂੰ ਕਿੱਦਾਂ ਪਤਾ, ਇਹਨੇ ਕਿੱਦਾਂ ਦੇਖਿਆ, ਕੰਟਰੀ ਕੰਡੀਸ਼ਨ ਤੇ ਬਹੁਤ ਜ਼ਿਆਦਾ ਜਿਹੜੇ ਪ੍ਰੋਬਲਮਾਂ ਕਰਦੇ ਆ। ਤੇ ਜ਼ਿਆਦਾਤਰ ਜਿਹੜੀ ਸੈਂਟਾਨਾ ਉਹਨੂੰ ਪ੍ਰੋਬਲਮ ਇਹ ਰਹਿੰਦੀ ਆ ਕਿ ਇੰਡੀਆ ਦੀਆਂ ਫੋਟੋਆਂ ਤੁਹਾਡੀਆਂ ਕਿਉਂ ਨਹੀਂ ਹੈਗੀਆਂ ਜੀ ਤੇ ਜਿਹੜੇ ਸਰਕਾਰੀ ਵਕੀਲ ਕਈ ਵਾਰੀ ਆਉਂਦੇ ਆ, ਕਿਉਂਕਿ ਹੁਣ ਛੋਟਾ ਕੋਰਟ ਆ, ਤੁਹਾਨੂੰ ਪਹਿਲਾਂ ਹੀ ਪਤਾ ਕਿ ਕਿਹੜਾ ਸਰਕਾਰੀ ਵਕੀਲ ਨੇ ਕਿੱਦਾਂ ਜਿਹੜੇ ਸਵਾਲ ਜਵਾਬ ਪੁੱਛਣੇ ਹੁੰਦੇ ਆ, ਤਕਰੀਬਨ ਤੁਹਾਨੂੰ ਅੰਦਾਜ਼ਾ ਜਿਹੜਾ ਹੁੰਦਾ ਹੀ ਆ ਥੋੜਾ ਜਿਹਾ ਜੀ। ਤੇ ਜ਼ਿਆਦਾਤਰ ਉਹ ਸਰਕਾਰੀ ਵਕੀਲਾਂ ਨੂੰ ਪ੍ਰੋਬਲਮ ਜਿਹੜੀ ਸੈਂਟਾਨਾ ਨਾਲ ਇਹੀ ਹੈ ਕਿ ਇੰਡੀਆ ਦੇ ਵਿੱਚ ਕਿਉਂ ਨਹੀਂ ਕੋਈ ਫੋਟੋ ਹੈਗੀ, ਜੇ ਤੁਸੀਂ ਕਹਿੰਦੇ ਗਤੀਵਿਧੀਆਂ ਕੀਤੀਆਂ ਜਾਂ ਆਹ ਕੀਤਾ ਤੇ ਇੰਡੀਆ ਦਾ ਦਿਖਾਓ ਹਨਾ। ਤੇ ਉਹ ਚੀਜ਼ ਦੀ ਉਹਨਾਂ ਨੂੰ ਜਿਹੜੀ ਪ੍ਰੋਬਲਮ ਅਕਸਰ ਰਹਿੰਦੀ ਆ, ਉਹਦੇ ਕਰਕੇ ਕੇਸ ਖਰਾਬ ਵੀ ਕਈ ਵਾਰੀ ਕਰਦੇ ਆ। ਜਿਹੜੇ ਗਵਾਹ ਵਾ ਉਹਨਾਂ ਨੂੰ ਕਹਿੰਦੇ ਆ ਕਿ ਇਹ ਗਵਾਹੀ ਜਿਹੜੀ ਦੇਣ ਕਿਉਂ ਨਹੀਂ ਆਏ, ਉਹ ਚੀਜ਼ ਦਾ ਬੜਾ ਜ਼ੋਰ ਜਿਹੜਾ ਰਹਿੰਦਾ। ਤੇ ਮੈਡੀਕਲ ਜਿਹੜੇ ਕੋਰਟਸ ਦੇ ਵਿੱਚ ਕੀ ਹੁੰਦਾ ਕਿ ਕੋਰਟ ਦੇ ਵਿੱਚ ਆਪਾਂ ਵੇਖੀਦਾ, ਈਵਨ ਐਜ਼ ਅ ਲਾਇਰ ਆਪਾਂ ਵੇਖਦੇ ਆ ਕਿ ਮੈਡੀਕਲ ਜਿੱਦਾਂ ਕੋਈ ਹਸਪਤਾਲ ਜਿੱਦਾਂ 2-4 ਤਾਂ ਬਲੈਕ ਲਿਸਟਡ ਹੀ ਕਹਿ ਲਓ ਤੁਸੀਂ ਜਿਹੜੇ ਹੈਗੇ ਆ ਕਿ ਕੋਈ ਸੰਜੀਵਨੀ ਹਸਪਤਾਲ ਉਹ ਸਾਰਿਆਂ ਨੇ ਉਦਾਂ ਦੇ ਹੀ ਸੰਜੀਵਨੀ ਹਸਪਤਾਲ ਤੋਂ ਲੈਟਰਾਂ ਆ ਰਹੀਆਂ ਤੇ ਇਦਾਂ ਦੇ 4-5 ਜਿਹੜੇ ਸੀਗੇ ਬੜੇ ਕੁਐਸਚਨੇਬਲ ਜਿਹੜੇ ਹਸਪਤਾਲ ਕਿ ਉਹਨਾਂ ਦਾ ਵੇਖਦੇ ਆ, ਉਹ ਵੈਰੀਫਾਈ ਕਰਦੇ ਆ ਕਿ ਐਗਜ਼ਿਸਟ ਵੀ ਕਰਦੇ ਆ ਕਿ ਉਦਾਂ ਲੋਕ ਝੂਠੇ ਤਾਂ ਨਹੀਂ ਕਿਤੇ ਲਾਈ ਜਾਂਦੇ ਆ ਜੀ। ਸੋ ਇਹ ਚੀਜ਼ ਦਾ ਜਿਹੜਾ ਕਾਫੀ ਰੌਲਾ ਰੱਪਾ ਜਿਹੜਾ ਚੱਲਦਾ ਤੇ ਜਦੋਂ ਬੰਦੇ ਦਾ ਕੇਸ ਆਇਆ ਹੁੰਦਾ ਉਹਨੂੰ ਕਈ ਤਾਂ ਲੋਕ ਜਿਹੜੇ ਮੂਵ ਵੀ ਹੋ ਜਾਂਦੇ ਆ ਆਪਣਾ ਜਦੋਂ ਕੰਮਕਾਰ ਉਹਨਾਂ ਨੂੰ ਜਿੱਥੇ ਲੈ ਜਾਂਦਾ ਹੈ ਨਾ, ਕੋਈ ਸੈਨ ਫਰਾਂਸਿਸਕੋ ਆ ਗਿਆ, ਕੋਈ ਕਿਤੇ ਚਲ ਗਿਆ। ਇਹ ਜਿਹੜੇ ਕੋਰਟ ਆ ਫਿਰ ਇਹ ਤੁਹਾਨੂੰ ਮੋਸ਼ਨ ਟੂ ਟਰਾਂਸਫਰ ਵੈਨਿਊ ਕਿ ਤੁਸੀਂ ਹੁਣ ਜੇ ਜਗ੍ਹਾ ਬਦਲ ਗਈ ਤੁਹਾਡੀ ਤੇ ਕੋਰਟ ਬਦਲ ਜਾਣਾ ਚਾਹੀਦਾ, ਉਹ ਵੀ ਡਿਨਾਈ ਤੁਹਾਡੀ ਜਿਹੜੀ ਕਰ ਦਿੰਦੇ ਆ ਜੀ। ਤੇ ਤਕਰੀਬਨ ਜਿਹੜਾ ਆਪਣੀ ਸਲਾਹ ਸਾਰਿਆਂ ਨੂੰ ਇਹੀ ਹੁੰਦੀ ਆ, ਚਾਹੇ ਸੀਗਾ ਪੋਰਟਲੈਂਡ ਸੀਗਾ ਕਿ ਭਾਈ ਜਿਹਨੇ ਜਾਣਾ ਉਹ ਟਾਈਮ ਸਰ ਜਾਵੇ ਆਪਣਾ, ਹਨਾ ਕਿ ਇੱਕ ਵਾਰੀ ਜਦੋਂ ਤੇ ਕੋਰਟ 'ਚ ਤਰੀਕ ਸੈੱਟ ਹੋ ਜਾਂਦੀ ਆ ਤੇ ਜਿਹੜੇ ਜੱਜ ਸਾਹਿਬ ਹੈਗੇ ਉੱਥੇ ਦੇ ਉਹ ਨਹੀਂ ਕਰਦੇ ਟਰਾਂਸਫਰ ਵੈਨਿਊ, ਕਈ ਵਾਰੀ ਉੱਥੇ ਕੇਸ ਜਿਹੜੇ ਲਟਕੇ ਰਹਿੰਦੇ ਆ। ਤੇ ਹੁਣ ਇਹਦੇ ਵਿੱਚ 2 ਚੀਜ਼ਾਂ ਹੋ ਰਹੀਆਂ, ਇਹਦਾ ਓਬਵੀਅਸਲੀ ਪਲੇਟਫਾਰਮ ਦੇ ਰਾਹੀਂ ਜਿਹੜੇ ਸੁਣ ਰਹੇ ਆ ਮੈਸੇਜ ਤਾਂ ਕਿ ਉਹਨਾਂ ਨੂੰ ਕਲੀਅਰ ਜਾਵੇ ਕਿ ਕੀ ਹੈ ਨਾ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਆ ਤੇ ਨਾਲ ਤੁਹਾਡੇ ਵਕੀਲ ਆ, ਹੋਰ ਕੋਈ ਨਹੀਂ ਹਨਾ। ਸਲਾਹਾਂ ਕਈ ਹੁੰਦੀਆਂ ਬੰਦੇ ਨੂੰ ਤੇ ਐਂਡ 'ਚ ਕੰਮ ਨਹੀਂ ਕਈ ਵਾਰੀ ਆਉਂਦੀਆਂ ਬਾਹਰਲੀਆਂ ਸਲਾਹਾਂ।
ਸੋ ਕੀ ਚੀਜ਼ ਆ ਕਿ ਲੋਕੀ ਕਈ ਵਾਰੀ ਵਰਕ ਪਰਮਿਟ ਦੇ ਲਾਲਚ ਨੂੰ, ਕਿ ਵਰਕ ਪਰਮਿਟ ਪਹਿਲਾਂ ਆ ਜਾਊਗਾ, ਕਲੌਕ ਚੱਲ ਜੂਗੀ, ਚੱਲ ਆਹ ਸਲਾਹ ਉਹਨਾਂ ਨੂੰ ਮਿਲਦੀ ਆ ਬਾਹਰੋਂ, ਜੀ ਸੱਜਣ ਮਿੱਤਰ ਵਾਲੀ ਸਲਾਹ ਜਿਹੜੀ ਹੁੰਦੀ ਆ। ਜੀ ਤੇ ਜਿਹੜਾ ਸੈਂਟਾ ਵਾਲਾ ਕੋਡ ਆ ਉਹ ਕਹਿੰਦੇ ਟੂ ਲੇਟ, ਆਪਾਂ ਕਰਨਾ ਨਹੀਂ। ਠੀਕ ਆ, ਤੇ ਇਹ ਬੰਦੇ ਕਈ ਵਾਰੀ 6-6 ਮਹੀਨਿਆਂ ਦੇ ਵਿੱਚ ਵੀ ਜਿਹੜੀ ਆ ਤਰੀਕ ਪੈ ਜਾਂਦੀ ਆ, ਤੇ ਕਈ ਵਾਰੀ ਇਦਾਂ ਦੇ ਹਾਲਾਤ ਪੈ ਜਾਂਦੇ ਕਿ ਤਰੀਕ 6 ਮਹੀਨਿਆਂ ਚ ਆ ਗਈ ਵਰਕ ਪਰਮਿਟ ਤੋਂ ਪਹਿਲਾਂ ਹੀ, ਤੇ ਕਲੌਕ ਜਿਹੜੀ ਪੂਰੀ ਨਹੀਂ ਹੋਈ, ਤੇ ਜੱਜ ਕਿਤੇ ਹੋਰ ਜਾਣ ਨਹੀਂ ਦਿੰਦੇ। ਰਾਈਟ, ਸੋ ਇਹ ਵਰਕ ਪਰਮਿਟ ਵਾਲੇ ਲਾਲਚ ਚ ਨਾ ਜਿਹੜਾ ਫਸਿਓ। ਜਿਹੜਾ ਜਿਹੜਾ ਬੰਦਾ ਮੂਵ ਹੋ ਰਿਹਾ ਵਾ, ਉਹਨੇ ਹੋਣਾ ਹੀ ਆ, ਜਿਹਨੇ ਮੂਵ ਬੰਦੇ ਨੇ, ਉਹ ਆਪਣਾ ਜਿਹੜੀ ਜਰਨੀ ਉਹਨੂੰ ਪਰਸਿਊ ਕਰੇ ਵਰਕ ਪਰਮਿਟ ਦੇ ਲਾਲਚ ਦੇ ਵਿੱਚ, ਆਪਣਾ ਗਲਤ ਜਗ੍ਹਾ ਨਾ ਜਿਹੜਾ ਆਪਣਾ ਲੱਤ ਫਸਾ ਲਿਓ। ਜੀ ਸੋ ਇਹ ਇੱਕ ਜਿਹੜੀ ਬੜੀ ਮੇਨ ਚੀਜ਼ ਹੈ, ਇਹ ਚ ਕਾਫੀ ਸਾਨੂੰ ਸਟਰਗਲ ਵੀ ਰਹਿੰਦੀ ਆ। ਬਾਅਦ ਚ ਆ ਕੇ ਸਾਨੂੰ ਕਹਿੰਦੇ ਮੇਰੇ ਦੋਸਤ ਨੇ ਇਦਾਂ ਕਹਿਤਾ, ਅਸੀਂ ਉਦਾਂ ਕਹਿਤਾ ਸੀ, ਤੇ ਦੋਸਤ ਵੀ ਬਾਅਦ ਚ ਭੱਜ ਭੁੱਜ ਜਾਂਦੇ ਸਾਰੇ, ਕੱਖ ਨਹੀਂ। ਉਹ ਤੁਹਾਨੂੰ ਪਤਾ ਉੜਦੀ ਸਲਾਹ ਹੁੰਦੀ ਆ, ਉਹ ਕਿਹੜਾ ਕੋਈ ਐਕਸਪਰਟ ਆ ਜਾਂ ਪਤਾ ਉਹਨਾਂ ਨੂੰ ਕੀ ਆ। ਆਪਣੇ ਜੇ ਬੰਦੇ ਨੂੰ ਇੱਕ ਚੀਜ਼ ਪਤਾ, ਉਹ ਐ ਸ਼ੋ ਕਰਦਾ ਕਿ ਮੈਨੂੰ 5 ਪਤਾ ਵਾ। ਸੋ ਇਹ ਜਿਹੜਾ ਕੋਰਟ ਦਾ ਸਿੱਧੇ ਹਾਲ ਆ, ਜਿਹਨਾਂ ਦੇ ਕੇਸ ਉੱਥੇ ਗਏ ਆ, ਉਹਨਾਂ ਨਾਲ ਤੁਸੀਂ ਗੱਲ ਕਰਕੇ ਜਿਹੜਾ ਦੇਖਿਓ ਕਿ ਕੋਰਟ ਦੇ ਵਿੱਚ ਕਿੱਦਾਂ ਹਿਸਾਬ ਕਿਤਾਬ ਰਿਹਾ। ਜੇ ਤੁਹਾਡਾ ਕੋਈ ਤੇ ਅਲਟੀਮੇਟਲੀ ਜਿਹੜਾ ਇਹ ਹੈ ਕਿ ਸੈਨ ਫਰਾਂਸਿਸਕੋ ਸਪੈਸ਼ਲੀ ਜਿਹੜਾ ਥੋੜਾ ਜਿਹਾ ਵੱਡਾ ਕੋਰਟ ਆ, ਤੇ ਆਂਦੇ ਭਾਵੇਂ ਦੋਨੋਂ 9th ਸਰਕਿਟ ਦੇ ਵਿੱਚ ਹੀ ਆ, ਕੈਲੀਫੋਰਨੀਆ ਸੈਂਟਾ ਐਨਾ ਵੀ ਤੇ ਵੀ, ਪਰ ਜਿਹੜਾ ਜੱਜਾਂ ਦਾ ਵਤੀਰਾ ਵੀ ਜਿਹੜਾ ਉਹ ਇਹਨਾਂ ਕੋਰਟਾਂ 'ਚ ਜਿਹੜਾ ਜ਼ਿਆਦਾ ਵਧੀਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਤੇ ਕਈ ਵਾਰੀ ਥੱਲੇ ਜਦੋਂ ਜਾਈਦਾ ਤਰੀਕ ਕਰਨ, ਤੇ ਉਹ ਕਮੈਂਟ ਵੀ ਮਾਰ ਦਿੰਦੇ ਜੱਜ ਜਾਂ ਉਹ ਕਿ ਮੈਨੂੰ ਨਹੀਂ ਪਤਾ ਕਿ ਤੁਹਾਡੇ ਸੈਨ ਫਰਾਂਸਿਸਕੋ 'ਚ ਕਿੱਦਾਂ ਕਰਦੇ ਆ, ਪਰ ਸਾਡੇ ਕੋਰਟ 'ਚ ਏਦਾਂ ਹੁੰਦਾ। ਸੋ ਇਦਾਂ ਦੀਆਂ ਗੱਲਾਂ ਵੀ ਜਿਹੜੀਆਂ ਕਈ ਵਾਰੀ ਸੁਣਨ ਨੂੰ ਜਿਹੜੀਆਂ ਮਿਲ ਜਾਂਦੀਆਂ, ਤੇ ਕਰ ਤੇ ਕੁਛ ਨਹੀਂ ਸਕਦੇ ਹੁਣ, ਕਿਉਂਕਿ ਆਬਵੀਅਸਲੀ ਜੱਜ ਨੇ ਆਪਣਾ ਫੈਸਲਾ ਜਿਹੜਾ ਕਰਨਾ ਹੁੰਦਾ। ਤੇ ਕਈ ਜੱਜ ਜਿਹੜੇ ਉਰੇ ਦੇ ਆ ਬਹੁਤ ਨਾਈਸ ਹੁੰਦੇ ਆ, ਲੋਕਾਂ ਦਾ ਪਲੇਜ਼ੈਂਟ ਐਕਸਪੀਰੀਅੰਸ ਜਿਹੜਾ ਬਣਾਉਂਦੇ ਆ, ਕਲਾਇੰਟਾਂ ਨਾਲ ਬੜੇ ਵਧੀਆ ਤਰੀਕੇ ਨਾਲ ਗੱਲ ਕਰਦੇ ਆ। ਜੇ ਕੇਸ ਪਾਸ ਹੁੰਦਾ, ਜੱਜ ਇਦਾਂ ਦੇ ਵੀ ਆਈ ਬਣਾ ਕੇ ਕਈ ਵਾਰੀ ਬੰਦੇ ਨੂੰ ਪਰਸਨਲੀ ਵੀ ਮੈਂ ਦੇਖਿਆ ਕਿ ਫੀਮੇਲ ਕੇਸਿਸ ਜਿਹੜੇ ਸਪੈਸ਼ਲੀ ਹੈ ਕਿ ਫੀਮੇਲ ਜੱਜਸ ਆ ਕੇ ਉਹਨਾਂ ਨੇ ਕਿਹਾ ਕਿ ਕਲਾਇੰਟ ਨੂੰ ਜੱਫੀ ਵੀ ਪਾ ਲਈ। ਇਹ ਲੈਵਲ ਤੱਕ ਵੀ ਜਿਹੜੇ ਜੱਜਾਂ ਦੀ ਕਾਈਂਡਨੈਸ ਜਿਹੜੀ ਹੈਗੀ ਆ। ਤੇ ਜੱਜਾਂ ਦੇ ਵੀ ਤੁਹਾਨੂੰ ਮਿਲ ਜਾਣੇ ਆ। ਇੱਕ ਬਹਿਣ ਦਾ ਜਦੋਂ ਮੌਕਾ ਨਹੀਂ ਮਿਲਿਆ, ਤੇ ਪਹਿਲਾਂ ਹੀ ਜਿਹੜਾ ਸੀਗਾ ਲਾਈਨ ਆਫ ਫਾਇਰ ਤੁਹਾਡੇ ਵੱਲ ਆ ਗਈ, ਹਨਾ। ਸੋ ਆਪਣੇ ਕਈ ਸੁਭਾਅ ਜਿਹੜੇ ਅੰਦਰ ਕੋਰਟ ਰੂਮ ਦੇ ਵੇਖਣ ਨੂੰ ਮਿਲਦੇ ਆ। ਤੇ ਜ਼ਿਆਦਾਤਰ ਜਿਹੜੇ ਸੈਂਟਾਨਾ ਦੇ ਵਿੱਚ ਸੀਗਾ, ਜਿਹੜਾ ਸਾਡੇ ਵਾਲਾ ਹੁਣ ਜਿਹੜਾ ਕੇਸ ਸੀਗਾ 2395, ਨੇ ਬਹੁਤ ਚੀਜ਼ਾਂ ਜਿਹੜੀਆਂ ਸਿੰਘ ਵਰਸਸ ਗਾਰਲੈਂਡ ਚੇਂਜ ਕਰਤੀਆਂ। ਪਰ ਇਹ ਤੋਂ ਪਹਿਲਾਂ ਬੜਾ ਜਿਹੜਾ ਇੱਕ ਪਾਰਟੀ ਰੈਂਕ ਨੂੰ ਲੈ ਕੇ ਬੜੇ ਕੇਸ ਜਿਹੜੇ ਡਿਨਾਈ ਕਰ ਦਿੰਦੇ ਸੀ ਸੈਂਟਾਨਾ 'ਚ, ਕਿ ਪਾਰਟੀ ਦਾ ਰੈਂਕ ਬੜਾ ਲੋ ਆ ਤੇਰਾ, ਤੂੰ ਤਾਂ ਸਿਰਫ ਪੋਸਟਰ ਲਾਉਣਾ ਸੀਗਾ, ਚੀਜ਼ਾਂ ਕਰਦਾ ਸੀਗਾ। ਤੇ ਹੁਣ ਉੱਤੇ ਦੇਖਦੇ ਆ ਕਿੰਨਾ ਫਰਕ ਪੈਂਦਾ ਨਵੀਂ ਅਥਾਰਟੀ ਤੋਂ ਬਾਅਦ, ਕਿਉਂਕਿ ਪਾਰਟੀ ਰੈਂਕ ਵਾਲਾ ਮੇਰੇ ਹਿਸਾਬ ਨਾਲ ਜਿਹੜਾ ਸੀਗਾ ਰੀਲੋਕੇਸ਼ਨ ਵਾਲਾ ਮੁੱਦਾ ਸੀਗਾ, ਉਹਦੇ ਵਿੱਚ ਸਾਡੇ ਕੇਸ ਨੇ ਕਾਫੀ ਜਿਹੜੀ ਚੀਜ਼ ਆ ਤਬਦੀਲੀ ਜਿਹੜੀ ਕਰ ਦਿੱਤੀ ਆ। ਤੇ ਉਹ ਅਜੇ ਦੇਖਣਾ ਬਾਕੀ ਹੈ ਕਿ ਸੈਂਟਾਨਾ ਕਿੱਦਾਂ ਉਹਦੇ ਹਿਸਾਬ ਨਾਲ ਚੇਂਜ ਹੁੰਦਾ। ਤੇ ਇਹੀ ਚੀਜ਼ ਜਿਹੜੀ ਸੈਨ ਫਰਾਂਸਿਸਕੋ 'ਚ ਕਰੀਏ, ਤਾਂ ਜਿਹੜੇ ਵੀ ਆਰਕੇਕੇ ਦੇ ਪੈਕੇਟ ਵਗੈਰਾ ਸੀਗੇ, ਉਹ ਸਾਰੇ ਸਰਕਾਰ ਨੇ ਵਾਪਸ ਜਿਹੜੇ ਲੈ ਲਏ ਆ ਸਾਡੇ ਕੇਸ ਤੋਂ ਬਾਅਦ। ਤੇ ਤਰੀਕਾਂ ਜਿਹੜੀਆਂ ਹੁੰਦੀਆਂ ਸੀ ਕੰਟੀਨਿਊਸ ਜਿਹੜੀ ਅੱਗੇ ਲੈ ਲਈ ਹੈ। ਆਪਾਂ ਹੁਣ ਸਰਕਾਰ ਜਿਹੜੀ ਡਿਸਾਈਡ ਕਰ ਰਹੀ ਹੈ ਕਿ ਕਿੱਦਾਂ ਉਹਨਾਂ ਨੇ ਆਰਕੇਕੇ ਜਿਹੜਾ ਮੁੱਦਾ ਪੇਸ਼ ਕਰਨਾ ਕਿ ਨਹੀਂ ਕਰਨਾ। ਤੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਸਾਰਿਆਂ ਨੂੰ ਕਿ ਸਰਕਾਰੀ ਵਕੀਲਾਂ ਨੂੰ ਅਗਲੇ ਹਫ਼ਤੇ ਫੈਸਲੇ ਤੋਂ ਬਾਅਦ ਭੱਜਣਾ ਪੈ ਜਾਣੀਆਂ, ਤੇ ਭੱਜਣਾ ਪਈਆਂ ਵੀ ਉਹਨਾਂ ਨੂੰ। ਤੇ ਆਰਕੇਕੇ ਵਾਲਾ ਜਿਹੜਾ ਹੁਣ ਸੀਗਾ, ਤੁਸੀਂ ਵੇਖੋਗੇ ਕਿ ਨੀਅਰ ਟਾਈਮ ਦੇ ਵਿੱਚ ਜਿਹੜੇ ਸੀਗੇ ਪੈਕਟ ਪੋਕਟ ਸਾਰੇ ਜਿਹੜੇ ਵਾਪਸ ਉਹ ਲੈ ਲਏ ਆ। ਉਹ ਇੱਕ ਮੁੱਦਾ ਜਿਹੜਾ ਸੀਗਾ ਕਿ ਇੱਕ ਅੱਧਾ ਜੱਜ ਜਿਹੜਾ ਸਟ੍ਰਿਕਟ ਵੀ ਸੀਗਾ, ਉਹ ਆਰਕੇਕੇ ਦੇ ਬੇਸ ਤੇ ਡਿਨਾਈ ਕਰ ਰਿਹਾ ਸੀਗਾ ਕੌਂਕਰਡ ਸੈਨ ਫਰਾਂਸਿਸਕੋ ਦੇ ਵਿੱਚ। ਤੇ ਉਹ ਹੁਣ ਆਰਕੇਕੇ ਵਾਲੀ ਜਿਹੜੀ ਟੈਂਪਰੇਰੀਲੀ ਹੁਣ ਅੱਜ ਦੀ ਡੇਟ 'ਚ ਸਾਨੂੰ ਕੁਝ ਵੇਖਣ ਨੂੰ ਨਹੀਂ ਮਿਲ ਰਿਹਾ। ਬੜੇ ਸਾਰੇ ਜੱਜ ਸਾਹਿਬਾਨ, ਸਰਕਾਰੀ ਵਕੀਲ ਵੀ ਈਵਨ ਹੈ ਜਿਹੜੇ ਕਈ ਇਮੀਗ੍ਰੈਂਟਸ ਦਾ ਪੱਖ ਰੱਖਦੇ ਆ, ਉਹਨਾਂ ਨੇ ਜਿਹੜੇ ਵੀ ਆਪਣੇ ਨਵੇਂ ਲੇਟੈਸਟ ਕੇਸ ਸੀਗੇ, 2 ਹਫ਼ਤੇ 'ਚ ਬੜਾ ਕੁਝ ਬਦਲ ਗਿਆ। ਸਾਡੇ ਲਈ ਬੜਾ ਕੁਝ ਐਕਚੁਅਲੀ ਚੇਂਜ ਹੋ ਗਿਆ। ਸਾਡੇ ਇੱਕ ਕੋਲੀਗ ਸੀਗੇ ਵਕੀਲ ਸਾਹਿਬ ਹੋਰ ਇਮੀਗ੍ਰੇਸ਼ਨ ਦੇ, ਉਹਨਾਂ ਨਾਲ ਮੈਂ ਡਿਨਰ ਜਿਹੜਾ ਕਰਦਾ ਸੀਗਾ, ਤੇ ਉਹ ਕਹਿੰਦੇ ਕਾਫੀ ਚਿਰ ਉਹਨਾਂ ਨੂੰ ਹੋ ਗਿਆ ਜਿੱਦਾਂ ਪ੍ਰੈਕਟਿਸ ਨੂੰ, 20-25 ਸਾਲ ਤੋਂ ਉੱਤੇ ਜਿਹੜੇ ਹੋ ਗਏ ਹੋਣੇ ਆ, ਤੇ ਉਹਨਾਂ ਦੇ ਵੀ ਆਪਣੇ ਕਾਫੀ ਫੈਸਲੇ ਜਿਹੜੇ ਰਹੇ ਆ। ਉਹ ਕਹਿੰਦੇ ਜੇ ਇੱਕ ਚੀਜ਼ ਦੇਖੀ ਕਿ ਜਦੋਂ ਕਹਿੰਦੇ ਇਦਾਂ ਦੇ ਫੈਸਲੇ ਆਉਂਦੇ ਨਾ, ਇੱਕ ਕਹਿੰਦੇ ਬੰਦੇ ਨੂੰ ਰਿਸਪੈਕਟ ਮਿਲਣ ਲੱਗ ਪੈਂਦੀ ਆ ਜੱਜਾਂ ਵੱਲੋਂ, ਸਰਕਾਰੀ ਵਕੀਲਾਂ ਵੱਲੋਂ। ਤੇ ਉਹ ਪਹਿਲਾਂ ਮੈਂ ਗੱਲ ਨੂੰ ਬੋਲਣੀ, ਮੈਂ ਕਿਹਾ ਆਪਣਾ ਕੋਈ ਨਹੀਂ, ਇਹ ਤਾਂ ਉਦਾਂ ਹੀ ਜਿਹੜਾ ਟਾਈਮ ਚੱਲਣਾ। ਉਹ ਪਰ ਕਾਫੀ ਸਾਰੇ ਜਿਹੜੇ ਕੇਸਿਸ ਦੇ ਵਿੱਚ ਜੱਜ ਸਾਹਿਬ ਨੇ, ਫਿਰ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਤਾਂ ਪੜ੍ਹਦੇ ਵੀ ਉਹਨਾਂ ਨੇ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਕਾਫੀ ਵਧਾਈਆਂ ਸਾਨੂੰ ਜਿਹੜੀਆਂ ਦਿੱਤੀਆਂ, ਕਿ ਕਹਿੰਦੇ ਬੜਾ ਵਧੀਆ ਕੰਮ ਕੀਤਾ ਤੁਸੀਂ ਯੰਗ ਉਮਰੇ। ਤੇ ਸਰਕਾਰੀ ਵਕੀਲ ਵੀ ਕਈ ਈਵਨ। ਸੋ ਮਤਲਬ ਹੁਣ ਇਹ ਹੈ ਕਿ ਜਿੱਦਾਂ ਪਹਿਲਾਂ ਬੰਦਾ ਕਹਿੰਦਾ ਹੈ ਨਾ, ਹੁਣ ਇਹ ਹੈ ਕਿ ਸੀਰੀਅਸਲੀ ਹੁਣ ਸੁਣਨਾ ਪੈਣਾ ਕਿ ਇਹ ਬੰਦੇ ਵੀ ਕੁਝ ਹਲਚਲ ਜਿਹੜੀ ਕ੍ਰੀਏਟ ਕਰ ਰਹੇ ਆ।
ਬਿਲਕੁਲ ਬਿਲਕੁਲ ਜੀ। ਤੇ ਮੈਸੇਜ ਜਿਹੜਾ ਸੀਗਾ ਸਾਰਾ ਕਮਿਊਨਿਟੀ ਦੇ ਵਿੱਚ, ਜੱਜਾਂ ਨੂੰ, ਵਕੀਲਾਂ ਨੂੰ, ਸਾਰਿਆਂ ਨੂੰ, ਸਰਕਾਰੀ ਵਕੀਲ ਜਿਹੜਾ ਵੀ ਸੀਗਾ, ਉਹ ਕਹਿੰਦੇ ਕਿ ਮੈਸੇਜ ਬੜਾ ਕਲੀਅਰ ਆ ਨਾਲ। ਪਰ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਦੇਖੀ, ਕਹਿੰਦੇ ਇਹ ਤੋਂ ਬਾਅਦ ਕਹਿੰਦੇ ਤੇਰੀਆਂ ਦੁਸ਼ਮਣੀਆਂ ਵੀ ਕਹਿੰਦੇ ਬਹੁਤ ਵਧਣੀਆਂ ਵਾ, ਜੀ ਜਿਹੜੀਆਂ ਕੀ ਹੋਈਆਂ। ਜੀ ਤੇ ਜਿਹੜੇ ਇਦਾਂ ਦੇ ਵੀ ਬੰਦੇ ਕਈ ਸਾਹਮਣੇ ਆਏ ਜਿਹਨਾਂ ਦਾ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਐਗਜ਼ਿਸਟ ਕਰਦੇ ਆ, ਇਹਨਾਂ ਦੀ ਪ੍ਰੈਕਟਿਸ ਐਗਜ਼ਿਸਟ ਕਰਦੀ ਆ, ਕਿ ਜਿਹੜਾ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ। ਜੀ ਉਹ ਬੰਦਾ ਵੀ ਕਈ ਵਾਰੀ ਫੈਸਲੇ ਤੋਂ ਬਾਅਦ ਦੁਖੀ ਹੋ ਗਿਆ। ਮੈਂ ਕਿਹਾ ਯਾਰ ਤੁਸੀਂ ਕਿਉਂ ਦੁਖੀ ਹੋ ਗਏ? ਤੁਹਾਡੇ ਤੇ ਕੇਸਾਂ ਦੇ ਵਿੱਚ ਵਾਧਾ ਹੋਇਆ, ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਕਿ ਤੁਹਾਡੇ ਕਲਾਇੰਟਾਂ ਨੂੰ ਫਾਇਦਾ ਹੋ ਗਿਆ, ਜੀ ਕਿ ਜਿਹੜਾ ਕੇਸ ਦਾ ਸੀਗਾ ਇਹ ਤਾਂ ਸਾਰਿਆਂ ਨੂੰ ਹੀ ਬੈਨੀਫਿਟ ਆ। ਉਹ ਫਸਟ ਹੈਂਡ ਕਈ ਵਾਰੀ ਐਕਸਪੀਰੀਅੰਸ ਵੀ ਮਿਲਿਆ ਕਿ ਨਹੀਂ, ਜਨਤਾ ਕਈ ਨਹੀਂ ਵੀ ਖੁਸ਼ੀ ਮਨਾਉਂਦੀ, ਕਿ ਕਮਿਊਨਿਟੀ ਦੀ ਖੁਸ਼ੀ ਆ ਉਹਦੇ ਵਿੱਚ ਨਹੀਂ ਵੀ ਖੁਸ਼ੀ ਮਨਾਉਂਦੀ। ਇਹ ਵੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ। ਤੇ ਮੈਂ ਇੱਕ ਪਾਸੇ ਜੱਜ ਕੰਗ੍ਰੈਚੁਲੇਟ ਕਰ ਰਹੇ ਆ, ਤੇ ਇੱਕ ਪਾਸੇ ਲੋਕਾਂ ਨੂੰ ਕਈਆਂ ਨੂੰ ਸਾੜਾ ਵੀ ਆ। ਸੋ ਇਹ ਮਿਕਸਡ ਬੈਗ ਜਿਹੜਾ ਆਪਣਾ ਹੈਗਾ। ਸੋ ਸਾਡਾ ਤਾਂ ਜਿਹੜਾ ਹਫਤਾ ਇਦਾਂ ਦਾ ਜਿਹੜਾ ਬੀਤਿਆ, ਜੀ ਸੋ ਇਹ ਤੁਹਾਨੂੰ ਵਰਣਨ ਕਰ ਰਿਹਾ ਕਿ ਇਹ ਜਿਹੜੀ ਪ੍ਰੈਕਟਿਸ ਆ ਇਹਦੇ ਵਿੱਚ ਵੀ ਕਈ ਰੰਗ ਜਿਹੜੇ ਵੇਖਣ ਨੂੰ ਮਿਲਦੇ ਆ। ਤੇ ਜਰਨੀ ਬੜੀ ਵਧੀਆ ਚੱਲ ਰਹੀ ਆ, ਤੇ ਜੀ ਬੜਾ ਮਜ਼ਾ ਆ ਰਿਹਾ ਇਸ ਵੇਲੇ। ਹੋਪਫੁਲੀ ਤੁਹਾਨੂੰ ਵੀ ਜਿਹੜਾ ਇਹ ਸਾਰਾ ਇਮੀਗ੍ਰੇਸ਼ਨ 'ਚ ਚੇਂਜ ਆ, ਕਿਉਂਕਿ ਹੁਣ ਲੱਗਦਾ ਇਦਾਂ ਕਿ ਟਰੰਪ ਮੇਰੇ ਹਿਸਾਬ ਨਾਲ ਤਾਂ ਆ ਜਾਊਗਾ। ਤੇ ਤੁਹਾਨੂੰ ਪਤਾ ਜਦੋਂ ਐਡਮਿਨਿਸਟ੍ਰੇਸ਼ਨ ਸਵਿਚ ਹੁੰਦਾ ਤੇ ਇੱਕਦਮ ਹੀ ਬੜੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਚੇਂਜਸ ਆ ਜਾਂਦੀਆਂ, ਸਟ੍ਰਿਕਟ ਹੋ ਜਾਂਦਾ ਕੰਮ। ਜੀ ਤੇ ਸਟ੍ਰਿਕਟ ਦਾ ਮਤਲਬ ਇਹ ਨਹੀਂ ਹੈਗਾ ਕਿ ਕੰਮ ਇੰਪੋਸੀਬਲ ਹੋ ਜਾਂਦਾ। ਸਟ੍ਰਿਕਟ ਦਾ ਮਤਲਬ ਬਸ ਇਹੀ ਹੈਗਾ ਕਿ ਜਿਹੜਾ ਬੰਦਾ ਰੂਲ ਰੈਗੂਲੇਸ਼ਨ ਸਾਰੀਆਂ ਚੀਜ਼ਾਂ ਫੋਲੋ ਕਰ ਰਿਹਾ, ਉਹਦਾ ਕੰਮ ਜਿਹੜਾ ਅੱਗੇ ਈਜ਼ੀਲੀ ਲੰਘ ਜਾਂਦਾ। ਜਿਹੜਾ ਨਹੀਂ ਕਰ ਰਿਹਾ ਜਾਂ ਅਜੇ ਵੀ ਇੰਟਰਪ੍ਰੇਟਰ ਲੈਂਗੁਏਜ ਵਾਲੇ ਜਿਹੜੇ ਆ ਢਾਂਚੇ ਢੂੰਚੇ ਹੋਰ ਪ੍ਰੋਬਲਮਾਂ ਜਿਹੜੀਆਂ ਕ੍ਰੀਏਟ ਕਰ ਰਹੇ ਆ, ਉਹ ਅਜੇ ਵੀ ਜਿਹੜੇ ਫਸ ਸਕਦੇ ਆ। ਕਿਉਂਕਿ ਜੀ ਆਰਕੇਕੇ ਜਿਹੜਾ ਉਹ ਥੋੜਾ ਜਿਹਾ ਕਹਿ ਲਓ ਤੁਸੀਂ ਕਿ ਉਹਦੀ ਪਾਵਰ ਘੱਟ ਹੋ ਗਈ ਆ, ਪਰ ਏਦਾਂ ਨਹੀਂ ਹੈਗਾ ਕਿ ਬਿਲਕੁਲ ਹੀ ਚਲ ਗਿਆ, ਕਿ ਕੁਝ ਵੀ ਬੰਦੇ ਨੇ ਲਿਖਤਾ ਤੇ ਉਹ ਜੱਜਾਂ ਨੇ ਮੰਨ ਹੀ ਲੈਣਾ, ਹੈ ਨਾ। ਸੋ ਉਹ ਜੀ ਚੀਜ਼ ਨੂੰ ਜਿਹੜਾ ਵੇਖ ਕੇ ਆਪਣਾ ਜਿਹੜਾ ਪੈਰ ਆ ਫਾਰਵਰਡ ਰੱਖਿਓ। ਜੀ ਸੋ ਬਿਲਕੁਲ ਹਿਸਟਰੀ ਬਣੀ ਹੈਗੀ ਆ ਆਉਣ ਵਾਲੇ 40 50 60 ਸਾਲਾਂ ਨੂੰ, ਜਿੰਨੇ ਵੀ ਕੇਸ ਉਹਨਾਂ ਦੇ ਵਿੱਚ ਰੈਫਰੈਂਸ ਹੋਇਆ ਕਰੂਗਾ ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਦਾ। ਜੀ ਜੀ ਵਧਾਈਆਂ ਬਹੁਤ ਬਹੁਤ। ਤੇ ਧੰਨਵਾਦ ਜੀ। ਹਾਂਜੀ ਤੁਹਾਡੇ ਨਾਲ ਤਾਂ ਆਪਣੀ ਗੱਲ ਨਹੀਂ ਹੋਈ ਉਦੋਂ ਦੀ, ਜਦੋਂ ਦਾ ਹਾਂਜੀ ਸੀਗਾ ਮੇਰੇ ਖਿਆਲ। ਅੱਜ ਆਪਾਂ ਪਹਿਲੀ ਵਾਰੀ ਕਰ ਰਹੇ ਹਾਂ। ਹਾਂਜੀ ਤੁਹਾਡਾ ਵੀ ਬਹੁਤ ਬਹੁਤ ਪਹਿਲਾਂ ਦਾ ਧੰਨਵਾਦ, ਹੈ ਨਾ। ਤੁਹਾਡਾ ਪਲੇਟਫਾਰਮ ਆ ਜਿਹੜਾ ਤੁਸੀਂ ਮੌਕਾ ਦਿੱਤਾ। ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਕੁਝ ਵੀ ਨਹੀਂ ਸੀਗੇ। ਜੇ ਸਿੱਧੇ ਗੱਲ ਕਹੀਏ ਤਾਂ ਬਿਜ਼ਨਸ ਇਮੀਗ੍ਰੇਸ਼ਨ ਵਾਲਾ ਕੰਮ ਸੀਗਾ, ਫਾਈਨੈਂਸ਼ੀਅਲੀ ਵੈਲ ਆਫ ਸੀਗੇ, ਪਰ ਕੋਈ ਰੈਕਗਨੀਸ਼ਨ ਨਹੀਂ ਸੀਗੀ, ਕਿ ਜੀ ਏਦਾਂ ਦਾ ਕੋਈ ਮੌਕਾ ਹੀ ਨਹੀਂ ਜਿਹੜਾ ਐਗਜ਼ਿਸਟ ਨਹੀਂ ਕਰਦਾ ਸੀਗਾ। ਪੰਜਾਬੀਆਂ ਦੇ ਕੇਸ ਨਹੀਂ ਸੀਗੇ। ਤੇ ਤੁਹਾਡੇ ਜਿਹੜੇ ਪਲੇਟਫਾਰਮ ਤੇ ਆਉਣ ਤੋਂ ਬਾਅਦ ਹੀ ਜਿਹੜੇ ਏਦਾਂ ਦੇ ਕੇਸ ਆਪਣੇ ਕੋਲ ਜਿਹੜੇ ਆਣੇ ਸ਼ੁਰੂ ਹੋਏ, ਤੁਹਾਡੇ ਪਲੇਟਫਾਰਮ ਦੇ ਰਾਹੀਂ ਜਿਹੜਾ ਸੀਗਾ ਇੱਕ ਮੌਕਾ ਮਿਲਿਆ ਲੋਕਾਂ ਨੂੰ ਦੱਸਣ ਦਾ ਕਿ ਆਹ ਚੀਜ਼ ਵੀ ਆਪਾਂ ਜਿਹੜੀ ਕਰਦੇ ਆ। ਤੇ ਤੁਹਾਡੇ ਪਲੇਟਫਾਰਮ ਦੇ ਰਾਹੀਂ ਹੀ ਲੋਕਾਂ ਤੱਕ ਆਪਾਂ ਜਿਹੜਾ ਪਹੁੰਚੇ ਆ, ਕਿ ਉਹਨਾਂ ਨੇ ਸਾਨੂੰ ਇਹ ਏਦਾਂ ਦੇ ਕੇਸ ਜਿਹੜੇ ਸੀਗੇ ਔਖੇ ਲਿਆ ਕੇ ਦਿੱਤੇ, ਕਿ ਟਰਸਟ ਕੀਤਾ ਸਾਡੇ ਤੇ ਕਿ ਚੱਲ ਇਹ ਸਾਂਭ ਲਊਗੇ। ਤੇ ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਹਾਡੇ ਬਿਨਾਂ ਇੱਥੇ ਤੱਕ ਜਿਹੜਾ ਸੀਗਾ ਪਹੁੰਚਣਾ ਪੋਸੀਬਲ ਨਹੀਂ ਹੋਣਾ ਸੀਗਾ। ਜੀ ਥੈਂਕ ਯੂ ਜੀ। ਤੇ ਅਗਲਾ ਕੁਐਸਚਨ ਜਿਹੜਾ DHS ਨੂੰ ਲੈ ਕੇ ਆ, ਉਹਨਾਂ ਦਾ ਨਾਟ ਅਪੀਅਰ ਤੇ ਇਸ਼ੂ ਏ ਨੋਟਿਸ ਆਫ ਨਾਨ ਅਪੀਅਰੈਂਸ, ਇਹਦਾ ਕੀ ਚੱਕਰ ਹੈਗਾ? ਇਹ ਕੀ ਇਹਦੇ ਬਾਰੇ ਹੈਗਾ ਚੱਲ ਰਿਹਾ? ਤਾਂ ਹੁਣ ਕਈ ਕੇਸਾਂ ਦੇ ਵਿੱਚ ਆਰਕੇਕੇ ਚੱਲ ਗਈ, ਹਾਂਜੀ ਤੇ ਜਿਹੜਾ ਇੰਟਰਨਲ ਰੀਲੋਕੇਸ਼ਨ ਵਾਲਾ ਮੁੱਦਾ ਜਿਹੜਾ ਚੱਲ ਗਿਆ। ਤੇ ਮੇਰੇ ਵਾਲੇ ਕੇਸਾਂ 'ਚ ਤਕਰੀਬਨ ਇਸ ਹਫਤੇ ਜਿਹੜਾ ਮੈਂ ਦੇਖਿਆ ਸਾਰੇ ਨਾਨ ਅਪੀਅਰੈਂਸ, ਕਿ ਸਰਕਾਰੀ ਵਕੀਲ ਨੇ ਆਉਣਾ ਹੀ ਨਹੀਂ। ਤੇ ਮੈਂ ਕਿਹਾ ਚੱਲ ਵਧੀਆ, ਇਹ ਤਾਂ ਫਿਰ ਬੈਨੀਫਿਟ ਲਈ ਹੈ। ਜੀ ਤੇ ਕਾਫੀ ਸਾਰੇ ਜਿਹੜੇ ਸਰਕਾਰੀ ਵਕੀਲ ਆ ਨਾਨ ਅਪੀਅਰੈਂਸ, ਕਿ ਜਿਹਨਾਂ ਨੂੰ ਕੇਸ 'ਚ ਲੱਗੇ ਕਿ ਦਮ ਹੈਗਾ, ਤੇ ਜੱਜ ਸਾਹਿਬ ਦੀ ਰੇਟਿੰਗ ਰੂਟਿੰਗ ਵਧੀਆ, ਤੇ ਕਈ ਵਾਰੀ ਜਿਹੜੇ ਉਹ ਆ ਪੇਸ਼ੀ ਨਹੀਂ ਜਿਹੜੀ ਪਾ ਰਹੇ, ਅੱਛਾ ਜੀ ਤੇ ਜੱਜ ਨੂੰ ਲਿਖ ਕੇ ਦੇ ਦਿੰਦੇ ਆ ਕਿ ਆਪਾਂ ਅਪੀਲ ਵੀ ਜਿਹੜੀ ਵੇਵ ਕਰ ਦੇਣੀ ਹੈ। ਅੱਛਾ ਤੇ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਇਹਨਾਂ ਕੋਲ ਟਾਈਮ ਘੱਟ ਹੁੰਦਾ। ਪੀਡੀ ਵਗੈਰਾ ਕਈ ਵਾਰੀ ਦੇ ਦਿੰਦੇ ਸੀਗੇ, ਤੇ ਕਈ ਵਾਰੀ ਉਹ ਵੀ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਕੇਸ ਬਹੁਤ ਜ਼ਿਆਦਾ। ਸੋ ਓਵਰਆਲ ਹੁਣ ਜੇ ਆਰਕੇਕੇ ਦਾ ਮੁੱਦਾ ਨਹੀਂ ਰਿਹਾ, ਤੇ ਜਿਹੜਾ ਆਪਣਾ ਰੀਲੋਕੇਸ਼ਨ ਵਾਲਾ ਮੁੱਦਾ ਥੋੜਾ ਜਿਹਾ ਸਿੰਪਲੀਫਾਈ ਹੋ ਗਿਆ। ਤੇ ਜੇ ਕੇਸ ਪੂਰਾ ਵੈਲ ਲੇਡ ਆਊਟ ਹੈਗਾ, ਵੈਲ ਡਿਟੇਲਡ ਆ, ਡਾਕੂਮੈਂਟ ਸਾਰੇ ਐਡ ਅਪ ਕਰਦੇ ਆ, ਤੇ ਸਰਕਾਰੀ ਵਕੀਲ ਕਈ ਵਾਰੀ ਸਿੱਧੇ ਕਹਿ ਦਿੰਦੇ ਆ ਕਿ ਨਹੀਂ ਕੋਈ ਰਿਜੈਕਸ਼ਨ ਨਹੀਂ ਹੈਗੀ, ਪਹਿਲਾਂ ਹੀ ਜਿਹੜਾ ਨੋਟਿਸ ਜਿਹੜਾ ਪਾ ਦਿੰਦੇ ਆ। ਫਿਰ ਅੱਗੇ ਜੱਜ ਸਾਹਿਬ ਤੇ ਆ ਜਾਂਦਾ ਕਿ ਉਹਨਾਂ ਨੇ ਕੁਐਸਚਨ ਜਿਹੜੇ ਪੁੱਛਣੇ ਆ, ਸਵਾਲ ਜਵਾਬ। ਫਿਰ ਅੱਗੇ ਜਾਣਾ ਕਿ ਉਹਨਾਂ ਨੇ ਸਿੱਧੇ ਹੀ ਕਿ ਔਨ ਰੈਕਰਡ ਜਿਹੜਾ ਕਿ ਐਜ਼ ਇਜ਼ ਹੀ ਕੇਸ ਜਿਹੜੇ ਪ੍ਰੂਵ ਕਰ ਦੇਣੇ ਆ। ਤੇ ਜਿਹੜੇ ਇਦਾਂ ਦੇ ਕੇਸ ਹੁੰਦੇ ਆ 15 20 ਮਿੰਟ 25 ਮਿੰਟ ਇੰਨੀ ਕਿ ਜਿਹੜੀ ਹੀਅਰਿੰਗ ਚੱਲਦੀ ਆ, ਤੇ ਡਾਕੂਮੈਂਟ ਜਿਹੜੇ ਮਾਰਕ ਹੁੰਦੇ ਆ, ਤੇ ਉਹਦੇ ਬੇਸ ਤੇ ਇੱਕ ਚੀਜ਼ ਹੁੰਦੀ ਆ ਪ੍ਰੋਫਰ, ਹੈ ਨਾ। ਉਹਦੇ ਵਿੱਚ ਵੀ ਕਿ ਤੁਸੀਂ ਸਿੱਧੇ ਮੂੰਹ ਜ਼ਬਾਨੀ ਸਮਰੀ ਜੀ ਕਰਕੇ ਦੱਸ ਦਿਓ ਕਿ ਕੇਸ ਕੀ ਆ। ਉਹਦੇ ਬੇਸ ਤੇ ਕਈ ਵਾਰੀ ਗ੍ਰਾਂਟ ਕਰ ਦਿੰਦੇ ਆ। ਕਈ ਵਾਰੀ ਬੰਦੇ ਕੋਲ ਸਹੁੰ ਚੁਕਾ ਲੈਂਦੇ ਆ ਕਿ ਤੂੰ ਸਹੁੰ ਖਾ ਕੇ ਦੱਸ ਜੋ ਵੀ ਲਿਖਿਆ ਡਾਕੂਮੈਂਟ 'ਚ ਸਹੀ ਲਿਖਿਆ ਸਾਰਾ ਕੁਝ। ਕਈ ਵਾਰੀ ਸਿਰਫ ਉਨੀ ਗੱਲ ਤੇ ਜਿਹੜਾ ਆਪਣਾ ਕੇਸ ਗ੍ਰਾਂਟ ਜਿਹੜਾ ਕਰ ਦਿੰਦੇ ਆ।
ਸੋ ਉਹ ਜਿਹੜਾ ਨੋਟਿਸ ਆਫ ਨਾਨ ਅਪੀਅਰੈਂਸ ਆ, ਹੁਣ ਕਿਉਂਕਿ ਇਹਨਾਂ ਕੋਲ ਕੰਮਕਾਰ ਵੀ ਜਿਹੜਾ ਜ਼ਿਆਦਾ ਇਹਨਾਂ ਦੇ ਟੇਬਲ ਤੇ, ਨਵਾਂ ਸਾਲ ਵੀ ਜਿਹੜਾ ਆ ਰਿਹਾ ਵਾ, ਤੇ ਜੇ ਕੇਸ ਤੁਸੀਂ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ, ਡਾਕੂਮੈਂਟ ਤੁਹਾਡੇ ਸਾਰੇ, ਕੋਈ ਇਨਕਨਸਿਸਟੈਂਸੀ ਨਹੀਂ ਹੈਗੀ, ਤੇ ਸਰਕਾਰੀ ਵਕੀਲ ਕਈ ਵਾਰੀ ਜਿਹੜਾ ਉਹ ਛੱਡ ਵੀ ਦਿੰਦਾ ਇਹਨੂੰ, ਕਿ ਇਹਨੂੰ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਸੋ ਬਿਲਕੁਲ ਜਿਹੜੀ ਤੁਹਾਡੀ ਐਡਵਾਈਸ ਹੈਗੀ ਆ, ਜਿੱਥੇ ਮਲਟੀਪਲ ਫੈਮਿਲੀ ਮੈਂਬਰਸ ਆ, ਭਰਾ ਆ, ਭੈਣ ਆ, ਜਾਂ ਦੂਜਾ ਬ੍ਰਦਰ ਆ ਗਿਆ, ਉਹਨਾਂ ਦੇ ਸੰਬੰਧ ਦੇ ਵਿੱਚ ਕੰਸੋਲੀਡੇਟਡ ਕੇਸ ਆ ਜਿਹੜੇ, ਉਹਦੇ ਬਾਰੇ ਥੋੜੀ ਜਿਹੀ ਐਕਸਪਲੇਨੇਸ਼ਨ ਜ਼ਰੂਰ ਕਰੋ। ਇਹ ਉੱਦਾਂ ਵੈਸੇ ਤਾਂ ਡਿਸਕਸ ਮੈਂ ਦੇਖਿਆ ਹਰ ਸ਼ੋਅ 'ਚ ਹੁੰਦਾ ਰਹਿੰਦਾ ਹੈ, ਪਰ ਇਹ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ ਇਸ ਵੇਲੇ। ਹਰ ਸ਼ੋਅ 'ਚ ਡਿਸਕਸ ਵੀ ਹੁੰਦਾ, ਤੇ ਹਰ ਹਫਤੇ ਸਾਡੇ ਇਹਨਾਂ ਪੰਗੇ ਵੀ ਇਹਦੇ ਪਏ ਰਹਿੰਦੇ ਆ। ਕਿਉਂ ਪੰਗੇ ਪਏ ਰਹਿੰਦੇ ਆ? ਕਿ ਹੁਣ ਜੇ ਦੋ ਭਰਾ ਵਾ, ਇੱਕ ਭਰਾ ਨੇ ਅੜ ਜਾਣਾ ਕਿ ਨਹੀਂ, ਕਿਉਂਕਿ ਉਹਦੇ ਦੋਸਤਾਂ ਨੇ ਕਹਿਣਾ ਕਿ ਨਹੀਂ ਯਾਰ ਤੁਸੀਂ ਨਾ ਅਪੀਅਰੈਂਸ ਕਰੋ। ਕਈ ਵਾਰੀ ਉਹਦੇ ਵਕੀਲ ਨੇ ਨਹੀਂ ਸਲਾਹ ਦੇਣੀ ਕਿ ਤੂੰ ਗਵਾਹ ਬਣ ਏਦਾਂ, ਤੇ ਇੱਧਰੋਂ ਜੱਜ ਸਾਹਿਬ ਨੇ ਕਿਹਾ ਹੁੰਦਾ ਕਿ ਜੇ ਭਰਾ ਨੇ ਗਵਾਹੀ ਨਹੀਂ ਦਿੱਤੀ ਤਾਂ ਮੈਂ ਨੈਗੇਟਿਵ ਇਨਫਰੈਂਸ ਕੱਢ ਲੈਣਾ ਉਹਦਾ। ਠੀਕ ਹੈ, ਕਿ ਤੁਸੀਂ ਦੋਨੋਂ ਜਾਣੇ ਸੀਗੇ, ਗਵਾਹੀ ਜਿਹੜੀ ਦੇਣ ਆਓ, ਤੇ ਕਈ ਵਾਰੀ ਜਿਹੜੇ ਜੱਜ ਆ ਉਹ ਐਫੀਡੈਵਿਟ ਜਿਹੜਾ ਭਰਾ ਨੇ ਦਿੱਤਾ ਹੁੰਦਾ ਸਪੋਰਟ 'ਚ, ਉਹਨੂੰ ਐਕਸਕਲੂਡ ਵੀ ਕਰ ਦਿੰਦੇ ਆ ਕਿ ਇਹਦੇ ਬਾਰੇ ਆਪਾਂ ਜਿਹੜਾ ਕੁਝ ਨਹੀਂ ਸੁਣ ਸਕਦੇ, ਕਿਉਂਕਿ ਇਹ ਬੰਦਾ ਗਵਾਹੀ ਨਹੀਂ ਜਿਹੜੀ ਦੇਣ ਆਇਆ। ਤੇ ਕਈ ਤਾਂ ਕੇਸ ਜਿਹੜੇ ਇਦਾਂ ਦੇ ਵੀ ਸਾਹਮਣੇ ਆਉਂਦੇ ਆ, ਉਹ ਕਹਿੰਦੇ ਕਿ ਮੇਰੇ ਭਰਾ ਨੇ ਤਾਂ ਦੱਸਿਆ ਹੀ ਨਹੀਂ ਸੀ, ਉਹਦੇ ਵਕੀਲ ਰਾਹੀਂ, ਪੁਰਾਣੇ ਵਕੀਲ ਨੇ ਉਹਦੇ ਭਰਾ ਦਾ ਜਦੋਂ ਕੇਸ ਸੀਗਾ, ਉਹਨੇ ਦੱਸਿਆ ਨਹੀਂ ਕਿ ਮੈਂ ਇੱਥੇ ਹੈਗਾ। ਮੈਂ ਕਿਹਾ ਉਹ ਤਾਂ ਫਿਰ ਫਰਾਡ ਹੋ ਗਿਆ ਜੇ ਦੱਸਿਆ ਨਹੀਂ ਤਾਂ, ਕਿਉਂਕਿ ਉਹਦਾ ਤੁਸੀਂ ਫਿਰ ਐਪਲੀਕੇਸ਼ਨ 'ਚ, ਅਸਾਈਲਮ ਐਪਲੀਕੇਸ਼ਨ ਝੂਠ ਬੋਲ ਰਹੇ ਆ, ਕੱਲ ਨੂੰ ਘਰ ਦੇ ਵੀ ਆਊਗੇ। ਸੋ ਉਹ ਜਿਹੜੇ ਨਾ ਇਦਾਂ ਦੇ ਚੱਕਰਾਂ 'ਚ ਨਾ ਫਸਿਆ ਕਰੋ। 2024 ਚੱਲਦਾ ਪਿਆ, 1980 ਨਹੀਂ। ਉਹ ਜਿਹੜਾ ਪੁਰਾਣੀ ਸੋਚ ਜਿਹੜੀ ਸੀ ਨਾ, ਉਹ ਰਹਿ ਗਿਆ ਟਾਈਮ ਪਰੇ। ਬਿਲਕੁਲ, ਜੇ ਰਿਸ਼ਤੇਦਾਰ ਤੁਹਾਡੇ ਉਰੇ ਹੈਗੇ, ਉਹਨੂੰ ਦੱਸਣਾ ਪੈਣਾ। ਜੇ ਤੁਸੀਂ ਅੱਜ ਨਹੀਂ ਦੱਸਦੇ ਆ, ਕੱਲ ਨੂੰ ਘਰ ਦੇ ਘੁਰਦੇ ਆਣੇ ਆ, ਉਹਨਾਂ ਦੀਆਂ ਐਪਲੀਕੇਸ਼ਨਾਂ ਪਊਗੀਆਂ, DS-260 ਵਗੈਰਾ, ਹਰੇਕ ਚੀਜ਼ ਹੁੰਦੀ ਹੈ ਕਿ ਕਿਹੜਾ ਬੰਦਾ ਕਿੱਥੇ ਆ, ਤੁਹਾਡੇ ਕਿੰਨੇ ਜਵਾਕ ਆ, ਰਾਈਟ। ਸੋ ਇਹ ਚੀਜ਼ਾਂ 'ਚ ਝੂਠ ਨਹੀਂ ਬੋਲਿਆ ਜਾ ਸਕਦਾ, ਤੇ ਬੋਲਣਾ ਚਾਹੀਦਾ ਵੀ ਨਹੀਂ, ਕਿਉਂਕਿ ਹਰੇਕ ਚੀਜ਼ ਜਿਹੜੀ ਕੋਰਟ ਨੂੰ ਸਬਮਿਟ ਹੁੰਦੀ ਆ, ਪੈਨਲਟੀ ਆਫ ਪਰਜਰੀ ਤੇ ਸਬਮਿਟ ਹੁੰਦੀ ਆ। ਤੇ ਐਟ ਦਾ ਮਿਨੀਮਮ ਤੁਹਾਨੂੰ ਜਿਹੜਾ ਆਪਣੇ ਰਿਲੇਟਿਵ ਦੀ ਇਨਫੋਰਮੇਸ਼ਨ ਜਿਹੜੀ ਡਿਸਕਲੋਜ਼ ਕਰਨੀ ਪੈਣੀ ਹੈ, ਕੌਣ ਕਿੱਥੇ ਆ। ਠੀਕ ਆ, ਉਹ ਚੀਜ਼ ਤੋਂ ਨਹੀਂ ਭੱਜਣਾ ਕਿਸੇ ਨੇ ਵੀ। ਉਹ ਬਿਲਕੁਲ ਜਿਹੜੀ ਗਲਤ ਸਲਾਹ ਵਾ, ਟੈਂਪਰੇਰੀ ਜਿਹੜਾ ਸਲਾਹ ਨਾ ਲਿਓ ਕਿਸੇ ਤੋਂ, ਨਾ ਫਸਿਓ ਉਹਦੇ ਵਿੱਚ। ਠੀਕ ਆ, ਕਈ ਲੋਕੀ ਕੰਨ ਭਰਨ ਵਾਲੇ ਹੁੰਦੇ ਆ। ਸੋ ਕਾਨੂੰਨੀ ਮਸਲੇ ਜਿਹੜੇ ਹੈਗੇ ਆ, ਇਨਫੋਰਮੇਸ਼ਨ ਡਿਸਕਲੋਜ਼ ਕਰਨੀ ਪੈਣੀ ਹੈ। ਦੂਜਾ ਮੁੱਦਾ ਇਹ ਆ ਜਾਂਦਾ ਕਿ ਗਵਾਹੀ ਇੱਕ ਭਰਾ ਨੇ ਦੂਜੇ ਦੇ ਕੇਸ 'ਚ ਦੇਣੀ ਹੈ ਕਿ ਨਹੀਂ ਦੇਣੀ ਆ, ਉਹ ਤੁਹਾਡੀ ਪਰਸਨਲ ਪ੍ਰੈਫਰੈਂਸ ਵੀ ਆ ਜਾਂਦੀ ਆ, ਪਰ ਕਈ ਵਾਰੀ ਜੱਜ ਫੋਰਸ ਵੀ ਕਰ ਦਿੰਦੇ ਆ। ਠੀਕ ਆ, ਤੇ ਜੇ ਨਹੀਂ ਗਵਾਹੀ ਦਿਓ ਤਾਂ ਇਹ ਫਿਰ ਉਹਦਾ ਤੁਹਾਡੇ ਅਗੇਂਸਟ ਵੀ ਜਿਹੜਾ ਜਾ ਸਕਦੇ ਆ। ਹੁਣ ਕੀ ਚੀਜ਼ ਹੁੰਦੀ ਹੈ ਕਿ ਇਹਦੇ ਵਿੱਚ ਗਵਾਹੀ ਦੇਣ ਲਈ ਤੁਹਾਨੂੰ ਪ੍ਰਾਈਵੇਸੀ ਵੇਵਰ ਇੱਕ ਕਰਨਾ ਹੁੰਦਾ, ਤੇ ਦੋਨੋਂ ਭਰਾਵਾਂ ਨੇ ਸਾਈਨ ਕਰਨਾ ਹੁੰਦਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿ ਸਾਡੀਆਂ ਫਾਈਲਾਂ ਅਦਲੀਆਂ ਬਦਲੀਆਂ ਕੀਤੀਆਂ ਜਾ ਸਕਣ, ਇੱਕ ਦੂਜੇ ਦੇ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰ ਹੋ ਗਈ ਕੇਸ ਦੇ ਵਿੱਚ। ਸੋ ਉਹਨੂੰ ਕਹਿੰਦੇ ਪ੍ਰਾਈਵੇਸੀ ਵੇਵਰ, ਕਿ ਸਰਕਾਰ ਜਿਹੜੀ ਫਾਈਲ ਕਢਾ ਸਕੇ ਦੂਜੇ ਭਰਾ ਦੀ। ਉਹਨਾਂ ਨੇ ਇਹ ਦੇਖਣਾ ਕਿ ਇਹ ਕੀ ਚੀਜ਼ ਲਿਖ ਰਿਹਾ, ਦੋਨਾਂ 'ਚ ਫਰਕ ਕੀ ਹੈ, ਕਹਿਣੀ ਕਰਨੀ 'ਚ। ਠੀਕ ਹੈ, ਤੇ ਪ੍ਰਾਈਵੇਸੀ ਵੇਵਰ ਜਿਹੜਾ ਹੈਗਾ, ਹੁਣ ਆਬਵੀਅਸਲੀ ਜੇ ਦੋ ਵਕੀਲ ਇਨਵੋਲਡ ਹੈ, ਇੱਕ ਦਾ ਕੇਸ ਕਿਸੇ ਕੋ ਚੱਲਦਾ, ਇੱਕ ਦਾ ਕਿਸੇ ਕੋ ਚੱਲਦਾ, ਤੇ ਇਹ ਵੀ ਲਾਜ਼ਮੀ ਕਈ ਵਾਰੀ ਪੈ ਜਾਂਦਾ ਕਿ ਵਕੀਲ ਤੋਂ ਸਲਾਹ ਲੈਣੀ ਪੈਂਦੀ ਹੈ ਉਹਦੇ ਦੂਜੇ ਤੋਂ। ਉਹ ਕਈ ਵਾਰੀ ਦਿੰਦੇ ਆ ਸਲਾਹ, ਨਹੀਂ ਦਿੰਦੇ ਆ। ਸੋ ਉਹ ਚੀਜ਼ ਤੁਸੀਂ ਪਹਿਲਾਂ ਹੀ ਜਿਹੜੀ ਆਪਣੇ, ਜੇ ਦੋ ਜਣਿਆਂ ਦੇ ਕੇਸ ਚੱਲਦੇ, ਉਹ ਪਹਿਲਾਂ ਹੀ ਜਿਹੜਾ ਸਿਸਟਮ ਆਪਣਾ ਸੋਲਵ ਕਰਕੇ ਰੱਖੋ, ਕਿਉਂਕਿ ਕਈ ਵਾਰੀ ਖੜੇ ਪੈਰ ਵਕੀਲ ਨਾ ਤਾਂ ਹਾਂ ਕਰਦਾ, ਨਾ ਤਾਂ ਨਾ ਕਰਦਾ। ਕਈ ਵਾਰੀ ਆਪਾਂ ਨੂੰ ਏਦਾਂ ਹੀ ਹੁੰਦਾ ਕਿ ਯਾਰ ਤੂੰ ਵਕੀਲ ਨੂੰ ਕਹਿ ਕੇ ਆਪਣੇ ਮਨਾ ਕਰਦੇ, ਆਪਾਂ ਜੱਜ ਨੂੰ ਕਹਿ ਦਾਂਗੇ ਕਿ ਨਹੀਂ ਵਕੀਲ ਇਜਾਜ਼ਤ ਦੇ ਰਿਹਾ। ਸੋ ਕਈ ਵਾਰੀ ਵਕੀਲ ਜਿਹੜਾ ਉਹ ਹੈਗਾ, ਨਾ ਹਾਂ ਕਰਕੇ ਰਾਜੀ, ਨਾ ਕਰਕੇ ਰਾਜੀ, ਕਿਉਂਕਿ ਗੱਲ ਤਾਂ ਇਹੀ ਹੈ ਕਿ ਜਿਹੜਾ ਮਟੀਰੀਅਲ ਐਵੀਡੈਂਸ ਉਹਨੂੰ ਐਕਸਕਲੂਡ ਨਹੀਂ ਕੀਤਾ ਜਾ ਸਕਦਾ, ਤੇ ਸਟੈਂਡ ਜਿਹੜਾ ਇੱਕ ਪਾਸੇ ਜਿਹੜਾ ਲੈਣਾ ਪੈਂਦਾ, ਲਾਈਫ ਸੌਖੀ ਹੋ ਜਾਂਦੀ ਹੈ ਸਾਰਿਆਂ ਦੀ ਉਹਦੇ ਨਾਲ। ਸੋ ਹਾਂ ਜਾਂ ਨਾ ਤੁਹਾਡੀ ਪਹਿਲਾਂ ਹੀ ਹੋਣੀ ਚਾਹੀਦੀ ਹੈ ਕਿ ਗਵਾਹੀ ਦੇਣੀ ਹੈ ਕਿ ਨਹੀਂ ਦੇਣੀ ਹੈ। ਜੇ ਤੋਂ ਵੀ ਇੱਕ ਸਟੈਪ ਪਰੇ ਚੱਲੀਏ ਤਾਂ ਉਹਨੂੰ ਕਹਿੰਦੇ ਆ ਕੰਸੋਲੀਡੇਟ ਕੇਸਿਸ, ਹੈ ਨਾ ਜੀ। ਤੇ ਤੁਸੀਂ ਜਦੋਂ ਆਪਾਂ ਪਹਿਲਾਂ ਸੀ ਨਾ ਕੇਸਿਸ ਕੰਸੋਲੀਡੇਟਡ, ਦੋ ਭਰਾਵਾਂ ਦੇ ਜਾਂ ਪਰਿਵਾਰ ਮੈਂਬਰਾਂ ਦੇ ਫਾਈਲ ਕਰਨੇ ਸ਼ੁਰੂ ਕੀਤੇ ਸੀਗੇ। ਪਹਿਲਾਂ ਸਾਨੂੰ ਆਪਣੇ ਤੋਂ ਪਹਿਲਾਂ ਮੇਰੇ ਖਿਆਲ ਕੋਈ ਵੀ ਜਿਹੜਾ ਸੀਗਾ ਨਹੀਂ, ਕਿ ਡਰਦੇ ਸੀਗੇ, ਭੱਜਦੇ ਸੀਗੇ ਕਿ ਨਹੀਂ ਦੋ ਕੇਸ ਆ, ਪਤਾ ਨਹੀਂ ਕੀ ਹੋ ਜਾਣੇ ਆ। ਸੋ ਹੁਣ ਤੁਸੀਂ ਜੇ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਲਓ, ਕਈ ਸਾਰੇ ਲੋਕਾਂ ਦੇ, ਭਰਾਵਾਂ ਦੇ ਜਿਹੜੇ ਕੇਸ ਸੀਗੇ ਅਲੱਗ-ਅਲੱਗ ਚੱਲਦੇ ਸੀਗੇ, ਇਕੱਠੇ ਕਰਾ ਕੇ ਜਿਹੜੇ ਸੀਗੇ ਸਟੇਟ ਫਾਰਵਰਡ ਜਿਹੜਾ ਅਪਰੂਵਲ ਜਿਹੜੇ ਉਹਦੇ ਲਏ ਹੋਏ ਆ। ਸੋ ਤੁਸੀਂ ਦੇਖੋ, ਗੱਲ ਸੁਣੋ ਉਹਨਾਂ ਦੀ ਕਿ ਕਿੱਦਾਂ ਕੰਸੋਲੀਡੇਟ ਕੇਸ ਕਰਨ ਦਾ ਫਾਇਦਾ ਵੀ ਹੋ ਜਾਂਦਾ, ਕਈ ਵਾਰੀ ਨੁਕਸਾਨ ਵੀ ਹੋ ਜਾਂਦਾ। ਪਰ ਜੇ ਗਵਾਹੀ ਤੁਹਾਡੀ ਵਧੀਆ ਇੱਕ ਦੂਜੇ ਦੇ ਫੇਵਰ 'ਚ ਦੇ ਸਕਦੇ ਆ, ਤੇ ਕੇਸ ਇਕੱਠੇ ਕਰਕੇ ਜਿਹੜਾ ਜ਼ਿਆਦਾ ਫਾਇਦਾ ਹੁੰਦਾ। ਕਿਉਂ ਫਾਇਦਾ ਹੁੰਦਾ? ਕਿਉਂਕਿ ਫੋਰ ਐਗਜ਼ਾਮਪਲ ਜੇ ਦੇਖੋ ਕਿ ਪਿੱਛੇ ਕੋਈ ਗਵਾਹ ਤੁਹਾਡੇ ਘਰੇ, ਉਹਨੇ ਕੋਈ ਚੀਜ਼ ਕਹਿਣੀ ਕਿ ਤੁਹਾਡੇ ਘਰੇ ਏਦਾਂ ਹੋਇਆ ਸੀ ਜਾਂ ਏਦਾਂ ਹੋ ਰਿਹਾ, ਉਹਦੇ ਵਿੱਚ ਉਹ ਗਵਾਹ ਨੇ ਦੋਨਾਂ ਬਾਰੇ ਇੱਕੋ ਵਾਰੀ 'ਚ ਗੱਲ ਲਿਖ ਦੇਣੀ ਕਿ ਇਹਦੇ ਬਾਰੇ ਏਦਾਂ ਹੋਇਆ, ਇਹਦੇ ਬਾਰੇ ਏਦਾਂ ਹੋਇਆ, ਰਾਈਟ। ਹੁਣ ਉਹੀ ਜੇ ਦੋ ਕੇਸ ਅਲੱਗ-ਅਲੱਗ ਚੱਲਦੇ ਆ, ਡਬਲ ਤੁਹਾਡੇ ਡਾਕੂਮੈਂਟ ਆ, ਇੱਕ ਦਾ ਕਿਸੇ ਸਾਲ ਤਰੀਕ ਪੈ ਰਹੀ ਆ, ਦੂਜੇ ਕਿਸੇ ਦੀ ਕਿਸੇ ਸਾਲ ਪੈ ਰਹੀ ਆ।
ਸੋ ਕੰਸੋਲੀਡੇਸ਼ਨ ਦਾ ਇਹ ਫਾਇਦਾ ਹੋ ਜਾਂਦਾ ਕਿ ਜਿਹੜੇ ਡਾਕੂਮੈਂਟ ਬੜੇ ਸਟ੍ਰੀਮਲਾਈਨ ਜਿਹੜੇ ਹੋ ਜਾਂਦੇ ਸਾਰੇ ਕੇਸ ਦੇ, ਕਿ ਸਾਰਾ ਟੱਬਰ ਆ ਜਿਹੜਾ ਉਹ ਕੀ ਚੀਜ਼ ਜਿਹੜੀ ਕਹਿ ਰਿਹਾ, ਸੋ ਇਹ ਚੀਜ਼ ਵੱਲ ਜਿਹੜਾ ਗੌਰ ਜਿਹੜਾ ਜ਼ਰੂਰ ਕਰੋ ਜੀ। ਇੱਕ ਜਿਹੜਾ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਆਪਸ਼ਨਸ ਜਦੋਂ ਪ੍ਰੋਸੀਡਿੰਗ ਚ ਆ, ਉਹ ਥੋੜਾ ਡਿਸਕਸ ਕਰੇ। ਸੋ ਇਹ ਕਿਸੇ ਨੇ ਮੈਨੂੰ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਵਾਲ ਵੀ ਪੁੱਛਿਆ ਸੀਗਾ ਕਿ ਜਿਹੜਾ ਅਸਾਈਲਮ ਵਾਲਾ ਬੰਦਾ ਉਹ ਇਨਵੈਸਟਮੈਂਟ ਬੇਸ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਜਿਹੜੀ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਆ, ਉਹ ਬਿਜ਼ਨਸ ਇਮੀਗ੍ਰੇਸ਼ਨ ਦੀ ਕੈਟਾਗਰੀ ਦੇ ਵਿੱਚ ਜਿਹੜੀ ਆਉਂਦੀ ਹੈ, ਕਾਰਪੋਰੇਟ ਇਮੀਗ੍ਰੇਸ਼ਨ ਦੀ ਕੈਟਾਗਰੀ 'ਚ ਕਾਫੀ ਸਾਰੇ ਵਕੀਲ ਜਿਹੜੇ ਇਹ ਨਹੀਂ ਹੱਥ ਪਾਉਂਦੇ ਇਹਨੂੰ, ਬਿਜ਼ਨਸ ਇਮੀਗ੍ਰੇਸ਼ਨ ਆਉਂਦੀ ਨਹੀਂ ਉਹਨਾਂ ਨੂੰ, ਠੀਕ ਹੈ। ਉਹਨਾਂ ਦਾ ਫੋਕਸ ਜਿਹੜਾ ਸਿਰਫ ਅਸਾਈਲਮ ਦੇ ਕੇਸਿਸ ਤੇ ਹੁੰਦਾ। ਤੇ ਅਗੇਨ ਤੁਸੀਂ ਸਾਡੀ ਜੇ ਸਾਨੂੰ ਫੋਲੋ ਕਰਦੇ ਆ ਤਾਂ ਆਪਣਾ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਤੋਂ ਹੀ ਆਪਾਂ ਪਹਿਲਾਂ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ, ਇਨਵੈਸਟਮੈਂਟ ਤੇ ਬਿਜ਼ਨਸ ਇਮੀਗ੍ਰੇਸ਼ਨ ਤੋਂ। ਸੋ ਇਨਵੈਸਟਮੈਂਟ ਤੇ ਜਿਹੜੀ ਇਨਵੈਸਟਮੈਂਟ ਇਮੀਗ੍ਰੇਸ਼ਨ ਹੈ, ਇਹਦੇ ਥਰੂ ਗ੍ਰੀਨ ਕਾਰਡ ਤੁਹਾਨੂੰ ਲੈਣ ਲਈ ਜਿਹੜਾ EB-5 ਪ੍ਰੋਗਰਾਮ ਹੈਗਾ, $8 ਲੱਖ ਦੀ ਮਿਨੀਮਮ ਤੁਹਾਨੂੰ ਇਨਵੈਸਟਮੈਂਟ ਜਿਹੜੀ ਚਾਹੀਦੀ ਹੈ। ਤੇ ਕਈ ਏਰੀਆ ਦੇ ਵਿੱਚ ਤੁਹਾਨੂੰ 1,50,000 ਦੀ ਇਨਵੈਸਟਮੈਂਟ ਚਾਹੀਦੀ ਹੈ। ਸੋ ਪਹਿਲਾਂ ਤਾਂ ਇਹਦੇ ਵਿੱਚ ਤੁਹਾਡੇ ਕੋਲ ਵਾਈਟ ਮਨੀ ਜਿਹੜਾ ਹੋਣਾ ਚਾਹੀਦਾ। ਇੱਥੇ ਤੁਸੀਂ ਇੱਕ ਬਿਜ਼ਨਸ 'ਚ ਇਨਵੈਸਟ ਕਰ ਸਕਦੇ ਹੋਣੇ ਚਾਹੀਦੇ ਹੋ। ਉਹ ਬਿਜ਼ਨਸ ਇਸ ਲੈਵਲ ਦਾ ਬਾਅਦ 'ਚ ਜਾਣਾ ਚਾਹੀਦਾ ਕਿ ਤੁਸੀਂ 10 ਜਿਹੜੀਆਂ ਪੱਕੀਆਂ ਨੌਕਰੀਆਂ ਫੁੱਲ ਟਾਈਮ ਕ੍ਰੀਏਟ ਕਰ ਸਕੋ ਬਿਜ਼ਨਸ ਦੇ ਵਿੱਚ। ਸੋ ਇਹ ਜਿਹੜਾ ਆਧਾਰ ਆਪਣਾ ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਦਾ ਜਿਹੜਾ ਪੈਂਦਾ। ਹੁਣ ਚੱਕਰ ਇਹ ਪੈ ਜਾਂਦਾ ਕਿ ਜਿਹੜਾ ਬੰਦਾ ਆ ਕੇ ਉੱਥੇ ਕੱਚਾ ਹੋ ਗਿਆ, ਉਹ ਅਸਾਈਲਮ ਪੈਂਡਿੰਗ ਤੇ ਚਲ ਗਿਆ ਜਾਂ ਰਿਮੂਵਲ ਪ੍ਰੋਸੀਡਿੰਗ ਤੇ ਚਲ ਗਿਆ ਜਾਂ ਅਸਾਈਲਮ ਆਫਿਸ 'ਚ ਚਲ ਗਿਆ, ਉਹ ਬੰਦੇ ਦਾ ਜਿਹੜਾ ਗ੍ਰੀਨ ਕਾਰਡ ਇੱਥੇ ਨਹੀਂ ਆ ਸਕਦਾ, ਕਿਉਂਕਿ ਜਿਹੜੇ ਹਿਸਾਬ ਨਾਲ ਇਨਵੈਸਟਮੈਂਟ ਇਮੀਗ੍ਰੇਸ਼ਨ ਦਾ ਕਾਨੂੰਨ ਜਿਹੜਾ ਲਿਖਿਆ ਗਿਆ, ਇਹ 'ਚ ਕੋਈ ਛੋਟ ਨਹੀਂ ਹੈਗੀ, ਤੁਹਾਨੂੰ ਇਮੀਗ੍ਰੇਸ਼ਨ ਜਿਹੜਾ ਸਟੇਟਸ ਮੇਨਟੇਨ ਰੱਖਣਾ ਪੈਂਦਾ। ਤੇ ਉਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਜਾਂਦੀ ਆ ਕਿ ਬੰਦਾ ਕਿਤੇ 6 ਮਹੀਨੇ ਤੋਂ ਵੱਧ ਕੱਚਾ ਤਾਂ ਨਹੀਂ ਹੋ ਗਿਆ ਸੀਗਾ ਜੀ। ਇਹ ਚੀਜ਼ ਜਿਹੜੀ ਤੁਹਾਡੀ ਆ ਜਾਂਦੀ ਆ ਜਦੋਂ ਤੁਸੀਂ ਅਸਾਈਲਮ ਫਾਈਲ ਕਰ ਦਿੰਦੇ ਆ ਪੈਂਡਿੰਗ, ਉਹ ਤੁਹਾਨੂੰ ਅਨਲੌਫੁਲ ਪ੍ਰੈਜ਼ੈਂਸ ਤੋਂ ਬਚਾ ਲੈਂਦਾ, ਉਹਦੇ ਨਾਲ ਤੁਹਾਡਾ ਬਚਾਅ ਹੋ ਜਾਂਦਾ। ਪਰ ਜਿਹੜੇ 6 ਮਹੀਨੇ ਕੱਚੇ ਹੋਣ ਤੋਂ ਬਾਅਦ ਚ ਜਿਹਨਾਂ ਨੇ ਅਸਾਈਲਮ ਫਾਈਲ ਜਿਹੜੀ ਕੀਤੀ ਸੀਗੀ, ਉਹ ਇਨਵੈਸਟਮੈਂਟ ਦੇ ਰਾਹੀਂ ਨਹੀਂ ਜਾ ਸਕਦੇ। ਪਰ ਜਿਹੜੇ ਲੋਕਾਂ ਨੇ ਆਂਦੇ ਸਾਰੀ ਜਾਂ ਜੇ ਵੀਜ਼ੇ ਤੇ ਆਏ ਸੀ, ਮਤਲਬ 6 ਮਹੀਨੇ ਤੋਂ ਵੱਧ ਬੰਦਾ ਕਿਸੇ ਵੀ ਹਾਲਾਤ 'ਚ ਕੱਚਾ ਨਹੀਂ ਰਿਹਾ ਹੋਣਾ ਚਾਹੀਦਾ, ਤੇ ਅਸਾਈਲਮ ਜਿਹੜੀ ਫਾਈਲਡ ਐਂਡ ਪੈਂਡਿੰਗ ਹੋਣੀ ਚਾਹੀਦੀ ਆ। ਤੇ ਜੇ ਉਹਨਾਂ ਕੋਲ $8 ਲੱਖ ਜਾਂ ਉਹ ਤੋਂ ਉੱਤੇ ਏਦਾਂ ਦੀ ਫਾਈਨੈਂਸ਼ੀਅਲ ਕੈਪੈਸਿਟੀ ਹੈਗੀ ਆ, ਤੇ ਉਹ ਨਾਲ ਇੱਕ ਪੈਰਲਲ ਆਪਣਾ EB-5 ਜਿਹੜਾ ਪ੍ਰੋਸੈਸ ਆ ਉਹ ਵੀ ਆਪਣਾ ਚਲਾ ਸਕਦੇ ਆ, ਠੀਕ ਹੈ। ਸੋ ਇਹ ਕਾਫੀ ਘੱਟ ਆਪਸ਼ਨ ਲੋਕਾਂ ਨੇ ਕਿਉਂ ਸੁਣੀ ਆ, ਕਿਉਂਕਿ ਲੋਕੀ ਇਹ ਜਿਹੜੇ ਵਕੀਲ ਆ ਉਹ ਇਹ ਕੰਮ ਕਰਦੇ ਨਹੀਂ ਆ। ਜਿਹੜਾ EB-5 ਵਾਲਾ ਉਹ ਅਸਾਈਲਮ ਦਾ ਨਹੀਂ ਕਰਦਾ, ਜਿਹੜਾ ਅਸਾਈਲਮ ਦਾ ਕਰਦਾ ਉਹਨੂੰ EB-5 ਦਾ ਨਹੀਂ ਪਤਾ। ਜਿਹਨਾਂ ਨੂੰ ਦੋਨਾਂ ਦਾ ਪਤਾ, ਉਹਨਾਂ ਨੂੰ ਜਿਹੜੀ ਇਹ ਰੈਗੂਲੇਸ਼ਨ ਜਿਹੜੀ ਹੈਗੀ ਆ ਕਿ ਕਿੱਦਾਂ ਅਨਲੌਫੁਲ ਪ੍ਰੈਜ਼ੈਂਸ ਕਿੱਦਾਂ ਕੈਲਕੂਲੇਟ ਕਰਨੀ ਆ, ਕਿੱਥੇ ਉਹ ਸਟਾਪ ਹੋਣੀ ਆ, ਕਿਹੜੇ ਹਿਸਾਬ ਨਾਲ ਉਹਦੀ ਗਿਣਤੀ ਮਿੰਤੀ ਜਿਹੜੀ ਕਰਨੀ ਚਾਹੀਦੀ ਹੈ, ਉਹ ਜਿਹੜਾ ਲਾਅ ਕਈ ਵਾਰੀ ਟੈਕਨੀਕਲ ਹੋ ਜਾਂਦਾ ਤੇ ਇਹਦੇ ਵਿੱਚ ਕੰਟਰੀ ਆਊਟ ਤੁਹਾਨੂੰ ਜਿਹੜਾ ਕਰਨਾ ਪੈਂਦਾ। ਤਾਂ ਕਰਕੇ ਜਿਹਨਾਂ ਨੂੰ ਪਤਾ ਨਹੀਂ ਆ ਉਹ ਲੋਕੀ ਥੋੜੇ ਡਰਦੇ ਵੀ ਇੱਥੋਂ। ਪਰ ਇਨਵੈਸਟਮੈਂਟ ਵਾਲਾ ਜਿਹੜਾ ਰਾਹ, ਜਿਹੜਾ ਇੱਕ ਸਿੱਧੇ ਸਿੱਧੇ ਜਿਹੜਾ ਤੁਹਾਡਾ ਇੱਕ ਹੈਗਾ, ਜੇ ਤੁਹਾਡੇ ਕੋਲ $8 ਲੱਖ ਜਾਂ ਉੱਤੇ ਦੀ ਇਨਵੈਸਟਮੈਂਟ ਦੇ ਪੈਸੇ ਹੈਗੇ ਜੀ। ਸੋ ਇਹ ਇੰਡੀਆ ਵਾਲਿਆਂ ਲਈ ਆ, ਜੇ ਕੋਈ ਯੂਰਪੀਅਨ ਸਿਟੀਜ਼ਨ ਆ, ਯੂਰਪ ਦਾ ਵਾਰਨਾ ਜਾਂ ਕੈਨੇਡਾ ਦਾ, ਉਹਨਾਂ ਲਈ ਵੀ ਇੰਨਾ ਹੀ ਆ ਜਾਂ ਘੱਟ ਆ ਉਹਨਾਂ ਲਈ? ਯੂਰਪੀਅਨ ਸਿਟੀਜ਼ਨ ਤਾਂ ਜਿਹੜਾ ਸਿੱਧੇ E2 ਤੇ ਆਵੇ, ਕਿਸੇ ਨੇ ਹੁਣੇ ਪੁੱਛਿਆ ਸੀਗਾ ਇਟਲੀ ਤੋਂ, ਇਟਲੀ ਦਾ ਪਾਸਪੋਰਟ ਆਣਾ ਵਾ, ਉਹ E2 ਵੀਜ਼ਾ ਲੈ ਕੇ ਆਵੇ ਸਿੱਧੇ ਹੀ, ਠੀਕ ਹੈ ਜੀ। ਤੇ ਕਈ ਯੂਰਪੀਅਨ ਸਿਟੀਜ਼ਨ ਜੇ ਬਾਰਡਰ ਕ੍ਰਾਸ ਕਰ ਰਿਹਾ ਇਲੀਗਲੀ, ਉਹ ਮੈਂ ਕਹੂੰਗਾ ਬੇਵਕੂਫੀ ਆ ਅੱਜ ਦੀ ਡੇਟ ਦੇ ਵਿੱਚ, ਠੀਕ ਹੈ। ਤੇ ਯੂ ਹੈਵ ਫਰਮਲੀ ਰੀਸੈਟਲਡ, ਪੱਕੇ ਤੁਸੀਂ ਕਿਤੇ ਹੋ ਗਏ, ਉਹਦਾ ਕੋਈ ਫਾਇਦਾ ਨਹੀਂ। ਉਹ ਫਰਾਜੂਲੈਂਟ ਅਸਾਈਲਮ ਜਿਹੜਾ ਉਹਦੇ ਪਾਸੇ ਜਿਹੜੀਆਂ ਚੀਜ਼ਾਂ ਚੱਲ ਜਾਂਦੀਆਂ। ਸੋ ਉਹ ਕੰਮਾਂ 'ਚ ਨਾ ਪਿਓ ਕਿਸੇ ਕਰਕੇ। ਕਈ ਵਾਰੀ ਆਪਾਂ ਕਿਹਾ ਕਿ ਆਪਣੇ ਪੇਪਰ ਪੂਪਰ ਜਿਹੜੇ ਖਰਾਬ ਨਾ ਕਰਿਓ, ਨਾ ਹੀ ਕੈਨੇਡਾ ਵਾਲੇ ਨਾ ਹੀ ਯੂਰਪ ਵਾਲੇ, ਕਿਉਂਕਿ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਰਾਹ ਜਿਹੜੇ ਨਿਕਲ ਜਾਂਦੇ ਆ। ਜੀ, ਧੰਨਵਾਦ। ਸੋ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ, ਅਗਰ ਤੁਸੀਂ ਜੇ ਟਰਕੀਆਨਾ ਉਹਨਾਂ ਦੇ ਆਫਿਸ ਨੂੰ ਕੰਟੈਕਟ ਕਰਨਾ ਤੇ ਉਹਨਾਂ ਦਾ ਨੰਬਰ ਹੈਗਾ 415-909-0503 4159090503। ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਹੁਣ ਤੁਸੀਂ ਕਾਲਸ ਕਰ ਸਕਦੇ ਹੋ 408-272-5200 408-272-5200। ਤੇ ਅਸੀਂ ਕਾਲਸ ਵੱਲ ਜਾਂਦੇ ਆ। ਜੀ ਸਾਡੇ ਪਹਿਲੇ ਕਾਲਰ ਆ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਜੀ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਮੈਨੂੰ ਲੱਗਦਾ ਟੈਕਨੀਕਲ ਗਲਿਚ ਆ ਗਿਆ। ਗੁਰਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕੁਐਸਚਨ ਤੁਹਾਡਾ? ਸਰ ਮੇਰਾ ਕੁਐਸਚਨ ਸੀ, ਮੇਰਾ ਨਿਊਯਾਰਕ ਕੇਸ ਸੀ ਤੇ ਮੇਰਾ 2 ਵਾਰ ਸਰ ਲੋਕੇਸ਼ਨ ਦਾ ਮੁੱਦਾ ਰਿਹਾ ਹੈ ਨਾ। ਮੈਂ ਕਿਤੇ ਰਹਿੰਦਾ ਕਿਤੇ ਹੋਰ ਸੀ, ਸ਼ੋ ਉੱਥੇ ਕੀਤਾ ਸੀ ਤੇ ਬਟ ਹੁਣ ਮੇਰਾ ਕੈਲੀਫੋਰਨੀਆ ਕੇਸ ਮੂਵ ਕਰਤਾ ਤੇ ਮੈਂ ਰਹਿੰਦਾ ਵੀ ਇੱਥੇ ਹੀ ਹਾਂ।
ਤੇ ਹੁਣ ਸਰ ਮੈਂ ਪੁੱਛਣਾ ਸੀ ਕਿ ਜਿਹੜਾ ਪੁਰਾਣਾ ਮੇਰਾ ਲੋਕੇਸ਼ਨ ਦਾ ਮੁੱਦਾ ਉਹ ਤਾਂ ਨਹੀਂ ਹੋਊਗਾ ਕੁਛ ਉਹਦਾ ਕੁਛ ਵਿੱਚ ਇੰਟਰਫੇਅਰ? ਨਹੀਂ, ਬਿਲਕੁਲ ਜਿਹੜਾ ਹੋਊਗਾ, ਜੇ ਤੁਸੀਂ ਕੋਈ ਦਰੁਸਤੀ ਕਰਾਣੀ ਹੈ ਆਪਣੇ ਅਸਾਈਲਮ ਦੀ ਐਪਲੀਕੇਸ਼ਨ 'ਚ, ਤੁਹਾਨੂੰ ਬਿਲਕੁਲ ਆਪਣੇ ਜਿਹੜੇ ਸਾਰੇ ਸੱਚ ਦੱਸਣੇ ਚਾਹੀਦੇ ਆ। ਤੇ ਉਹਨਾਂ ਨੇ ਤੁਹਾਡੀਆਂ ਪੁਰਾਣੀਆਂ ਜਿਹੜੀਆਂ ਐਪਲੀਕੇਸ਼ਨਾਂ ਵੀ ਲੈ ਕੇ ਆਏ, ਜਿਹੜੀਆਂ ਸਾਹਮਣੇ ਰੱਖਣੀਆਂ ਕਿ ਇਹਦੇ ਵਿੱਚ ਤੇਰੇ ਐਡਰੈਸ ਦਾ ਜਿਹੜਾ ਏਦਾਂ ਕਿਉਂ ਲਿਖਿਆ ਸੀਗਾ, ਤੇ ਤੁਹਾਨੂੰ ਉਹਦੀ ਜਿਹੜੀ ਸਫਾਈ ਦੇਣੀ ਪੈਣੀ ਹੈ ਕਿ ਕਿਉਂ ਤੁਸੀਂ ਏਦਾਂ ਕੀਤਾ, ਨਿਊਯਾਰਕ ਦਾ ਕਿਉਂ ਦਿਖਾਇਆ ਸੀਗਾ ਤੇਰੇ ਨੇ, ਕਿਤੇ ਹੋਰ ਕਿਉਂ ਸੀਗੇ। ਧੰਨਵਾਦ ਜੀ। ਸਿਮਰਜੋਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੈਂ ਪੁੱਛਣਾ ਸੀਗਾ ਕਿ ਜਿਸ ਤਰ੍ਹਾਂ ਮਤਲਬ ਕਿ ਮੈਂ ਬਲੱਡ ਰਿਲੇਸ਼ਨ 'ਚ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਹੋਇਆ, ਜਿੱਦਾਂ ਉਹਨਾਂ ਦਾ ਨਿਕਲ ਗਿਆ, ਤੇ ਉਹ ਜਿਸ ਤਰ੍ਹਾਂ ਹੁਣੇ ਮੇਰੇ ਨਾ ਮਤਲਬ ਕਿ ਉਹਨਾਂ ਦੇ ਬੇਬੀ ਹੋਇਆ ਆ, ਤੇ ਕੋਈ ਪ੍ਰੋਸੈਸ ਹੈਗੀ ਜਿਹੜੇ ਉਹ ਫੋਲੋ ਕਰ ਸਕਦੇ ਆ ਕਿ ਜਿਸ ਤਰ੍ਹਾਂ ਮੇਰਾ ਬ੍ਰਦਰ ਆ ਜੇ ਤੇ ਜਿਸ ਤਰ੍ਹਾਂ ਉਹਦੇ ਬੱਚਾ ਤੇ ਵਾਈਫ ਜਿਹੜੀ ਆ ਉਹ ਮਤਲਬ ਕਿ ਜਿਸ ਤਰ੍ਹਾਂ ਮਤਲਬ ਕਿ 1-2 ਸਾਲ ਬਾਅਦ ਜੇ ਆ ਸਕਣ ਤਾਂ? ਹਾਂਜੀ, ਤੁਸੀਂ ਜਿਹੜਾ ਆਪਣਾ ਇਮੀਗ੍ਰੈਂਟ ਵੀਜ਼ਾ ਜਿਹੜਾ ਹੈਗਾ ਉਹ 2 ਸਾਲ ਬਾਅਦ ਆਉਣਾ ਉਹਨਾਂ ਨੇ? ਹਾਂਜੀ, ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਥੋੜਾ ਜਿਹਾ ਬੱਚਾ ਵੱਡਾ ਹੋ ਜਾਏ ਕਿ ਆ ਕੇ ਮਤਲਬ ਕਿ ਕੰਮ ਕਰਨ 'ਚ ਵੀ ਜਿੱਦਾਂ ਮਾੜੀ ਮੋਟੀ ਜਿੱਦਾਂ ਹੈਲਪ ਹੋ ਜਾਊਗੀ, ਪ੍ਰੋਬਲਮ ਮਤਲਬ ਕਿ ਨਹੀਂ ਆਊ। ਦੇਖੋ, ਇਹਦਾ ਜਿਹੜੀ ਪ੍ਰੈਕਟੀਕਲ ਸਲਾਹ ਤਾਂ ਇਹ ਹੈਗੀ ਹੈ ਕਿ ਸਾਰੇ ਜਣੇ ਆਪਣਾ ਗ੍ਰੀਨ ਕਾਰਡ ਵਗੈਰਾ ਜਿਹੜਾ ਲੈਣ ਇੱਥੇ ਅਮਰੀਕਾ ਆ ਕੇ, ਤੇ ਜਿਹੜਾ ਹੁੰਦਾ ਰੀ ਐਂਟਰੀ ਪਰਮਿਟ ਹੁੰਦਾ ਜਿਹੜਾ ਤੁਹਾਨੂੰ 2 ਸਾਲ ਦੀ ਬਾਹਰ ਰਹਿਣ ਦੀ ਇਜਾਜ਼ਤ ਦਿੰਦਾ, ਉਹਨੂੰ ਤੁਸੀਂ ਐਕਸਟੈਂਡ ਵੀ ਕਰ ਸਕਦੇ ਆ, ਵਧਾ ਸਕਦੇ ਆ। ਤੇ ਆ ਜਾਓ, ਇੱਕ ਵਾਰੀ ਵੀਜ਼ਾ ਲੈ ਲਓ, ਇਹਨੂੰ ਨਾ ਮਨਾ ਕਰਿਓ ਕਿਉਂਕਿ ਕਈ ਕੁਛ ਹੋ ਜਾਂਦਾ ਬਾਅਦ 'ਚ, ਹਨਾ, ਡਾਊਨ ਦਾ ਰੋਡ। ਤੇ ਵੀਜ਼ਾ ਲੈ ਕੇ ਤੁਸੀਂ ਐਂਟਰੀ ਮਾਰੋ, ਤੇ ਫਿਰ ਬਾਅਦ 'ਚ ਜਿਹੜਾ ਹੈਗਾ ਇੱਕ ਵਾਰੀ ਰੀ ਐਂਟਰੀ ਪਰਮਿਟ ਲੈ ਕੇ ਜਿਹੜਾ ਚੱਲ ਜਾਓ। ਠੀਕ ਹੈ ਵੀਰ ਜੀ। ਜੀ ਤੇ ਵੀਰ ਜੀ, ਇੱਕ ਫੋਲੋ ਟੂ ਜੁਆਇਨ ਮੈਂ ਪੜ੍ਹ ਰਹੀ ਸੀ ਇੰਟਰਨੈਟ ਤੇ, ਇਹਦਾ ਕੀ ਪ੍ਰੋਸੈਸ ਹੁੰਦਾ? ਨਹੀਂ, ਜਿਹੜਾ ਨਾ ਫੋਲੋ ਟੂ ਜੁਆਇਨ ਜਿਹੜੀ ਹੋਰ ਚੀਜ਼ ਹੁੰਦੀ ਹੈ, ਜਿੱਦਾਂ ਹੁਣ ਇੰਪਲੋਇਮੈਂਟ ਬੇਸਡ ਆ ਜਾਂ ਕਿਸੇ ਨੂੰ ਕਿਸੇ ਦਾ ਗ੍ਰੀਨ ਕਾਰਡ ਉਰੇ ਆਇਆ ਤੇ ਆਲਰੇਡੀ ਪਹਿਲਾਂ ਮੈਰਿਡ ਸੀਗਾ, ਤੇ ਇਹ ਵਾਲੇ ਤੁਹਾਡੇ ਫੋਲੋ ਟੂ ਜੁਆਇਨ ਸਿਨੈਰੀਓ ਨਹੀਂ ਹੈਗਾ, ਠੀਕ ਹੈ। ਤੇ ਉਦਾਂ 824 ਪਟੀਸ਼ਨ ਹੁੰਦੀ ਹੈ, ਉਹਦੇ ਨਾਲ ਤੁਸੀਂ ਫੋਲੋ ਟੂ ਜੁਆਇਨ ਜਿਹੜਾ ਬਾਅਦ 'ਚ ਕਰ ਸਕਦੇ ਆ। ਤੇ ਫੋਲੋ ਟੂ ਜੁਆਇਨ ਜਿਹੜਾ ਪ੍ਰੋਸੈਸ ਥੋੜਾ ਜਿਹਾ ਅਲੱਗ ਆ, ਇਹਦੇ ਵਿੱਚ ਤੁਹਾਡੇ ਲਈ ਬੈਸਟ ਇਹੀ ਰਹਿਣਾ ਕਿ ਆਪਣੀ ਜਿਹੜੀ ਗ੍ਰੀਨ ਕਾਰਡ ਜਿਹੜਾ ਲੈ ਕੇ ਤੇ ਫਿਰ ਇੱਕ ਐਂਟਰੀ ਮਾਰ ਲਓ, ਤੇ ਟਰੈਵਲ ਡਾਕੂਮੈਂਟ ਜਿਹੜਾ ਰੀ ਐਂਟਰੀ ਪਰਮਿਟ ਆ ਉਹ ਲੈ ਲਓ। ਉਹਨਾਂ ਤੁਸੀਂ 2 ਸਾਲ ਦਾ ਕਰਕੇ ਮਿਲਦਾ, ਕਿਉਂਕਿ ਜੇ ਤੁਸੀਂ ਹੁਣ 2 ਸਾਲ ਕਹਿ ਰਹੇ ਆ ਨਾ, ਕਈ ਵਾਰੀ ਤੁਹਾਨੂੰ 2 ਸਾਲ ਤੋਂ ਵੱਧ ਵੀ ਜਿਹੜਾ ਲੱਗ ਸਕਦੇ ਆ, ਰਾਈਟ, ਕਿ ਤੁਹਾਡਾ ਫਿਰ ਪਲਾਨ ਬਦਲ ਗਿਆ। ਜਿਹੜਾ ਰੀ ਐਂਟਰੀ ਪਰਮਿਟ ਆ ਉਹ ਫਿਰ ਦੁਬਾਰਾ ਤੁਸੀਂ 2 ਸਾਲ ਦਾ ਅਪਲਾਈ ਕਰ ਸਕਦੇ ਆ। ਸੋ ਉਹਨਾਂ ਬੰਦਾ 4-5-6 ਸਾਲ ਵੀ ਜੇ ਟਿਕ ਸਕਦਾ ਜੇ ਉਹ ਰਹਿਣਾ ਚਾਹੁੰਦਾ ਹੋਵੇ। ਤੇ ਜਿਹੜੇ ਫੋਲੋ ਟੂ ਜੁਆਇਨ ਜਿਹੜੀ ਕੈਟਾਗਰੀਜ਼ ਆਫਰ ਕਰਦੀਆਂ ਵੀ ਆ, ਫੋਲੋ ਟੂ ਜੁਆਇਨ ਦੇ ਵਿੱਚ 2 ਸਾਲ ਦੇ ਅੰਦਰ ਤੁਹਾਨੂੰ ਫਾਈਲਿੰਗ ਕਰਨੀ ਪੈਂਦੀ ਆ, ਪ੍ਰੋਸੈਸ ਨੂੰ ਲਟਕਾਉਣਾ ਪੈਂਦਾ ਥੋੜਾ ਜਿਹਾ। ਤੇ ਔਨ ਬੈਲੈਂਸ ਜਿਹੜਾ ਤੁਹਾਡੇ ਲਈ ਬੈਸਟ ਇਹੀ ਰਹੂਗਾ ਕਿ ਵੀਜ਼ਾ ਜਿਹੜਾ ਤੁਸੀਂ ਲੈ ਲਓ, ਇਮੀਗ੍ਰੈਂਟ ਵੀਜ਼ਾ। ਧੰਨਵਾਦ ਜੀ। ਗੁਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਰ, ਜੀ ਆਪਾਂ ਪੁੱਛਣਾ ਜੀ, ਲੂਜੀਆਨਾ ਜੇ ਆਪਣਾ ਬੰਦਾ ਜੀ ਕੈਂਪ 'ਚ, ਤੇ ਉੱਥੋਂ ਦਾ ਕਿੰਨਾ ਕੁ ਪ੍ਰੋਸੈਸਿੰਗ 2 ਵੀਕਾਂ ਹੋ ਗਈਆਂ ਜੀ ਉੱਥੇ ਉਹਨੂੰ? ਪ੍ਰੋਸੈਸਿੰਗ ਮਤਲਬ ਆਪਣਾ ਕਿੰਨੀ ਦੇਰ 'ਚ ਬਾਹਰ ਛੱਡੋਗੇ ਵਾਲਾ ਪੁੱਛ ਰਹੇ, ਹੀਅਰਿੰਗ ਦਾ ਪੁੱਛ ਰਹੇ? ਹਾਂਜੀ ਸਰ, ਹਾਂਜੀ ਸਰ। ਮੈਨੂੰ ਭਾਜੀ ਪਤਾ ਨਹੀਂ ਕਿ ਕਿੰਨਾ ਉਹਦੇ ਵਿੱਚ ਲੂਜ਼ੀਆਨਾ ਦੇ ਵਿੱਚ ਰਸ਼ ਇਸ ਵੇਲੇ ਹੈਗਾ, ਉਹ ਤਾਂ ਲੋਕਲ ਹੀ ਲਾਇਰ ਜਿਹੜਾ ਦੱਸ ਸਕਦਾ ਉੱਥੇ। ਠੀਕ ਹੈ ਮੇਰਾ ਜੀ। ਤੇ ਬਾਕੀ ਇਹ ਹੈ ਕਿ ਜਿਹੜੇ ਡਿਟੇਨਡ ਕੇਸ ਆ ਉਹਨਾਂ ਨੂੰ ਬਾਹਲੀ ਦੇਰ ਤਾਂ ਨਹੀਂ ਰੱਖਦੇ, 3 ਕੁ ਮਹੀਨਿਆਂ 'ਚ ਸਾਰਿਆਂ ਦਾ ਜਿਹੜਾ ਹੈਗਾ ਉਹ ਕੁਛ ਨਾ ਕੁਛ ਜਵਾਬਦੇਹੀ ਕਰਦੇ ਹੀ ਆ। ਠੀਕ ਹੈ ਸਰ। ਧੰਨਵਾਦ ਜੀ। ਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੁਲਾਈ ਮਹੀਨੇ ਮੇਰੀ ਨਾ ਡੇਟ ਹੋਈ ਸੀ ਨਿਊਯਾਰਕ ਫਾਈਨਲ, ਤੇ ਸਵਾਲ ਜਵਾਬ ਸਾਰੇ ਹੋ ਗਏ ਸੀ, ਜਦੋਂ ਫੈਸਲਾ ਦੇਣਾ ਸੀ ਟਾਈਮ ਹੋ ਗਿਆ ਸੀ। ਉਹਨਾਂ ਨੇ ਮੇਰੀ ਨਾ ਡੇਟ ਪਾਈ ਅੱਗੇ ਦਸੰਬਰ 'ਚ ਹੁਣ ਫੇਰ ਅੱਗੇ ਕਰਤੀ ਹੈ 26 ਮਈ ਨੂੰ ਅੱਗੇ। ਤੇ ਇਹਦਾ ਕੋਈ ਪ੍ਰੋਸੀਜਰ ਹੈ ਸਰ, ਕੋਈ ਫਾਸਟ ਹੋ ਜਾਏ ਇਹਦਾ? ਪਾਸ ਹੋ ਜਾਵੇ ਮਤਲਬ ਬਿਆਨ ਪੂਰੇ ਹੋ ਗਏ? ਮਤਲਬ ਛੇਤੀ ਹੋ ਜਾਏ, ਆ ਬਿਆਨ ਪੂਰੇ ਹੋ ਗਏ, ਖਾਲੀ ਫੈਸਲਾ ਦੇਣਾ ਹੋਣਾ। ਤੇ ਮਈ 2025 ਪਾਇਆ? 26 ਪਾਇਆ, ਮਈ 26। ਜੇ ਹਾਂਜੀ, ਮੋਸ਼ਨ ਟੂ ਐਡਵਾਂਸ ਕਰਕੇ ਦੇਖ ਲਓ ਉਹਨੂੰ, ਜੇ ਕਰਦੇ ਆ। ਠੀਕ ਹੈ, ਧੰਨਵਾਦ ਜੀ। ਜਗਮੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਿਟੀਜ਼ਨ ਹਾਂ ਜੀ। ਮੈਂ I-130 ਪੇਰੈਂਟਸ ਦਾ ਪਾਇਆ ਹੋਇਆ ਹੈ, ਤੇ ਮੈਂ ਉਹਨਾਂ ਦਾ B1 B2 ਲਵਾਇਆ ਸੀ। ਮੇਰਾ ਕੁਐਸਚਨ ਇਹ ਹੈ ਕਿ ਫਸਟ ਟਾਈਮ ਉਹ ਅਜੇ ਆਏ ਨਹੀਂ ਹੈ, ਔਰ DS 160 ਤੇ ਅਸੀਂ 2 ਵੀਕ ਲਿਖਿਆ ਸੀ ਕਿ ਟਰੈਵਲ ਕਰਨਾ ਹੈ।
ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਅਗਰ ਕੋਈ ਚਾਂਸ ਹੈਗਾ ਵੀ ਫਸਟ ਟਾਈਮ ਵੀ ਉਹ ਜ਼ਿਆਦਾ ਟਾਈਮ ਲਈ ਰੁਕ ਪਾਣ, ਕਾਫੀ 올ਡ ਏਜ 'ਚ ਨੇ ਪੇਰੈਂਟਸ ਮੇਰੇ। ਨਹੀਂ, ਵੀਜ਼ਾ ਲੱਗ ਗਿਆ ਕਿ ਲੱਗਣਾ ਜੇ? ਵੀਜ਼ਾ ਲੱਗ ਚੁੱਕਾ, ਟਰੈਵਲ ਨਹੀਂ ਕੀਤਾ ਅਜੇ। ਉਹ ਤਾਂ ਭਾਜੀ ਜਦੋਂ ਬਾਰਡਰ ਤੇ ਆਉਂਦੇ ਆ ਸਾਰਿਆਂ ਨੂੰ ਤਕਰੀਬਨ ਆਟੋਮੈਟਿਕਲੀ 6 ਮਹੀਨੇ ਦਿੰਦੇ ਆ, ਤੁਹਾਨੂੰ ਆਨਲਾਈਨ I-94 ਚੈੱਕ ਕਰਨਾ ਪੈਣਾ। ਡੀਫਾਲਟ ਉਹ 6 ਮਹੀਨੇ ਜਿਹੜਾ ਦੇ ਦਿੰਦੇ ਆ, ਪਰ ਆਫ ਕੋਰਸ ਕਈ ਵਾਰੀ ਘੱਟ ਵੀ ਦੇ ਸਕਦੇ ਆ। ਉਹਦਾ ਹੁਣ ਜਦੋਂ ਬਾਰਡਰ ਤੇ ਆਉਗੇ ਉਹਨਾਂ ਨੇ ਫਿਰ ਦੁਬਾਰਾ ਪੁੱਛਣਾ ਕਿ ਬਾਈ ਕਿੰਨੀ ਦੇਰ ਤੁਸੀਂ ਰੁਕਣਾ ਇੱਥੇ, ਕੀ ਹਿਸਾਬ ਕਿਤਾਬ ਆ, ਬੰਦੇ ਦੇ ਪਲਾਨ ਚੇਂਜ ਹੁੰਦੇ ਰਹਿੰਦੇ ਆ, ਤੁਸੀਂ ਦੱਸ ਦਿਓ ਕਿ ਇੰਨੀ ਦੇਰ ਆਪਾਂ ਰੁਕਣਾ ਚਾਹੁੰਦੇ ਆ ਤੇ ਫਿਰ ਚੱਲ ਜਾਣਾ। ਓਕੇ ਜੀ, ਇੱਕ ਲਾਸਟ ਕੁਐਸਚਨ ਹੈ ਜੀ, ਫੋਲੋਅਪ। ਜੀ ਅਗਰ ਸਰਟਨ ਟਾਈਮ ਲਈ ਆਉਂਦੇ ਨੇ ਤੇ ਵਾਪਸ ਟਾਈਮ, ਫॉर एग्जांपल ਉਹ ਬਾਹਰ ਰਹਿ ਕੇ ਵਾਪਸ ਆਉਣਾ ਚਾਹੁੰਦੇ ਨੇ ਤੇ ਈਅਰ ਰੁਕਣਾ ਪੈਂਦਾ ਹੈ ਜਾਂ ਕਿਸੇ ਕੰਟਰੀ ਜਾ ਕੇ ਵਾਪਸ ਆ ਸਕਦੇ ਨੇ ਜਿੱਦਾਂ ਕੈਨੇਡਾ ਵਗੈਰਾ? ਕੈਨੇਡਾ ਤਾਂ ਨਹੀਂ ਲੱਗਦੇ, ਅਮਰੀਕਾ ਦੇ, ਮੈਕਸੀਕੋ ਹੋ ਗਿਆ, ਕੈਨੇਡਾ ਹੋ ਗਿਆ, ਜਿਹੜੇ ਇਹਨਾਂ ਦੇ ਖੁਦ ਦੇ ਟੈਰੀਟਰੀਜ਼ ਆ, ਉਹਦੇ ਨਾਲ ਤੁਹਾਡਾ ਜਿਹੜਾ ਦੁਬਾਰਾ ਤੁਹਾਡਾ ਰੀਸੈਟ ਨਹੀਂ ਹੁੰਦਾ, ਉਹੀ ਜਿਹੜਾ I-94 ਸੇਮ ਹੀ ਚੱਲਦਾ ਰਹਿੰਦਾ, ਜਿਹੜੀ ਐਂਟਰੀ 6 ਮਹੀਨੇ ਵਾਲੀ ਹੁੰਦੀ ਹੈ। ਤੇ ਨਾਨ ਕੰਟੇਜੀਅਸ ਟੈਰੀਟਰੀ ਜਿੱਦਾਂ ਹੁਣ ਤੁਸੀਂ ਕੋਸਟਾ ਰੀਕਾ ਚੱਲ ਗਏ, ਅੱਗੇ ਹੋਰ ਚੱਲ ਗਏ, ਪੇਰੂ ਵਗੈਰਾ ਚੱਲ ਗਏ, ਉਸ ਤੋਂ ਬਾਅਦ ਤੁਸੀਂ ਵਾਪਸ ਜਦੋਂ ਆਉਂਦੇ ਆ ਫਿਰ ਤੁਹਾਡਾ ਜਿਹੜਾ ਕਲੌਕ ਜਿਹੜੀ ਰੀਸੈਟ ਹੋ ਜਾਂਦੀ ਹੈ। ਤੇ ਉਹਨਾਂ ਨੇ ਬੇਸਿਕਲੀ ਇਹ ਦੇਖਣਾ ਹੁੰਦਾ ਕਿ ਇਹਨਾਂ ਦਾ ਪੈਟਰਨ ਜਿਹੜਾ ਟਰੈਵਲ ਕਰਨ ਦਾ ਕੀ ਹੈਗਾ, ਕਿ ਇਹ ਕਿਤੇ ਇਦਾਂ ਤਾਂ ਨਹੀਂ ਕਿ ਟੂਰਿਸਟ ਵੀਜ਼ੇ ਦੇ ਹਿਸਾਬ ਬਹਾਨੇ ਨਾਲ ਇੱਥੇ ਰਹੀ ਜਾ ਰਹੇ ਆ, ਹਨਾ। ਤੇ ਐਟ ਸਮ ਪੁਆਇੰਟ ਉਹਨਾਂ ਨੂੰ ਰੋਕਿਆ ਵੀ ਜਾ ਸਕਦਾ, ਵਾਰਨਿੰਗ ਵੀ ਦੇ ਸਕਦੇ ਆ, ਤੇ ਕਈਆਂ ਦਾ ਵੀਜ਼ਾ ਵੀ ਕੈਂਸਲ ਕਰ ਸਕਦੇ ਜਿਹਨਾਂ ਨੂੰ ਲੱਗੇ ਕਿ ਇਹ ਅਬਿਊਜ਼ ਕਰ ਰਹੇ ਆ। ਥੈਂਕ ਯੂ ਸੋ ਮਚ ਜੀ। ਧੰਨਵਾਦ ਜੀ। ਜਤਿੰਦਰ ਸਿੰਘ ਜੀ, ਜਤਿੰਦਰ ਜੀ, ਇੰਦਰਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਤੇ ਦੋਵਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਮੇਰਾ ਸਵਾਲ ਵੈਰੀ ਸਿੰਪਲ ਹੈ। ਤੇ ਜਿਵੇਂ UVJ ਚ ਟਾਈਮ ਲੱਗ ਰਿਹਾ ਤੇ ਫਾਦਰ ਸਨ ਐਂਡ ਡੈਡ ਦੀ ਪਟੀਸ਼ਨ ਜਿਹੜੀ ਫਾਈਲ ਕੀਤੀ ਹੋਈ ਹੈ ਉਹ ਸਤੰਬਰ 2011 ਦੀ ਫਾਈਲ ਕੀਤੀ ਹੋਈ ਆ, ਤੇ ਆਪਾਂ ਇੱਕ ਸਾਲ ਪਹਿਲਾਂ ਜੇ ਆਪਾਂ ਉਹਨੂੰ ਪਟੀਸ਼ਨ ਨੂੰ ਇੱਥੇ ਰਹਿੰਦੇ ਹੋਏ ਵੀ ਕਰ ਸਕਦੇ ਹਾਂ, ਕੀ ਉਹਨੂੰ ਕਰ ਸਕਦੇ ਹਾਂ ਕੰਟੀਨਿਊ ਜਾਂ ਉਹਨੂੰ ਰੀਓਪਨ ਕਰ ਸਕਦੇ ਹਾਂ? ਭਾਜੀ ਫੈਕਟਸ ਵਿੱਚ ਬਹੁਤ ਜ਼ਿਆਦਾ ਮਿਸ ਹੋ ਗਏ, ਮਤਲਬ ਬੰਦੇ ਪਹਿਲਾਂ ਜਿਹੜੇ ਹੈਗੇ ਆ ਇਮੀਗ੍ਰੈਂਟ ਉਹ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਆ। ਹਾਂਜੀ, ਮੈਂ ਆਪਣੀ ਗੱਲ ਕਰਦਾ, ਅਮਰੀਕਾ 'ਚ ਰਹਿੰਦੇ ਆ। ਤੇ ਸੈਕੰਡ ਗੱਲ ਹੈ ਵੀ ਉਹ ਤੇ ਵੀਜ਼ਾ ਸਟੇਟਸ ਕੀ ਹੈਗਾ, ਕੱਚੇ ਆ ਕਿ ਪੱਕੇ ਆ? ਅਸਾਈਲਮ ਲੱਗੀ ਸੀ, ਡਿਪੋਰਟੇਸ਼ਨ ਲੱਗੀ ਸੀ, ਹੋਰ ਬੜੀਆਂ ਸਾਰੀਆਂ ਚੀਜ਼ਾਂ ਤੁਸੀਂ ਖਾ ਗਏ ਵਿੱਚੋਂ ਦੀ। ਹਾਂਜੀ, ਡਿਪੋਰਟੇਸ਼ਨ ਲੱਗੀ ਸੀਗੀ, ਪਰ ਹੁਣ ਇਸ ਟਾਈਮ ਵਰਕ ਪਰਮਿਟ ਹੈਗਾ, ਬੋਨਾਫਾਈਡ UVJ ਦੇ ਵਿੱਚ ਮਿਲਿਆ ਹੋਇਆ ਹੈ। ਹਾਂਜੀ, ਦੇਖੋ ਜਿਹੜੀ ਫੈਮਿਲੀ ਪਟੀਸ਼ਨ ਆ ਨਾ, ਜੇ ਤੁਹਾਡੇ ਡਿਪੋਰਟੇਸ਼ਨ ਲੱਗੀ ਹੋਈ ਆ, ਉਹਨਾਂ ਤੁਸੀਂ ਇੱਥੇ ਪੱਕੇ ਨਹੀਂ ਹੋ ਸਕਦੇ। ਹੁਣ ਸਟੇਟਸ ਲੀਗਲ ਉਹਨਾਂ ਨੇ ਵਰਕ ਪਰਮਿਟ ਕਰਤਾ ਹੈਗਾ, ਨਹੀਂ ਉਹਨੂੰ ਲੀਗਲ ਨਹੀਂ ਮੰਨਦੇ, ਵਰਕ ਪਰਮਿਟ ਨੂੰ ਲੀਗਲ ਨਹੀਂ ਮੰਨਦੇ। ਠੀਕ ਹੈ ਜੀ, ਠੀਕ। ਤੁਸੀਂ ਆਪਣੇ ਨਾਲ ਬਹਿ ਕੇ ਵਕੀਲਾਂ ਯਾਰ ਡਿਟੇਲ 'ਚ ਗੱਲ ਕਰੋ, ਕਈ ਸਾਰੀਆਂ ਚੀਜ਼ਾਂ ਤੁਹਾਡੀਆਂ ਚੱਲ ਰਹੀਆਂ, ਯੂ ਵੀਜ਼ਾ ਵੀ ਹੈ, ਡਿਪੋਰਟੇਸ਼ਨ ਵੀ ਹੈ, ਉਹਨਾਂ ਬਹਿ ਕੇ ਜਿਹੜੀ ਗੱਲ ਕਰੋ ਕਿੱਦਾਂ ਪ੍ਰੋਸੀਡਿੰਗਸ ਵਾਲਾ ਰੀਓਪਨ ਹੋ ਸਕਦੀਆਂ, ਟਰਮੀਨੇਟ ਹੋ ਸਕਦਾ, ਕਾਫੀ ਲੰਬਾ ਡਿਸਕਸ਼ਨ ਆ। ਤੇ ਜਿਹੜਾ ਤੁਸੀਂ ਹੁਣ ਜਿੱਦਾਂ ਬੜਾ ਸਿੰਪਲਫਾਈ ਕਰਕੇ ਸਵਾਲ ਜਿਹੜਾ ਪੁੱਛਦੇ ਆ ਕਿ ਇਦਾਂ ਸੀਗਾ, ਇਹ ਤਾਂ ਹੁਣ ਮੈਂ ਕਿਹਾ ਵਿੱਚ ਐਂ ਲੱਗਦਾ ਕਿ ਜਿਹੜੇ ਪੰਗੇ ਹੋਰ ਕਈ ਸਾਰੇ ਆ, ਕਿਉਂ ਡਿਪੋਰਟੇਸ਼ਨ ਲੱਗੀ, ਕਿੱਦਾਂ ਲੱਗੀ, ਚਲੋ ਡਿਟੇਲ 'ਚ ਬਹਿ ਕੇ ਆਪਣੇ ਵਕੀਲ ਨਾਲ ਜਿਹੜੀ ਸਲਾਹ ਕਰੋ ਇਹਦੇ ਉੱਤੇ। ਸੋ ਬਿਲਕੁਲ, ਮੈਨੂੰ ਲੱਗਦਾ ਉਹ ਤੁਹਾਡੇ ਕਸਟਮਰ ਆ, ਬਾਅਦ 'ਚ ਕਾਲ ਕਰ ਲਿਓ ਇੰਦਰ ਜੀ ਭਾਜੀ, ਨੋ ਪ੍ਰੋਬਲਮ। ਅਗਲੇ ਕਾਲਰ ਸਾਡੇ ਮਨਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਟਰਕਿਆਨਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ 2016 ਵਿੱਚ ਗ੍ਰੀਨ ਕਾਰਡ ਤੇ ਆਪਣੇ ਬੇਟੇ ਦਾ ਅਪਲਾਈ ਕਰਿਆ ਤਾ ਜੀ। ਜੀ। ਤੇ ਮੇਰਾ ਜਨਵਰੀ 2017 ਚ ਅਪਰੂਵਲ ਲੈਟਰ ਆ ਗਿਆ ਤਾ ਜੀ। ਉਸ ਤੋਂ ਬਾਅਦ ਜੀ 8 ਸਾਲ ਹੋ ਗਏ ਜੀ, ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਜੀ। ਬੇਟਾ ਅਨਮੈਰਿਡ ਹੈ ਜੀ। ਅਨਮੈਰਿਡ? ਤੇ ਤੁਸੀਂ US ਸਿਟੀਜ਼ਨ? ਹਾਂਜੀ ਹਾਂ, USA ਸਿਟੀਜ਼ਨ ਹੁਣ ਮੈਂ 2022 ਚ ਹੋਇਆ ਜੀ। ਪਹਿਲਾਂ ਮੈਂ ਗ੍ਰੀਨ ਕਾਰਡ ਤੇ ਅਪਲਾਈ ਕਰਿਆ ਤਾ ਜੀ। ਅਨਮੈਰਿਡ ਦਾ, ਠੀਕ ਹੈ। ਸੋ ਕਿਹੜੇ ਸਾਲ 'ਚ ਕੀਤਾ ਸੀਗਾ ਤੁਸੀਂ? 2016 ਦਸੰਬਰ ਦੇ ਵਿੱਚ ਕਰਿਆ, ਅਪਰੂਵਲ ਲੈਟਰ ਆਇਆ ਜੀ 2017 ਜਨਵਰੀ ਜੀ। ਉਹ 2015 ਅਕਤੂਬਰ ਦਾ ਚੱਲਦਾ ਪਿਆ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਆਪਣਾ ਜਿਹੜਾ ਸਿਟੀਜ਼ਨ ਜਿਹੜਾ ਸਰਟੀਫਿਕੇਟ ਦੇ ਕੇ ਅਪਡੇਟ ਕਰਦੇ ਉਹਨਾਂ ਨੂੰ, ਤਾਂ ਕਿ ਕੈਟਾਗਰੀ ਚੇਂਜ ਹੋ ਜਾਏ। ਸੋ ਇਦਾਂ ਨਾ ਹੋਵੇ ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਸਿਟੀਜ਼ਨ ਬਣ ਗਏ ਤੇ ਦੂਜੀ ਕੈਟਾਗਰੀ 'ਚ ਤੁਹਾਨੂੰ ਚਲਾਈ ਜਾਣ। ਭੇਜਣਾ ਜ਼ਰੂਰੀ ਹੈ ਜੀ ਇਹ। ਤੁਹਾਡੇ ਫਾਇਦੇ ਦੀ ਗੱਲ ਹੀ ਹੈ, ਨਹੀਂ ਤਾਂ ਫਿਰ ਮੈਂ ਕਿਹਾ ਬਾਅਦ 'ਚ ਤੁਹਾਨੂੰ ਸਰਪ੍ਰਾਈਜ਼ ਨਾ ਕਿਤੇ ਮਿਲੇ ਕਿ ਕੈਟਾਗਰੀ ਗਲਤ ਹੋ ਗਈ ਹੈ। ਸੋ ਹਾਂਜੀ, ਜ਼ਰੂਰੀ ਹੈ ਭੇਜਣਾ। ਚੇਂਜ ਕਰਾਉਣਾ ਪਊਗਾ ਜੀ। ਹਾਂਜੀ ਹਾਂਜੀ, ਕਿਉਂਕਿ ਨਾ ਦੇਖੋ, ਜੇ ਕਈ ਵਾਰੀ ਗ੍ਰੀਨ ਕਾਰਡ ਵਾਲੀ ਹੁਣ ਜਿੱਦਾਂ ਕੈਟਾਗਰੀ ਛੇਤੀ ਥੋੜੀ ਤੇਜ਼ ਚੱਲਦੀ ਹੈ, ਰਾਈਟ? ਉਹਨਾਂ ਦੇ ਐਡਵਾਂਸ ਚੱਲਣ ਦੇ ਆ, 2016 ਦੇ ਚੱਲਣ ਦੇ ਆ। ਤੇ ਹੁਣ ਤੁਸੀਂ ਐਪਲੀਕੇਸ਼ਨ ਭਰ ਕੇ ਚੱਲ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇਹਦਾ ਤਾਂ ਫਾਦਰ ਸਿਟੀਜ਼ਨ ਬਣ ਗਏ ਆ ਹੁਣ,
ਤੇ ਉਹਨਾਂ ਨੇ ਫਿਰ ਵੀਜ਼ਾ ਰਿਜੈਕਟ ਜਿਹੜਾ ਕਰ ਦੇਣਾ, ਕਿਉਂਕਿ ਕੈਟਾਗਰੀ ਰਾਈਟ ਨਹੀਂ ਹੈਗੀ, ਫਿਰ ਪੈਸੇ ਵੀ ਟਾਈਮ ਵੀ ਖਰਾਬ ਹੋਊਗਾ। ਸੋ ਉਹਨੂੰ ਬਿਲਕੁਲ ਜ਼ਰੂਰ ਭੇਜੋ। ਤੇ ਕਈਆਂ ਨਾਲ ਤਾਂ ਏਦਾਂ ਵੀ ਹੋਇਆ ਕਿ ਉਹਨਾਂ ਨੂੰ ਉਹ ਗ੍ਰੀਨ ਕਾਰਡ ਵਗੈਰਾ ਉਹਨਾਂ ਨੂੰ ਵੀਜ਼ਾ ਦੇ ਦਿੱਤਾ, ਆ ਗਏ ਇੱਥੇ, ਤੇ ਅਲਟੀਮੇਟਲੀ ਤਾਂ ਕਈਆਂ ਦੇ ਸਿਟੀਜ਼ਨ ਜਦੋਂ ਉਹ ਭਰਦੇ ਆ ਉੱਤੇ ਵੀ ਜਾ ਕੇ ਜਿਹੜੇ ਗ੍ਰੀਨ ਕਾਰਡ ਰਿਵੋਕ ਕੀਤੇ ਆ ਕਿ ਸਾਡੇ ਕੋਲ ਗਲਤੀ ਨਾਲ ਜਿਹੜਾ ਦੇ ਹੋ ਗਿਆ ਸੀਗਾ, ਰਾਈਟ। ਸੋ ਇਹਨੂੰ ਸਹੀ ਜਿਹੜਾ ਸਟੈਪ ਲਓ ਇਹਦੇ ਵਿੱਚ ਤੇ ਅਪਡੇਟ ਕਰੋ ਤੇ ਕੈਟਾਗਰੀ ਚੇਂਜ ਕਰਾਓ। ਠੀਕ ਹੈ ਜੀ, ਥੈਂਕ ਯੂ ਜੀ। ਬਲਵਿੰਦਰ ਕੌਰ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਵਾ ਕਿ ਅਸੀਂ ਭੈਣ ਭਰਾਵਾਂ ਦੇ ਜਿੱਦਾਂ ਉਹ 2006 ਚ ਕੇਸ ਕੀਤੇ ਆ ਤੇ ਉਹ ਸਤੰਬਰ ਤੇ ਅਕਤੂਬਰ ਮਹੀਨੇ ਦੇ ਆ ਕਿ ਅਗਸਤ ਕਹਿੰਦੇ ਚੱਲਦਾ, ਤੇ ਤੁਹਾਨੂੰ ਕੋਈ ਚਿੱਠੀਆਂ ਨਹੀਂ ਆਈਆਂ ਨਾ ਸਾਨੂੰ ਆਈਆਂ। ਮਾਰਚ 2006 ਚੱਲਦਾ ਪਿਆ, ਆ ਜਾਣੀ ਚਾਹੀਦੀ ਚਿੱਠੀ। ਉਹਨਾਂ ਨਾਲ ਤੁਸੀਂ ਜਿਹੜਾ ਫੋਲੋ ਅਪ ਕਰ ਲਓ NVC ਵਾਲਿਆਂ ਨਾਲ। ਅਸੀਂ ਫੋਨ ਕੀਤਾ ਸੀ, ਉਹ ਕਹਿੰਦੇ ਇੱਥੇ ਤਾਂ ਸਭ ਕੁਝ ਠੀਕ ਆ, ਤੇ ਉਹਨਾਂ ਨੇ ਉੱਥੇ ਦਾ NVC ਵਾਲਿਆਂ ਦਾ ਦਿੱਤਾ ਕਿ ਉਹ ਫੋਨ ਜਿਹੜਾ ਉਹ ਨੰਬਰ ਚੱਲਦਾ ਨਹੀਂ, ਬਾਕੀ ਸਭ ਕੁਝ ਸੇਮ ਹੈ। ਉਹ ਕਹਿੰਦੇ ਸਭ ਕੁਝ ਠੀਕ ਆ। ਇਹਦੀ ਨਾ ਆਨਲਾਈਨ ਤੁਸੀਂ ਇਨਕੁਆਇਰੀ ਭਰੋ, ਜਿੱਤੋਂ ਫਾਰਮ ਭਰਾਇਆ ਉਹਨਾਂ ਨੂੰ ਪੁੱਛੋ ਕਿ ਕਿੱਦਾਂ ਕੰਟੈਕਟ ਕਰਨਾ NVC ਵਾਲਿਆਂ ਨੂੰ। ਉਹਨਾਂ ਨੇ ਸਾਨੂੰ ਨੰਬਰ ਦਿੱਤਾ, ਉਹਨਾਂ ਨੇ ਉਹੀ ਦੱਸਿਆ ਸੀ ਕਿ ਤੁਸੀਂ ਇਹਨੂੰ ਫੋਲੋ ਕਰੋ, ਇੱਥੇ ਤੁਸੀਂ ਉੱਥੇ ਜਾਓ, ਤੁਸੀਂ ਇਨਕੁਆਇਰੀ ਤੇ ਭਰੋ। ਹਾਂਜੀ, ਉਹੀ ਆ ਜਿਹੜੀ ਇਨਕੁਆਇਰੀ ਕਰਕੇ ਨਾ, ਉਹੀ ਜਿਹੜਾ ਐਵਨਿਊ ਰਹਿੰਦਾ। ਕੋਈ ਲਾਈਵ ਲੂਈਵ ਤਾਂ ਨਹੀਂ ਉਹਨਾਂ ਨੇ ਗੱਲ ਕਰਕੇ ਤੁਹਾਡਾ ਮੁੱਦਾ ਸੋਲਵ ਕਰਨਾ, ਬਟ ਕੋਰਸਪੋਂਡੈਂਸ ਤੁਸੀਂ ਆਪਣੀ ਜਾਰੀ ਰੱਖੋ। ਮਾਰਚ 2006 ਚੱਲਦਾ ਵਾ, ਤੇ ਇਹਨੂੰ ਫੋਲੋ ਅਪ ਕਰੋ। ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ 6 ਮਹੀਨਿਆਂ ਚ ਉਹਨਾਂ ਦਾ ਨੰਬਰ ਲੱਗ ਜਾਣਾ। ਇਹ ਹੁਣ ਮਾਰਚ 6 ਤੇ ਖੜਿਆ ਰਹਿਣਾ ਕਈ ਚਿਰ। ਧੰਨਵਾਦ। ਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਜਿਹੜੇ ਵੀਜ਼ਾ ਨੰਬਰ ਹੁੰਦੇ ਨਾ, ਅਕਤੂਬਰ ਚ ਜ਼ਿਆਦਾ ਜਿਹੜੇ ਰਿਲੀਜ਼ ਹੁੰਦੇ ਆ। ਅਕਤੂਬਰ ਚ ਇਹ ਜਿਹੜਾ ਹਰ ਸਾਲ ਦੀ ਅਕਤੂਬਰ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਆ, ਤੇ ਉਦੋਂ ਇਹ ਜਿੰਨਾ ਐਡਵਾਂਸ ਹੋਣਾ ਹੁੰਦਾ ਹੋ ਜਾਂਦਾ, ਤੇ ਫਿਰ ਮੁੜ ਕੇ ਸਾਲ ਪੂਰਾ ਜਿਹੜਾ ਸਲੋ ਹੀ ਜਿਹੜਾ ਕੰਮ ਚੱਲਦਾ। ਤੇ ਹੁਣ ਇਹ ਕਿਹਾ ਨਹੀਂ ਜਾ ਸਕਦਾ ਕਿ ਜਿਹੜੇ ਸਤੰਬਰ 2006 ਵਾਲੇ ਉਹਨਾਂ ਦਾ ਨੰਬਰ ਲੱਗੂਗਾ ਸਾਲ ਚ, ਨਹੀਂ ਲੱਗੂਗਾ ਕਿ ਉਹਨਾਂ ਦਾ 2-3 ਸਾਲ ਹੋਰ ਵੇਟ ਕਰਨੀ ਪੈਣੀ। ਇਹਦੇ ਬਾਰੇ ਨਹੀਂ ਕੋਈ ਕਹਿ ਸਕਦਾ ਕੁਛ। ਧੰਨਵਾਦ। ਸਤਿ ਸ਼੍ਰੀ ਅਕਾਲ। ਸੋਸ਼ਲ ਮੀਡੀਆ ਤੇ ਕੁਝ ਕੁਐਸਚਨ ਹੈਗੇ। ਇੱਕ ਹੈਗੇ ਆ ਵੀ ਕਹਿੰਦੇ ਵੀ 22 ਜੁਲਾਈ 2023 ਚ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਚ ਇੰਟਰਵਿਊ ਹੋਈ ਸੀ। ਅਸਾਈਲਮ ਕੇਸ ਦੀ ਅੱਜ ਤੱਕ ਡਿਸੀਜਨ ਨਹੀਂ ਆਇਆ, ਕੀ ਕਰਨਾ ਚਾਹੀਦਾ? ਫੋਲੋ ਅਪ ਹੀ ਕਰ ਸਕਦੇ ਆ, ਉਹ ਟਾਈਮ ਲਾ ਦਿੰਦੇ ਕਈ ਵਾਰੀ ਆਪਣਾ। ਠੀਕ ਆ ਜੀ। ਤੇ ਇੱਕ ਹੋਰ ਹੈਗੇ ਆ ਵੀ ਮਾਈ ਸਪਾਊਸ ਗੋਟ RFE ਟੂ ਰੀਸੈਂਡ ਕੰਪਲੀਟ I-485 ਫਾਰਮ, no other document, asylum case B1 V2 be applied together but no update to my I-485. Is there a way if I can refill and send my I-485 before USCIS issue and free for an RFE for same reason? ਦੇਖੋ, ਇਹ ਤਾਂ ਹੁਣ ਪਹਿਲਾਂ ਦੇਖਣਾ ਪੈਣਾ ਕਿ RFE ਲੱਗੀ ਕਿਉਂ ਆ, ਕਿ ਤੁਸੀਂ 485 ਐਲੀਜੀਬਲ ਵੀ ਹੈਗੇ ਫਾਈਲ ਕਰਨ ਦੇ ਕਿ ਨਹੀਂ। ਪਹਿਲੀ ਚੀਜ਼ ਤਾਂ ਹੋਆ, ਜੇ ਤੁਸੀਂ ਮੰਨ ਲਓ ਐਲੀਜੀਬਲ ਹੈਗੇ ਆ, ਰਾਈਟ। ਤੇ ਸੈਕੰਡ ਕੁਐਸਚਨ ਇਹ ਆ ਜਾਂਦਾ ਕਿ ਤੁਸੀਂ ਪ੍ਰੋਪਰਲੀ ਉਹਨੂੰ ਫਾਈਲ ਕਰ ਰਹੇ ਆ ਕਿ ਨਹੀਂ ਕਰ ਰਹੇ। ਸੋ ਮੈਨੂੰ ਨਹੀਂ ਪਤਾ ਹੁਣ RFE ਕਾਹਦੀ ਆ, ਤੇ ਜੇ ਤੁਹਾਡੇ ਕੋਲ ਨਹੀਂ ਇਹ ਕਰ ਹੋ ਰਿਹਾ ਤਾਂ ਵਕੀਲ ਬਕੂਲ ਹਾਇਰ ਕਰੋ ਕੋਈ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਜੀ, ਸਾਡੀ ਇੱਥੇ ਰਿਸ਼ਤੇਦਾਰ ਹੈ ਜੀ, ਕੁੜੀ 19 ਸਾਲ ਭਾਜੀ ਉਮਰ ਹੈ ਜੀ ਕੁੜੀ ਦੀ, ਇੱਥੇ ਕੈਨੇਡਾ ਆਈ ਹੈ ਜੀ ਸਟੂਡੈਂਟ ਵੀਜ਼ੇ ਤੇ। ਤੇ ਉਹਦੇ ਕੋਲ ਹੁਣ ਅਮਰੀਕਾ ਦਾ ਵੀਜ਼ਾ ਵੀ ਹੈ ਜੀ, ਅਮਰੀਕਾ ਦਾ ਵੀਜ਼ਾ ਉਹਨੂੰ ਮਿਲ ਗਿਆ। ਤੇ ਕੀ ਉਹ ਜੇ ਅਮਰੀਕਾ ਵਿੱਚ ਆ ਜਾਂਦੀ ਹੈ ਤੇ ਗਾਰਡੀਅਨਸ਼ਿਪ ਦਾ ਕੇਸ ਲਾ ਸਕਦੇ ਆ ਉਹਦਾ? ਨਹੀਂ ਭਾਜੀ, ਏਦਾਂ ਤਾਂ ਨਹੀਂ ਇਹਦੇ ਵਿੱਚ ਸਲਾਹ ਦੇ ਦਿੱਤੀ ਜਾ ਸਕਦੀ, ਤਾਂ ਫਰਾਡ ਹੋ ਜਾਣਾ। ਕਿਉਂਕਿ ਹੁਣ ਜਿੱਦਾਂ ਉਹਨੇ ਬਾਰਡਰ ਤੇ ਆਉਣਾ ਤਾਂ ਉਹਨੂੰ ਸੱਚ ਦੱਸ ਕੇ ਆਉਣਾ ਪੈਂਦਾ, ਤੇ ਐਜ਼ ਅ ਲਾਇਰ ਵੀ ਆਪਾਂ ਤੁਹਾਨੂੰ ਉਹੀ ਕਹਾਂਗੇ ਕਿ ਸੱਚ ਦੱਸ ਕੇ ਆਓ, ਰਾਈਟ। ਹੁਣ ਟੂਰਿਸਟ ਵੀਜ਼ੇ ਤੇ ਆਊਗੀ ਉਹ, ਤਾਂ ਓਬਵੀਅਸਲੀ ਉਹ ਤਾਂ ਹੀ ਆਊਗੀ ਨਾ ਜੇ ਉਹਨੇ ਵਾਪਸ ਜਾਣਾ, ਰਾਈਟ। ਸੋ ਆਹ ਚੀਜ਼ ਤੇ ਨਹੀਂ ਸਲਾਹ ਆਪਾਂ ਦੇ ਸਕਦੇ। ਆਵਾਜ਼ ਨਹੀਂ ਆ ਰਹੀ ਤੁਹਾਡੀ। ਹਾਂਜੀ, ਹਰਗੁਰਪ੍ਰੀਤ ਸਿੰਘ ਜੀ। ਜੀ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਕਾਲ ਡਿਸਕਨੈਕਟ ਹੋ ਗਈ ਸੀ, ਲੋਕੇਸ਼ਨ ਵਾਲੇ ਮੁੱਦਾ ਭਾਜੀ ਗੱਲ ਕੀਤੀ ਸੀ ਨਾ ਕਿ ਨਿਊਯਾਰਕ ਦਾ ਮੂਵ ਹੋਇਆ ਸੀ ਕੈਲੀਫੋਰਨੀਆ ਕੇਸ, ਉਹਦੇ ਬਾਰੇ ਦੁਬਾਰਾ ਬੋਲਿਓ ਭਾਜੀ। ਹਾਂਜੀ ਭਾਈ, ਮੇਰਾ ਕੇਸ ਤਾਂ ਨਿਊਯਾਰਕ ਸੀ ਤੇ ਮੇਰਾ ਲੋਕੇਸ਼ਨ ਦਾ ਮੁੱਦਾ ਸੀ ਭਾਜੀ। ਪਹਿਲਾਂ ਮੈਂ ਜਰਸੀ ਰਹਿੰਦਾ ਸੀ ਹਨਾ, ਤੇ ਉਦੋਂ ਉਹਨਾਂ ਨੇ ਫਿਰ ਮੰਗਿਆ ਸੀ। ਡਿਸਕਨੈਕਟ ਨਹੀਂ, ਮੈਂ ਕਰਤਾ ਸੀਗਾ ਆਨਸਰ। ਇਹ ਨਾ ਜਿਹੜਾ ਹੁਣ ਕੀ ਹੈਗਾ ਕਿ ਸਾਡੇ ਕੋਲ ਬੜੇ ਕੇਸ ਇਹਦੇ ਵਿੱਚ ਆਉਂਦੇ ਆ ਕਿ ਕਈ ਲੋਕਾਂ ਨੇ ਪਹਿਲਾਂ ਝੂਠ ਸੱਚ ਬੋਲੇ ਹੁੰਦੇ ਆ ਅਸਾਈਲਮ ਐਪਲੀਕੇਸ਼ਨ ਦੇ ਵਿੱਚ। ਤੇ ਤੁਹਾਡਾ ਬੈਸਟ ਇਹਦੇ ਵਿੱਚ ਇਹੀ ਹੈਗਾ ਮੇਰਾ ਵੀਰ, ਜਿਹੜਾ ਵੀ ਜੱਜ ਆ ਨਾ, ਉਹਨਾਂ ਸੱਚ ਦੱਸ ਕੇ ਜਿਹੜਾ ਅੱਗੇ ਜਾਓ। ਜਿਹੜੀਆਂ ਗਲਤੀਆਂ ਹੈਗੀਆਂ ਉਹ ਸਾਰੀਆਂ ਉਹਨੂੰ ਦੱਸੋ, ਐਡਮਿਟ ਕਰੋ ਕੀ ਗਲਤੀਆਂ ਹੋਈਆਂ, ਕਿੱਦਾਂ ਹੋਈਆਂ, ਉਹਦੀ ਐਕਸਪਲੇਨੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ।
ਜਿਹੜੀ ਵੀ ਪੁਰਾਣੀ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਆ ਫਾਈਲ ਆ ਉਹ ਤੁਹਾਡੇ ਅਗੇਂਸਟ ਜਿਹੜੀ ਵਰਤੀ ਜਾਣੀ ਆ, ਠੀਕ ਆ, ਜਿਹੜੀ ਵੀ ਇਨਫੋਰਮੇਸ਼ਨ ਆ। ਤੇ ਤੁਸੀਂ ਆਲਰੇਡੀ ਜਿਹੜਾ ਤੁਹਾਨੂੰ ਕੋਰਟ ਨੇ ਫੜ ਲਿਆ ਮੈਨੂੰ ਲੱਗਦਾ ਹੈ ਨਾ, ਤਾਂ ਹੀ ਤੁਸੀਂ ਇਹ ਗੱਲ ਜਿਹੜੀ ਕਰ ਰਹੇ ਆ ਰਾਈਟ, ਆਲਰੇਡੀ ਉਹਨਾਂ ਨੇ ਲੋਕੇਸ਼ਨ ਟ੍ਰੇਸ ਕਰ ਲਈ ਸਰ ਉਹਨਾਂ ਨੇ, ਫੋਨ ਦੀ ਲੋਕੇਸ਼ਨ। ਹਾਂਜੀ ਹਾਂਜੀ। ਤੇ ਭਾਜੀ ਇਹਨੂੰ ਹੁਣ ਦੁਬਾਰਾ ਨਾ ਇਹਦੇ ਤੇ ਝੂਠ ਬੋਲਿਓ, ਦੈਟ ਵਿਲ ਬੀ ਹੈਨਾ। ਨਹੀਂ ਹੁਣ ਭਾਜੀ ਮੈਂ ਕੈਲੀਫੋਰਨੀਆ ਐਡਰੈਸ ਤੇ ਰਹਿਣਾ, ਬਸ ਸੇਮ ਇਹੀ ਐਡਰੈਸ ਤੇ। ਹਾਂਜੀ, ਸੋ ਦੇ ਹਿਸਾਬ ਨੇ ਭਾਜੀ ਅੱਗੇ ਜਾਓ ਫਿਰ, ਤੇ ਐਕਸਪਲੇਨੇਸ਼ਨ ਆਪਣੀ ਤਿਆਰ ਰੱਖਿਓ, ਝੂਠ ਕਿਉਂ। ਹਾਂਜੀ ਸੌਰੀ ਮੈਂ ਪੁੱਛਣਾ ਸੀ ਇਹ ਗੱਲ। ਇਹਨੂੰ ਮੇਰਾ ਵੀ ਇਦਾਂ ਕਿ ਮੈਂ ਲੌਂਗ ਸਟੋਰੀ ਸ਼ਾਰਟ ਕਰਦਾ। ਹਰੇਕ ਜਿਹੜਾ ਲਾਇਰ ਉਹਨਾਂ ਦੀ ਆਪਣੀ ਆਪਣੀ ਜਿਹੜੀ ਸਟ੍ਰੈਟਜੀ ਹੁੰਦੀ ਆ, ਠੀਕ ਆ। ਮੈਂ ਹੁਣ ਕੁਝ ਕਹਿ ਦਵਾਂ ਮੇਰੇ ਕਹਿਣ ਨਾਲ ਤਾਂ ਇਹ ਵਕੀਲ ਨੇ ਤਾਂ ਉਸ ਹਿਸਾਬ ਨਾਲ ਆਰਗਿਊ ਕਰਨਾ ਨਹੀਂ, ਰਾਈਟ। ਹਾਂਜੀ ਹਾਂਜੀ। ਸਾਡੇ ਤਾਂ ਮੈਂ ਕਿਹਾ ਵਕੀਲ ਸਾਡੀ ਕਿਹੜਾ ਮੇਰੇ ਵਕੀਲ ਨੇ ਗੱਲ ਮੰਨ ਲੈਣੇ, ਤੂੰ ਦੱਸਣਾ ਵੀ ਯਾਰ ਇਹਨੇ ਏਦਾਂ ਕਿਹਾ ਸੀਗਾ, ਉਹਨੇ ਤਾਂ ਪਹਿਲਾਂ ਹੀ ਭੱਜਣਾ ਦੂਰ ਲੈ, ਮੈਂ ਉਹਦੀ ਗੱਲ ਨਹੀਂ ਸੁਣਨੀ। ਸੋ ਜਿਹੜੀ ਇਹ ਗੱਲ ਤਾਂ ਹੈ, ਉਹ ਕਹਿੰਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਨਾ ਹੈ ਨਾ ਸਰ। ਤੇ ਸਰ ਇੱਕ ਲਾਸਟ ਕੁਐਸਚਨ ਪੁੱਛਣਾ ਸੀ, ਤੇ ਜਿੱਦਾਂ ਮੇਰਾ ਕੇਸ ਆਪਣਾ ਜੱਜ ਸਾਹਿਬ ਨੇ ਮੂਵ ਕੀਤਾ ਨਿਊਯਾਰਕ ਤੋਂ, ਤੇ ਮੇਰਾ ਵਿਦਿਨ 7 days ਮੂਵ ਹੋ ਗਿਆ ਸੀ, ਡੇਟ ਵੀ ਆ ਗਈ ਸੀ ਨਾ। ਤੇ ਸਰ ਉਹਦਾ ਵੀ ਕੋਈ ਮੈਨੂੰ ਬੈਨੀਫਿਟ ਹੋ ਸਕਦਾ ਕਿ ਜੇ ਉਹਨਾਂ ਨੂੰ ਨਹੀਂ ਲੱਗਿਆ ਮੈਂ ਇੱਥੇ ਰਹਿਣਾ ਤੇ ਉਹਨਾਂ ਨੇ ਮੂਵ ਕਰਤਾ, ਉਹ ਚੀਜ਼ ਦਾ ਮੈਨੂੰ ਕੋਈ ਬੈਨੀਫਿਟ ਹੋ ਸਕਦਾ ਜਾਂ ਕੁਛ? ਨਹੀਂ, ਬੈਨੀਫਿਟ ਕੋਈ ਨਹੀਂ ਹੋਣਾ। ਤੈਨੂੰ ਮੇਰਾ ਵੀਰ ਐਕਸਪਲੇਨ ਕਰਨਾ ਪੈਣਾ ਕਿ ਜਿਹੜਾ ਇਨਕਨਸਿਸਟੈਂਸੀ ਕਿਉਂ ਆ, ਕਿ ਜਿਹੜੀ ਨਵੀਂ ਐਪਲੀਕੇਸ਼ਨ ਅਪਡੇਟ 5 ਸਾਲ ਦੇ ਪਿਛਲੇ ਐਡਰੈਸ ਲਿਖਣੇ ਹੁੰਦੇ ਆ, ਤੇ ਉਹਦੇ ਵਿੱਚ ਹੋਰ ਚੀਜ਼ ਲਿਖੀ ਹੈ ਤੇ ਪੁਰਾਣੇ ਵਾਲੇ 'ਚ ਹੋਰ ਚੀਜ਼ ਕਿਉਂ ਲਿਖੀ ਹੈ, ਇਹ ਚੀਜ਼ ਦੀ ਐਕਸਪਲੇਨੇਸ਼ਨ ਜਿਹੜੀ ਆ ਤਿਆਰ ਰੱਖਿਓ। ਕਈ ਜਿਹੜੇ ਜੱਜ ਆ ਉਹ ਮੰਨ ਲੈਂਦੇ ਆ, ਥੋੜੇ ਈਜ਼ੀ ਹੁੰਦੇ ਆ, ਤੇ ਕਈ ਜਾਣੇ ਆ ਉਹ ਚੀਜ਼ ਦਾ ਮੁੱਦਾ ਵੀ ਬਣਾ ਸਕਦੇ ਆ। ਜੇ ਬਹਾਨੇ ਵਾਲਾ ਜੱਜ ਮਿਲ ਗਿਆ ਕਿ ਨਹੀਂ ਡਿਨਾਈ ਕਰਨਾ ਕੇਸ, ਉਹਨੇ ਇਸ ਚੀਜ਼ ਤੇ ਡਿਨਾਈ ਕਰ ਦੇਣਾ। ਜੱਜ ਦਾ ਨਾਮ ਸੈਕਰਾਮੈਂਟੋ। ਯਾਰ ਜੱਜ ਸਾਹਿਬ ਬਾਰੇ ਤਾਂ ਨਹੀਂ ਮੈਂ ਕਿਸੇ ਬਾਰੇ ਵੀ ਕੋਈ ਕਮੈਂਟ ਕਰ ਸਕਦਾ। ਉਦਾਂ ਆਪਣੇ ਨਾਲ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਹ ਜੱਜ ਸਾਹਿਬ ਦਾ, ਠੀਕ ਆ, ਤੇ ਗੁੱਡ ਨੇ ਜੱਜ ਸਾਹਿਬ। ਪਰ ਆਪਣੀ ਜਿਹੜੀ ਤੁਹਾਨੂੰ ਸੀਗੀ ਕ੍ਰੈਡੀਬਿਲਿਟੀ ਤੁਹਾਡੀ ਇਸ਼ੂ ਤੇ ਆ ਗਈ ਕਿ ਇਹ ਬੰਦਾ ਝੂਠਾ, ਪਹਿਲਾਂ ਵੀ ਇਹਨੇ ਝੂਠ ਬੋਲਿਆ, ਸੋ ਉਹ ਚੀਜ਼ ਤੁਹਾਨੂੰ ਓਵਰਕਮ ਕਰਨੀ ਪੈਣੀ। ਧੰਨਵਾਦ ਜੀ। ਜਗਵੀਰ ਸਿੰਘ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਤੁਹਾਨੂੰ ਕਿ ਆਈ ਥਿੰਕ ਮੈਂ ਸੁਣ ਤਾਂ ਲਿਆ, ਇੱਕ ਪਹਿਲਾਂ ਵੀਰ ਨੇ ਕਿਸੇ ਪੁੱਛਿਆ ਸੀ, ਪਰ ਮੇਰਾ ਤਾਂ ਭਾਂਜਾ ਇੱਥੇ ਆਇਆ ਹੋਇਆ ਜੀ, ਕੈਨੇਡਾ ਆਇਆ ਸੀ ਸਟੱਡੀ ਵੀਜ਼ੇ ਤੇ। ਉਹ ਤੋਂ ਬਾਅਦ ਉਹ ਬਾਰਡਰ ਵਗੈਰਾ ਕ੍ਰੋਸ ਕਰਕੇ ਇੱਥੇ ਆ ਗਿਆ ਜੀ ਉਹ, ਤੇ ਕੈਨੇਡਾ ਤੋਂ। ਤੇ ਮੈਂ ਉਹਦਾ ਗਾਰਡੀਅਨਸ਼ਿਪ ਦਾ ਕੇਸ ਦੇ ਬਾਰੇ ਪੁੱਛਣਾ ਸੀਗਾ ਜੀ। ਆਲਰੇਡੀ ਇੱਥੇ ਹੀ ਹੈ ਮੇਰੇ ਕੋਲ ਹੁਣ। 21 ਸਾਲ ਦਾ ਛੋਟਾ? ਹਾਂਜੀ 17 ਸਾਲ ਦਾ ਕੁਛ ਹੈਗਾ ਜੀ, ਪਰ ਉਹ ਬਾਰਡਰ ਕ੍ਰੋਸ ਕਰਕੇ ਆਇਆ ਜੀ, ਉਹਦੇ ਕੋਲ ਵੀਜ਼ਾ ਹੈ ਨਹੀਂ। ਹਾਂਜੀ, ਜਿਹੜਾ ਕੱਚਾ ਬੰਦਾ ਹੋ ਗਿਆ ਤੇ ਨਹੀਂ ਘਰ ਦੇ ਟੇਕ ਕੇਅਰ ਕਰ ਸਕਦੇ, 21 ਸਾਲ ਤੋਂ ਛੋਟਾ, ਤੇ ਹਾਂਜੀ ਬਿਲਕੁਲ ਤੁਸੀਂ ਗਾਰਡੀਅਨ ਦਾ ਕਰ ਸਕਦੇ ਆ। ਤੇ ਆਪਣਾ ਇਨਫੈਕਟ ਕੱਲ ਹੀ ਇੱਕ ਆਪਣੀ ਵੀਡੀਓ ਸੀਗੀ, ਉਹਨੂੰ ਤੁਸੀਂ ਕਰੋ ਲਿਸਨ, ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਪਾਈ ਸੀ, ਇਹਦੇ ਬਾਰੇ ਸੀਗੀ। ਸੋ ਸੇਮ ਤੁਹਾਡਾ ਵੀ ਉਹੀ ਫੈਕਟ ਤੁਸੀਂ ਦੱਸ ਰਹੇ ਹੋ ਜਿਹੜੇ ਕਿਸੇ ਦੇ ਸੀਗੇ। ਹਾਂਜੀ, ਤੇ ਕਿਉਂਕਿ ਮੇਰੇ ਕੋਲ ਇੱਥੇ ਪੇਪਰ ਹੈਗੇ ਆ ਜੀ, ਤੇ ਬਟ ਉਹ ਜਿਹੜਾ ਆਇਆ ਉਦੋਂ ਉਹ ਕੈਨੇਡਾ ਸੀਗਾ, ਉੱਥੋਂ ਫਿਰ ਬ੍ਰੌਡਕਾਸਟ ਕਰਕੇ ਇੱਥੇ ਆ ਗਿਆ ਸੀਗਾ। ਹੁਣ ਉਹਦੇ ਕੋਲ ਅਮਰੀਕਾ ਦਾ ਵੀਜ਼ਾ ਹੈ ਨਹੀਂ ਸੀਗਾ, ਪਰ ਉਹ ਆਇਆ ਰੀਸੈਂਟਲੀ ਉਹਨੇ। ਹਾਂਜੀ, 21 ਸਾਲ ਤੋਂ ਥੱਲੇ ਗਾਰਡੀਅਨਸ਼ਿਪ ਹੋ ਸਕਦੀ ਭਾਜੀ। ਧੰਨਵਾਦ ਜੀ। ਹਰਦੀਪ ਕੌਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਗੱਲ ਕਰ ਸਕਦੀ ਟਰਕੀਆਨਾ ਨਾਲ? ਹਾਂਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਮੇਰਾ ਕੇਸ ਏਦਾਂ ਕਿ ਮੈਂ ਨਾ ਜਿੱਦਾਂ ਇੰਡੀਆ ਤੋਂ ਨਾ ਜਿੱਦਾਂ ਸਟਾਮ ਓਦਾਂ ਹੀ ਪੇਪਰ ਲੈ ਕੇ ਅਸੀਂ ਕੁੜੀ ਲਈ ਸੀ, ਮੇਰੇ ਬੱਚਾ ਲੇਟ ਹੋਇਆ ਸੀਗਾ, ਤੇ ਫਿਰ ਏਦਾਂ ਮੈਂ 2017 ਚ ਗ੍ਰੀਨ ਕਾਰਡ ਲੈ ਕੇ ਤੇ ਉਹੀ ਤੇ ਕਰਤਾ ਸੀ ਗੋਰੀ ਨੇ। ਤੇ ਜਦੋਂ ਸਾਡੀ 2022 ਚ ਲੈਟਰ ਆਈ ਵੀ ਇਹਦਾ DNA ਟੈਸਟ ਕਰਨਾ, ਤੇ ਮੈਂ ਕਿਹਾ ਵੀ ਮੈਂ ਬੇਟੀ ਲਈ ਆ। ਤੇ ਫਿਰ ਗੋਰੀ ਨੇ ਕਹਿੰਦੀ, ਮੈਂ ਉਹਨੂੰ ਕਿਹਾ ਵੀ ਤੈਨੂੰ ਦੱਸਿਆ ਸੀ ਕਿ ਇਹੀ ਸਾਡੇ ਕੋਲੋਂ ਕੋਈ ਹੈ ਨਹੀਂ, ਮੈਨੂੰ ਕੋਰਟ ਦੀ ਨਹੀਂ ਹੈਗੀ ਡੀਡ, ਤੇ ਇਹੀ ਉਹ ਕਹਿੰਦੀ ਮੈਨੂੰ ਇੰਡੀਆ ਦੇ ਲਾ ਦਾ ਪਤਾ ਨਹੀਂ ਵੀ ਕੀ ਹੁੰਦਾ, ਵੀ ਇਹੀ ਹੈ ਕਿ ਡੀਡ ਹੋਰ ਹੁੰਦੀ। ਫਿਰ ਉਹਨੇ ਸਾਨੂੰ 8 ਮਹੀਨੇ ਦਾ ਟਾਈਮ ਲੈ ਦਿੱਤਾ ਸੀਗਾ, ਇਮੀਗ੍ਰੇਸ਼ਨ ਨੇ 8 ਮਹੀਨੇ ਦਾ ਟਾਈਮ ਦਿੱਤਾ ਸੀਗਾ ਵੀ ਇੰਡੀਆ ਤੋਂ ਬਣਵਾ ਲਓ ਤੁਸੀਂ ਡਾਕੂਮੈਂਟ ਦੀ ਡੀਡ। ਤੇ ਇੰਡੀਆ ਵਾਲਿਆਂ ਨੇ ਸਾਨੂੰ ਲੇਟ ਕਰਤਾ। 11 ਸਤੰਬਰ 2023 ਤੇ ਜਾਣੀ ਸੀਗੀ, ਤੇ 11 ਸਤੰਬਰ ਤੇ ਸਾਨੂੰ ਇੰਡੀਆ ਵਾਲੇ ਨੇ ਪੇਪਰ ਦਿੱਤੇ ਸੀ। ਤੇ ਫਿਰ ਗੋਰੀ ਕਹਿੰਦੀ ਕਿ 11 ਸਤੰਬਰ ਤੇ ਸ਼ਿਕਾਗੋ ਜਾਣੇ ਸੀਗੇ, ਹੁਣ ਤੁਸੀਂ ਲੇਟ ਜੇ, ਇੱਕ ਦਿਨ 'ਚ ਹੀ ਲੇਟ ਹੋ ਗਏ। ਤੇ ਫਿਰ ਉਹਨਾਂ ਨੇ ਡਿਨਾਈ ਕਰਤਾ ਸਾਡਾ ਕੇਸ। ਤੇ ਹੁਣ ਅਸੀਂ ਕਿਸੇ ਪੰਜਾਬੀ ਕੋਲੋਂ ਕੀ ਕਹਿੰਦੇ ਜਿਹੜਾ ਰੀਮੋਸ਼ਨ ਕਰਵਾਇਆ ਸੀ, ਤੇ ਉਹਨੇ ਪਤਾ ਨਹੀਂ ਕੀਤਾ ਕਿ ਨਹੀਂ, ਸਾਲ ਹੋ ਗਿਆ ਸਾਨੂੰ ਜਵਾਬ ਹੀ ਨਹੀਂ ਦਿੰਦਾ, ਫੋਨ ਨਹੀਂ ਚੱਕਦਾ ਸਾਡਾ। ਤੇ ਕੀ ਹੋ ਸਕਦਾ ਅੱਗੇ, ਆਪਾਂ ਸਿਟੀਜ਼ਨ ਹੈ। ਅੱਛਾ, ਸੋ ਸਿਟੀਜ਼ਨ ਆ। ਦੇਖੋ ਜਿਹੜੀ ਅਡਾਪਸ਼ਨ ਡੀਡ ਆ ਉਹ ਤਾਂ ਚੱਲਦੀ ਨਹੀਂ ਅਡਾਪਸ਼ਨ ਪਰਪਸ ਲਈ। ਤੇ ਹੁਣ ਇਹਦੀ ਬੇਟੀ ਦੀ ਉਮਰ ਕਿੰਨੀ ਹੈ ਤੁਹਾਡੇ? ਹੁਣ 25 ਸਾਲ ਦੀ ਹੋ ਗਈ ਉਹ। ਦੇਖੋ ਜਿਹੜੀ ਅਡਾਪਸ਼ਨ ਵਗੈਰਾ ਸਾਰੀ ਉਹ ਤਾਂ ਹੁੰਦੀ ਆ 14 ਸਾਲ ਤੋਂ ਪਹਿਲਾਂ ਕੰਪਲੀਟ ਕਰਨੀ ਹੁੰਦੀ ਆ। ਤੇ ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਆ ਤੁਹਾਡੀ ਰਿਕੁਆਇਰਮੈਂਟ ਨਹੀਂ ਪੂਰੀ ਹੋਣੀ ਅਡਾਪਸ਼ਨ ਵਾਲੀ। ਨਹੀਂ, ਜਿੱਦਾਂ ਸਾਡਾ ਇਮੀਗ੍ਰੇਸ਼ਨ ਕੋਲ ਪਹਿਲੋਂ ਸੀ ਨਾ ਸਟਾਮ ਤੇ ਜਿੱਦਾਂ ਲਈ ਸੀ, ਤੇ ਉਹ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ 2009 ਚ ਲਾਏ ਡਾਕੂਮੈਂਟ ਨਾਲ।
ਤੇ ਸਾਨੂੰ ਪਤਾ ਨਹੀਂ ਨਾ ਆਪਾਂ ਅਮਰੀਕਾ ਆਉਣਾ, ਤੇ ਸੋ ਆਪਾਂ ਕੁਛ ਨਹੀਂ ਲਿਖਾਇਆ ਵੀ ਉੱਥੋਂ ਕੋਰਟ ਤੋਂ। ਤੇ ਫਿਰ ਕੋਰਟ ਨੇ ਸਾਨੂੰ 8 ਮਹੀਨੇ ਦਾ ਟਾਈਮ ਦਿੱਤਾ ਸੀ ਵੀ ਤੁਸੀਂ ਕੋਰਟ 'ਚ ਬਣਵਾ ਲਿਓ, ਜਿੱਦਾਂ ਵੀ ਨਹੀਂ ਕੋਰਟ ਨੇ ਤਾਂ ਬਣਾ ਲਿਓ, ਪਰ ਜਿਹੜੇ ਨਾ ਅਡਾਪਸ਼ਨ ਦੇ ਕਾਨੂੰਨ ਜਿਹੜੇ ਹੁੰਦੇ ਆ, ਉਹ ਜਿਹੜੀ ਵੈਲਿਡ ਅਡਾਪਸ਼ਨ ਜਿਹੜੀ ਸੀਗੀ ਉਹ 14 ਸਾਲ ਤੋਂ ਪਹਿਲਾਂ ਹੋਣੀ ਚਾਹੀਦੀ ਆ। ਤੇ ਹੁਣ ਤੁਹਾਡਾ ਜਿਹੜਾ ਐ ਸੁਣਨ ਨੂੰ ਲੱਗ ਰਿਹਾ ਕਿ ਕੁੜੀ 25 ਸਾਲ ਦੀ ਹੋ ਗਈ ਹੈ ਤੇ ਅਡਾਪਸ਼ਨ ਤੁਹਾਡੀ ਵੈਲਿਡ ਨਹੀਂ ਹੈਗੀ, ਰਾਈਟ? ਤੇ ਜਿਹੜਾ ਤੁਹਾਡਾ ਡਿਨਾਈ ਉਹਨਾਂ ਨੇ ਕੀਤਾ, ਡਿਨਾਈ ਤੁਸੀਂ ਜਿਹੜਾ ਡਿਨਾਇਲ ਆਪਣਾ ਪੜਿਆ ਸੀਗਾ, ਜਿਹੜਾ ਤੁਸੀਂ ਕਹਿੰਦੇ ਡਿਨਾਇਲ ਆ ਗਿਆ, ਉਹ 'ਚ ਵੇਖਿਆ ਤੁਸੀਂ ਉਹਨਾਂ ਨੇ ਕੀ ਰੀਜ਼ਨ ਲਿਖਿਆ? ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੇ ਪੇਪਰ ਵਰਕ ਪੂਰੇ ਨਹੀਂ ਆਏ, ਉਹ ਸਾਡਾ ਪੇਪਰ ਨਹੀਂ ਸੀ ਲੇਟ ਦਿੱਤੇ ਨਾ, ਜਿੱਦਾਂ 11 ਸਤੰਬਰ ਤੇ। ਮੇਰੇ ਹਿਸਾਬ ਨਾਲ ਤੁਹਾਡੀ ਨਾ ਸਿਰਫ ਲੇਟ ਵਾਲੀ ਗੱਲ ਨਹੀਂ ਹੈਗੀ, ਜੇ ਤੁਸੀਂ ਟਾਈਮ ਸਿਰ ਕਰ ਵੀ ਦਿੰਦੇ ਨਾ ਮੇਰੇ ਹਿਸਾਬ ਨਾਲ ਤਾਂ ਵੀ ਉਹਨਾਂ ਨੇ ਤੁਹਾਡਾ ਡਿਨਾਈ ਕਰ ਦੇਣਾ ਸੀਗਾ ਮੇਰੇ ਹਿਸਾਬ ਨਾਲ। ਤੇ ਹੁਣ ਦੁਬਾਰਾ ਕਰਨਾ ਪੈਣਾ, ਤੇ ਦੁਬਾਰਾ ਦੇ 8-9 ਸਾਲ ਲੱਗ ਜਾਣੇ ਫਿਰ। ਦੁਬਾਰਾ ਵੀ ਤੁਹਾਡਾ ਮੇਰੇ ਹਿਸਾਬ ਨਾਲ ਨਹੀਂ ਹੋਣਾ, ਕਿਉਂਕਿ ਅਡਾਪਸ਼ਨ ਵੈਲਿਡ ਨਹੀਂ ਸੀਗੀ 14 ਸਾਲ ਤੋਂ ਪਹਿਲਾਂ। ਨਹੀਂ ਅਸੀਂ ਲਈ ਸੀ ਨਾ ਭਾਜੀ, ਅਸੀਂ ਲਈ ਸੀ 1997 ਚ, ਉਹਦੇ ਉੱਤੇ। ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਜਿਹੜਾ ਪੇਪਰ ਵਰਕ ਜਿਹੜਾ ਸੀਗਾ ਉਹ ਨਹੀਂ ਤੁਸੀਂ ਪੂਰਾ ਕੀਤਾ ਨਾ ਟਾਈਮ ਸਿਰ। ਕੁੜੀ ਏਜ ਆਊਟ ਹੋ ਗਈ ਮੇਰੇ ਹਿਸਾਬ ਨਾਲ, ਉਹਨੂੰ ਅਸੀਂ ਟਰਾਈ ਕਰ ਸਕਦੇ ਹਾਂ, ਪਰ ਇਹਦੀ ਕੋਈ ਗਰੰਟੀ ਨਹੀਂ ਹੈਗੀ। ਉਹਨਾਂ ਨੇ ਬੇਸਿਕਲੀ ਉਹ ਐਂਡ 'ਚ ਇਹੀ ਕਹਿ ਸਕਦੇ ਕਿ ਠੀਕ ਆ ਅੱਜ ਤੁਹਾਡੇ ਪੇਪਰ ਪੂਰੇ ਆ, ਪਰ ਹੁਣ ਕੁੜੀ 21 ਤੋਂ ਉੱਤੇ ਹੋ ਗਈ ਆ, ਤੇ ਇਹ ਤਾਂ 14 ਸਾਲ ਤੋਂ ਪਹਿਲਾਂ ਜਿਹੜੀ ਖਾਨਾ ਪੂਰਤੀਆਂ ਹੋਣੀ ਚਾਹੀਦੀਆਂ ਸੀਗੀਆਂ ਉਹ ਹੋਈਆਂ ਨਹੀਂ। ਧੰਨਵਾਦ ਜੀ। ਜੇ ਤੁਹਾਨੂੰ ਡਿਟੇਲ 'ਚ ਮਿਲਣਾ ਹੋਇਆ ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ, ਜੇ ਟਿਰਕਿਆਣਾ ਉਹਨਾਂ ਦੇ ਆਫਿਸ ਕਾਲ ਕਰ ਲਿਓ 415-909-0503 ਦੇ ਉੱਤੇ। ਅਗਲੇ ਸਾਡੇ ਕਾਲਰ ਆ ਮਾਜਿਰ ਸਿੰਘ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਜੀ 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 ਸਰ, ਮੈਂ ਤੁਹਾਡਾ ਕਲਾਇੰਟ ਹਾਂ ਸਰ, ਤੇ ਮੈਂ ਨਿਊਯਾਰਕ ਤੋਂ ਬੋਲਦਾ ਹਾਂ ਸਰ। ਮੇਰਾ ਕੇਸ ਡਿਨਾਈ ਹੋਇਆ ਸੀਗਾ ਦਸੰਬਰ 2022 ਚ, ਤੇ ਸਰ ਮੈਂ ਤੁਹਾਡੇ ਕੋਲ ਆਇਆ ਸੀਗਾ ਉਸ ਸਾਲ। ਮੈਂ ਫਿਰ ਜਲਦੀ ਆ ਗਿਆ ਤੇ ਤੁਸੀਂ ਅਪੀਲ ਲਾਈ ਸੀ, ਮੇਰੀ ਅਪੀਲ ਰਿਸੀਵ ਹੋ ਗਈ ਸੀਗੀ, ਤੇ 16 ਮਈ ਨੂੰ ਬਰੀਫ ਤੁਸੀਂ ਲਾਈ ਸੀ ਸਰ। ਤੇ ਸਰ ਇਹਦੇ ਵਿੱਚ ਆਪਣਾ ਤੁਸੀਂ ਆਪਣੇ ਕੋਲ ਅਪੀਲ ਵਾਸਤੇ ਆਏ ਸੀਗੇ? ਹਾਂਜੀ ਹਾਂਜੀ ਸਰ ਜੀ ਸਰ। ਸਿੰਘ ਤੁਹਾਡਾ ਜਿਹੜਾ ਡਿਨਾਈ ਹੋਇਆ ਸੀਗਾ ਇਹ ਆਪਣਾ ਕੇਸ ਬੇਸ ਤੇ ਡਿਨਾਈ ਹੋਇਆ ਸੀਗਾ ਤੁਹਾਡਾ ਕੇਸ? ਸਿੰਘ ਵਰਸਸ ਗਾਰਲੈਂਡ ਵਾਲਾ ਤੇ ਰੀਲੋਕੇਸ਼ਨ ਦਾ ਮੁੱਦਾ। ਅੱਛਾ, ਰੀਲੋਕੇਸ਼ਨ ਵਾਲਾ ਹੋਇਆ ਸੀਗਾ, ਤੇ ਉਸ ਤੋਂ ਬਾਅਦ ਤੁਸੀਂ ਆਏ ਸੀਗੇ, ਅਪੀਲ ਲਗਾਈ ਸਾਡੇ ਕੋਲ, ਤੇ ਉਹ ਪੈਂਡਿੰਗ ਹੈ ਇਸ ਵੇਲੇ? ਹਾਂਜੀ ਸਰ ਪੈਂਡਿੰਗ ਹੈ, ਤੇ ਇਹਨੂੰ ਕਿੰਨਾ ਟਾਈਮ ਲੱਗੂਗਾ? ਤੇ ਬਾਅਦ ਬੇਟੇ ਦੀ ਫੈਮਿਲੀ ਦਾ ਕੇਸ ਆ, ਤੇ ਬੇਟੇ ਦੇ ਆਪਾਂ ਵਰਕ ਪਰਮਿਟ ਲਾਏ ਸੀਗੇ, ਫੈਮਿਲੀ ਦੇ ਤਿੰਨਾਂ ਦੇ ਸੀ, ਤੇ ਮੇਰਾ ਆ ਗਿਆ ਸੀ, ਤੇ ਬੇਟੇ ਦਾ ਤੇ ਵਾਈਫ ਦਾ ਨਹੀਂ ਸੀ ਆਇਆ। ਤੇ ਹੁਣ ਪਿਛਲੇ 15-20 ਦਿਨ ਪਹਿਲਾਂ ਆਪਾਂ ਫੇਰ ਦੁਬਾਰਾ ਲਾਏ ਸੀਗੇ, ਤੇ ਪਰ ਵਰਕ ਪਰਮਿਟ ਜਲਦੀ ਆ ਗਿਆ, ਥੋੜੇ ਦਿਨਾਂ ਵਿੱਚ ਹੀ ਤੁਸੀਂ ਕੀਤੇ ਸੀ ਅਪਲਾਈ। ਤੇ ਸਰ ਬਾਕੀ ਕੇਸ ਦਾ ਆਪਣਾ ਵੀ ਕਿੰਨਾ ਆਲੀ ਚੀਜ਼ ਨਹੀਂ ਸਮਝ ਆਈ, ਦੁਬਾਰਾ ਦੱਸਿਓ ਕਿ ਸੋ ਅਪੀਲ ਤੁਹਾਡੀ ਪੈਂਡਿੰਗ ਆ, ਤੇ ਜਿਹੜੇ ਬੇਟੇ ਦੇ ਤੇ ਉਹ ਕੇਸ ਉਹ ਵੀ ਤੁਹਾਡੇ ਨਾਲ ਹੀ ਸੀਗੇ ਸਾਰੇ ਜਾਣੇ? ਹਾਂਜੀ ਇਕੱਠੇ ਸੀਗੇ ਸਰ। ਤੇ ਪਰ ਇਹਨਾਂ ਦੀ ਤਰੀਕ ਸਰ ਹੁਣ ਐਤਕੀ ਕੇਸ ਚੈੱਕ ਕਰਦੇ ਨਾ, ਤੇ ਹੁਣ ਅਪ੍ਰੈਲ ਦੀ ਬੋਲਦੀ ਆ ਕਿ ਇਹਨਾਂ ਦਾ ਜਿਹੜਾ ਕੇਸ ਆ ਉਹ 2024 ਚ ਹੁਣ ਅਪ੍ਰੈਲ ਚ ਇਸ ਸਾਲ ਸ਼ੋ ਹੁੰਦਾ ਪਿਆ ਵਾ ਵੀ ਇਹਨਾਂ ਦੇ ਪੇਪਰ ਉੱਥੇ ਸਬਮਿਟ ਹੋਏ ਆ। ਤੇ ਉਹਨਾਂ ਨੇ ਆਪਣੇ ਵਰਕ ਪਰਮਿਟ ਡਿਨਾਈ ਤਾਂ ਕੀਤੇ ਸੀਗੇ ਕਿ ਤੁਸੀਂ ਇਹਨਾਂ ਦੋਨਾਂ ਦਾ ਸਟੇਟਸ ਮੇਰੇ ਨਾਲ ਨਹੀਂ ਸੀ ਬੋਲਦਾ। ਹੁਣ ਇਹਨਾਂ ਦੇ ਕੇਸ ਅਲੱਗ ਲੱਗੇ ਹੋਏ ਇਸ ਵੇਲੇ? ਨਹੀਂ ਸਰ ਇਕੱਠੇ ਸੀਗੇ, ਸ਼ੁਰੂ ਤੋਂ ਇਕੱਠੇ ਸੀਗੇ। ਹਾਂਜੀ ਸ਼ੁਰੂ ਤੋਂ ਇਕੱਠਾ ਹੀ ਸਾਰਾ ਕੁਝ ਇਕੱਠਾ ਸੀਗਾ। ਹਾਂਜੀ ਪਰ ਜੇ ਤੁਹਾਡੀ ਜਿੱਦਾਂ ਅਪੀਲ ਚੱਲਦੀ ਆ, ਤੇ ਫਿਰ ਜਿਹੜੀ ਅਪੀਲ ਤੁਸੀਂ ਕਹਿੰਦੇ ਦੋਨਾਂ ਦੇ, ਜੇ ਸਾਰਿਆਂ ਦੀ ਅਪੀਲ ਚੱਲਦੀ ਆ, ਤੇ ਜਿਹੜਾ ਇਹਨਾਂ ਦੇ ਤੁਸੀਂ ਕਹਿੰਦੇ ਨਾਲੇ ਕੇਸ ਅਲੱਗ ਬੋਲਦੇ ਆ, ਨਵੀਂ ਤਰੀਕ ਇਹਨਾਂ ਦੀ, ਉਹ ਕਿੱਥੇ ਦੀ ਤਰੀਕ ਦੀ ਗੱਲ ਕਰਦੇ ਆ ਤੁਸੀਂ? ਨਹੀਂ ਸਰ ਤਰੀਕ ਨਹੀਂ ਸਰ, ਅਪੀਲ ਹੀ ਬੋਲਦੀ ਜਿਹੜੀ ਵਿੱਚ ਹੋਈ ਹੈ ਇਹਨਾਂ ਦੀ, ਵੀ ਸਾਡੇ ਕੋਲ ਰਿਸੀਵ 2024 ਚ ਹੁਣ ਹੋਈ ਆ, 22 ਅਪ੍ਰੈਲ ਨੂੰ ਰਿਸੀਵ ਹੋਈ ਆ ਬੇਟੇ ਦੀ ਤੇ ਵਾਈਫ ਦੀ। ਤੇ ਉਹ ਫੇਰ ਤਾਂ ਹੁਣ ਉਹਨਾਂ ਨੇ ਵਰਕ ਪਰਮਿਟ ਆਪਾਂ ਨੂੰ ਜਲਦੀ ਦੇਤੇ 15-20 ਦਿਨ ਦੇ ਵਿੱਚ ਹੀ। ਜਗੀਰ ਸਰ ਕਹਿੰਦੇ ਸੀਗੇ ਕਿ ਜਿਹੜੇ ਇਹਨਾਂ ਨੂੰ ਤਾਂ ਨਹੀਂ ਤੁਹਾਨੂੰ ਵਰਕ ਪਰਮਿਟ ਦਿੱਤੇ ਕਿ ਉਹਨਾਂ ਕੋਲ, ਉਹ ਕਹਿੰਦੇ ਕਿ ਸਾਨੂੰ ਬੇਟੇ ਦਾ ਤੇ ਵਾਈਫ ਦਾ ਸ਼ੋ ਨਹੀਂ ਹੋ ਰਿਹਾ ਤੁਹਾਡੇ ਕੇਸ ਦੇ ਨਾਲ। ਅੱਛਾ ਠੀਕ ਆ। ਹੁਣ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਜਿਹੜਾ ਅਪੀਲ ਵਾਲਾ ਮਸਲਾ ਉਹ ਤੁਸੀਂ ਸਾਨੂੰ ਕੰਟੈਕਟ ਕਰੋ ਈਮੇਲ ਰਾਹੀਂ, ਜਿਹੜੇ ਉਹ ਆਪਾਂ ਵੇਖ ਲੈਂਦੇ ਆ ਕੀ ਆ। ਤੇ ਵਰਕ ਪਰਮਿਟ ਹੁਣ ਆ ਗਏ ਇਸ ਵੇਲੇ ਸਾਰਿਆਂ ਦੇ? ਹਾਂਜੀ ਆ ਗਏ ਸਰ। ਹਾਂਜੀ 5-5 ਸਾਲ ਦੇ ਆ ਗਏ, ਬੇਟੇ ਦਾ ਵੀ ਆ ਗਿਆ, ਵਾਈਫ ਦਾ ਵੀ ਆ ਗਿਆ, ਦੁਬਾਰਾ ਅਪਲਾਈ ਕਰਨਾ। ਹਾਂਜੀ ਠੀਕ ਹੈ, ਦੱਸੋ ਕੀ ਸਵਾਲ ਆ? ਤੇ ਸਵਾਲ ਸਰ ਇਹ, ਤੇ ਹੁਣ ਟਾਈਮ ਸਰ ਆਪਣਾ ਜਿੱਦਾਂ ਕਿ ਹੁਣ ਕਿੰਨਾ ਟਾਈਮ ਹੋ ਗਿਆ, ਤੇ ਆਪਾਂ ਨੂੰ ਕਿੰਨਾ ਟਾਈਮ ਵੇਟ ਆ? ਜਿੱਦਾਂ ਬੇਟਾ ਮੇਰਾ +2 ਚ ਹੋ ਰਿਹਾ ਵਾ, ਤੇ ਮੈਨੂੰ ਇਹਦੀ ਫਿਕਰ ਆ ਜਿੱਦਾਂ ਵੀ ਕੁਛ ਵੀ ਇਹਨਾਂ ਦਾ ਕਿਤੇ ਬੰਨੇ ਅਸੀਂ ਵੀ ਲੱਗ ਜੀਏ, ਤੇ ਆਪਾਂ ਨੂੰ ਕਿੰਨਾ ਟਾਈਮ ਵੇਟ ਕਰਨੀ ਪਊਗੀ ਇਸ ਚੀਜ਼ ਦੀ? ਵੇਟ ਦਾ ਤਾਂ ਨਹੀਂ ਭਾਜੀ ਕਹਿ ਸਕਦੇ। ਇਹਦਾ ਜਿਹੜਾ ਨਵੇਂ ਕੇਸ ਸੀਗੇ ਉਹਨਾਂ ਨੂੰ ਜ਼ਰੂਰ ਇਹ 6 ਮਹੀਨਿਆਂ ਚ ਡਿਸਪੋਜ਼ ਕਰ ਰਹੇ ਆ। ਜਿਹੜੇ ਪੁਰਾਣੇ ਕੇਸ ਆ ਉਹ 6 ਸਾਲ ਵੀ ਕਈ ਵਾਰੀ ਪੈਂਡਿੰਗ ਆ। ਤੇ ਰਹੀ ਗੱਲ ਬੇਟੇ ਦੇ ਫਿਕਰ ਦੀ, ਤੇ +2 ਚ ਹੋ ਰਿਹਾ ਜਾਂ ਕਿੱਦਾਂ, ਉਹਨਾਂ ਦਾ ਨਹੀਂ ਇਹਨਾਂ ਨਾਲ ਕੋਈ ਲੈਣਾ ਦੇਣਾ। ਇਹ ਸਿੰਘ ਵਰਸਸ ਗਾਰਲੈਂਡ ਜਿਹੜਾ ਸੈਕੰਡ ਸਰਕਿਟ ਵਾਲਾ, ਉਹਦਾ ਸ਼ਿਕੰਜਾ ਲੱਗਾ ਹੋਇਆ ਤੁਹਾਡੇ ਉੱਤੇ। ਜੀ ਸਰ। ਤੇ ਦੂਸਰੀ ਗੱਲ ਇਹ ਹੈਗਾ ਕਿ ਜਿਹੜੇ ਤੁਹਾਨੂੰ ਇੱਕ ਨਾ ਸਾਡਾ ਚੇਨ ਚੱਲਦੀ ਆ, ਵਰਕ ਪਰਮਿਟ ਵਾਲੇ ਦੀ ਨਹੀਂ ਗੱਲ ਕਰਦਾ, ਜਿਹਦੇ ਚ ਵਕੀਲ ਆਪਾਂ ਸਾਰੇ ਜਿਹੜਾ ਈਮੇਲ ਥ੍ਰੈਡ ਚੱਲਦਾ,
ਉੱਤੇ ਇੱਕ ਵਾਰੀ ਕਰਕੇ ਆਪਣਾ ਨਾ ਜਿਹੜਾ ਆਹ ਤੁਸੀਂ ਗੱਲ ਕਹਿ ਰਹੇ ਆ ਕਿ ਜਿਹੜੀ ਤੁਸੀਂ ਡੇਟ ਦੀ ਗੱਲ ਕਰ ਰਹੇ ਕਿ ਆਹ ਵਾਲੀ ਸ਼ੋਅ ਡੇਟ ਹੋ ਰਹੀ ਆ, ਉਹਦੇ ਬਾਰੇ ਇੱਕ ਵਾਰੀ ਨਾ ਆਪਣਾ ਸਵਾਲ ਪਾ ਦਿਓ, ਫਿਰ ਮੈਂ ਚੈੱਕ ਕਰ ਲਵਾਂਗਾ ਕਿ ਕੋਈ ਗੜਬੜ ਵਾਲੀ ਗੱਲ ਤਾਂ ਨਹੀਂ ਹੈਗੀ। ਧੰਨਵਾਦ ਜੀ। ਓਕੇ ਜੀ। ਰਾਜਾ ਜੀ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਭਾਜੀ ਪਹਿਲੇ ਤਾਂ ਤਰਕਿਆਣਾ ਸਾਹਿਬ ਦਾ ਥੈਂਕ ਯੂ। ਬੱਚਿਆਂ ਦਾ ਕੇਸ ਇਹਨਾਂ ਕੋਲ ਸੀਗਾ, ਜੁਲਾਈ ਮਹੀਨੇ ਕੰਪਲੀਟ ਹੋ ਗਿਆ ਸੀਗਾ ਤੇ ਮੈਂ ਕਿੰਨੀ ਵਾਰੀ ਫੋਨ ਕੀਤਾ, ਲੱਗਾ ਹੀ ਨਹੀਂਗਾ। ਤੁਸੀਂ ਲੱਡੂ ਲੈ ਕੇ ਜਾਣੇ ਸੀ ਨਾ, ਫੋਨ ਨਹੀਂ ਕਰਨਾ ਸੀ। ਉਹ ਮੈਂ ਭਾਜੀ ਥੋੜਾ ਵਾਈਫ ਦੀ ਡੈਥ ਕਰਕੇ ਨਾ, ਤੇ ਵਾਈਫ ਦੀ ਮੇਰੇ ਦੀ ਡੈਥ ਹੋ ਗਈ ਸੀਗੀ, ਤੇ ਉਹਦੇ ਕਰਕੇ ਥੋੜਾ ਸਾਰਾ ਇਹਨਾਂ ਵਿੱਚੇ ਰਹਿ ਗਿਆ। ਤੇ ਮੈਂ ਪੁੱਛਣਾ ਸੀਗਾ ਵੀ ਬੱਚੇ ਆਏ ਸੀ 2022 ਚ, ਉਹਨਾਂ ਦੇ ਗਾਂ ਬੇਟਾ ਵੀ ਆਇਆ ਸੀ, ਉਹਦਾ ਚਲੋ ਸਿਟੀਜ਼ਨ ਹੈ, ਤੇ ਬੱਚੇ ਦਾ ਕੇਸ ਪਾਸ ਹੋ ਗਿਆ ਸੀ 1.5 ਸਾਲ ਜੀ ਇਹਨਾਂ ਕੋਲ ਹੀ, ਸਟਾਰਟਿੰਗ ਤੋਂ ਇਹਨਾਂ ਕੋਲ ਹੀ ਸੀਗਾ ਜੀ। ਤੇ ਮੈਂ ਆਇਆ ਸੀ 2015 ਚ, ਤਾਂ ਮੇਰੀਆਂ ਤਰੀਕਾਂ ਪੋਸਟਪੋਨ ਹੁੰਦੀਆਂ ਰਹੀਆਂ। 2 ਵਾਰੀ ਪੋਸਟਪੋਨ ਸਨੋ ਕਰਕੇ ਹੋ ਗਈ, ਤੇ 2 ਵਾਰੀ ਕਰੋਨਾ ਕਰਕੇ ਹੋ ਗਈ। ਮੈਨੂੰ ਭਾਜੀ ਆਪਣਾ ਮਾੜਾ ਜਿਹਾ ਦੱਸਿਓ, ਜਦੋਂ ਤੁਸੀਂ ਕਹਿੰਦੇ ਕੇਸ ਆ, ਆਪਾਂ ਅਸਾਈਲਮ ਵਾਲੀ ਗੱਲ ਕਰ ਰਹੇ ਆ ਬੱਚਿਆਂ ਦੇ ਜਿਹੜਾ ਪਾਸ ਹੋਇਆ ਆਪਣੇ ਕੋਲ? ਹਾਂਜੀ ਭਾਜੀ, ਹਾਂਜੀ ਠੀਕ ਹੈ। ਸੋ ਬੱਚਿਆਂ ਦਾ ਤੁਹਾਡਾ ਕੇਸ ਪਾਸ ਹੋ ਗਿਆ, ਇਹ ਤੁਹਾਡੇ ਤੋਂ ਬਾਅਦ ਚ ਆਏ ਸੀਗੇ, ਰਾਈਟ? ਬੱਚੇ 2022 ਚ ਆਏ ਸੀਗੇ, ਅਕਤੂਬਰ 2022 ਚ ਆਏ ਸੀ, ਤੇ ਤੁਹਾਡੇ ਕੋਲ ਆਇਆ ਸੀ ਕੇਸ ਉਹਨਾਂ ਦਾ, ਤੇ ਉਹ ਜੁਲਾਈ 15 ਨੂੰ ਦੋਨੇ ਦਾ ਕਲੀਅਰ ਹੋ ਗਿਆ ਸੀਗਾ। ਉਹ ਠੀਕ ਹੈ। ਹੁਣ ਤੇ ਮੈਂ ਆਇਆ ਸੀ 15 ਚ। ਮੇਰੀ ਤੁਹਾਡੇ ਬੱਚਿਆਂ ਦਾ ਕੀ ਨਾਮ? ਅੰਜਲੀ ਤੇ ਸੁਚੇਤਨ। ਅੰਜਲੀ ਤੇ ਸੁਚੇਤਨ। ਹਾਂ, ਇੱਕ ਬੇਟਾ ਸੀ ਉਹਨਾਂ ਦਾ ਨਾਲ। ਅੱਛਾ ਠੀਕ ਹੈ, ਚਲੋ ਉਹਨਾਂ ਦਾ ਕੇਸ ਪਾਸ ਹੋ ਗਿਆ, ਤੇ ਫਿਰ ਤੁਹਾਡੇ ਵਾਲਾ ਕੇਸ ਸਾਡੇ ਕੋਲ ਚੱਲਦਾ? ਨਹੀਂ ਮੈਂ ਤੁਹਾਡੇ ਕੋਲ ਅਪਾਇੰਟਮੈਂਟ ਬਣਵਾਈ ਸੀ ਤੁਹਾਡੇ ਨਾਲ। ਮੈਂ ਤੁਸੀਂ ਕਿਹਾ ਸੀ ਵੀ ਤੁਹਾਡਾ ਜਿੱਥੇ ਹੈਗਾ ਉੱਥੇ ਰਹਿਣ ਦਿਓ, ਟਾਈਮ ਘੱਟ ਹੈ ਤੁਹਾਡੇ ਕੋਲ। ਲਾਸਟ ਈਅਰ ਨਾ ਮਤਲਬ ਮੇਰਾ 2 ਵਾਰੀ ਸਲੋ ਕਰਕੇ ਪੋਸਟਪੋਨ ਹੋ ਗਈ, 2 ਵਾਰੀ ਮੇਰੀ ਕਰੋਨਾ ਕਰਕੇ ਪੋਸਟਪੋਨ ਹੋ ਗਈ। ਤੇ ਅਕਤੂਬਰ 2022 ਚ ਮੇਰੀ ਤਰੀਕ ਸੀਗੀ, ਤੇ ਜੱਜ ਨੇ ਮੇਰੀ ਨਾਂ ਵੀ ਨਹੀਂ ਪੁੱਛਿਆ। ਉਹਨੇ ਜਾਂਦੇ ਨੂੰ ਮਤਲਬ ਆਪਾਂ ਵਕੀਲ ਦੇ ਆਫਿਸ ਚ ਬੈਠੇ ਆ, ਲੈਪਟਾਪ ਔਨ ਕੀਤਾ, ਕਹਿੰਦੀ ਮੈਂ ਪੀਡੀ ਦੇਣੀ ਆ। ਉਹਨੇ ਨਾਂ ਵੀ ਨਹੀਂ ਪੁੱਛਿਆ, ਕੋਈ ਇੰਟਰਵਿਊ ਕੋਈ ਪੁੱਛਿਆ ਹੀ ਨਹੀਂ, ਕੁਛ ਵੀ ਗੱਲ, ਕੋਈ ਗੱਲ ਉਹਨੇ। ਅੱਛਾ, ਡਿਸਮਿਸ ਕਰਤਾ। ਮੈਂ ਕਿਹਾ ਮੈਂ ਪੀਡੀ ਨਹੀਂ ਲੈਣੀ। ਪਰ ਹੁਣ ਇਸ ਵੇਲੇ ਡਿਸਮਿਸ ਹੈਗਾ ਕੇਸ ਤੁਹਾਡਾ ਨਾ? ਹਾਂਜੀ। ਤੇ ਹੁਣ BIA ਚ ਅਪੀਲ ਕੀਤੀ ਹੋਈ ਹੈ, ਸਾਲ ਹੋ ਗਿਆ। 16 ਅਕਤੂਬਰ ਦੀ ਅਪੀਲ ਕੀਤੀ ਹੋਈ ਹੈ। ਅਪੀਲ ਦਾ ਨਹੀਂ ਭਾਜੀ ਕੋਈ ਫਾਇਦਾ ਫੁਦਾ ਹੁੰਦਾ, ਇਹ ਅਸਾਈਲਮ ਆਫਿਸ ਚਲਾਉਣਾ ਚਾਹੀਦਾ ਸੀ ਤੁਹਾਨੂੰ। ਅੱਛਾ, ਤੁਸੀਂ ਕਾਲ ਕਰ ਲਿਓ ਭਾਜੀ, ਮੈਨੂੰ ਲੱਗਦਾ ਥੋੜਾ ਕੰਪਲਿਕੇਟਡ ਆ। ਹਾਂਜੀ, ਤੁਹਾਡਾ ਹੁਣ ਜਿੱਦਾਂ ਜੇ ਜਵਾਕਾਂ ਦਾ ਹੋਇਆ ਤਾਂ ਤੁਹਾਡਾ ਜੇ ਪ੍ਰੋਬਲਮ ਪਾ ਰਹੀ ਹੈ, ਤੁਸੀਂ ਸੰਪਰਕ ਸਾਨੂੰ ਕਰੋ। ਇਹਦਾ BIA ਚ ਨਾ ਲੰਬੇ ਗੇੜ ਚ ਬੰਦਾ ਫਸ ਜਾਂਦਾ ਵਾ ਪੀੜੀਆਂ ਪੁੜੀਆਂ ਦੇ। ਤੇ ਜੇ ਤੁਹਾਡੇ ਡਾਕੂਮੈਂਟ ਪੇਪਰ ਪੂਪਰ ਰੈਡੀ ਸੀਗੇ, ਤੁਹਾਨੂੰ ਅਸਾਈਲਮ ਆਫਿਸ ਚ ਲਾ ਕੇ ਤੇ ਉੱਥੇ ਜਾ ਕੇ ਤੁਹਾਨੂੰ ਲਾਅ ਸੂਟ ਜਿਹੜਾ ਮੈਂਡੇਮਸ ਉਹ ਫਾਈਲ ਕਰਨਾ ਚਾਹੀਦਾ ਹੈਗਾ ਜਿਹੜਾ। ਤੇ ਹੁਣ ਹੋ ਸਕਦਾ ਕਿ ਨਹੀਂ? ਹਾਂਜੀ ਹੋ ਸਕਦਾ। ਇਹ ਤੁਸੀਂ ਆਪਣੇ ਨਾ ਅਪਾਇੰਟਮੈਂਟ ਬਣਾ ਲਓ, ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰੋਜ਼ ਐਂਡ ਕੌਨਸ ਕੀ ਹੈਗੇ। ਹੁਣ ਸਾਲ ਤੁਸੀਂ ਵੇਟ BA ਦੇ ਕਰ ਲਈ ਆ, ਹੁਣ ਕੋਈ ਹੈ ਤਾਂ ਹੈ ਨਹੀਂ, ਐ ਤਾਂ ਹੁਣ 2 ਸਾਲ 3 ਸਾਲ ਜਿਹੜਾ ਆਪਣਾ ਟਾਈਮ ਉਧਰੋਂ ਅਸਾਈਲਮ ਵੱਲੋਂ ਵੀ ਜਿਹੜਾ ਲੰਘੀ ਜਾਣਾ, ਤੇ ਇੰਨੇ ਨੂੰ ਤਾਂ ਆਪਾਂ ਉੱਥੇ ਕਰਕੇ ਜਿਹੜਾ ਲਾਅ ਸੂਟ ਲੂਸੂਟ ਕਰਕੇ ਉੱਥੇ ਸਾਡੀਆਂ ਆਪਸ਼ਨ ਅੱਗੇ ਵਾਰੀ ਕ੍ਰੀਏਟ ਹੋ ਜਾਂਦੀਆਂ। ਸੋ ਇਸ ਚੀਜ਼ ਬਾਰੇ ਆਪਾਂ ਸਲਾਹ ਕਰ ਲਾਂਗੇ। ਥੈਂਕ ਯੂ ਜੀ, ਥੈਂਕ ਯੂ। ਆਦਿਲ ਜੀ। ਜੀ ਹੈਲੋ ਜੀ, ਮੈਂ ਆਦਿਲ ਗੱਲ ਕਰ ਰਿਹਾ ਨਿਊਯਾਰਕ ਤੋਂ। ਮੈਂ ਪੰਜਾਬੀ ਰੇਡੀਓ ਦਾ ਤੇ ਜੇ ਟਰਕਿਆਨਾ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਹਾਡੀ ਵਜ੍ਹਾ ਤੋਂ ਅਸੀਂ ਇੰਡੀਅਨ ਕਮਿਊਨਿਟੀ, ਪਾਕਿਸਤਾਨੀ, ਬੰਗਲਾਦੇਸ਼ੀ, ਅਫਗਾਨਿਸਤਾਨ ਸਾਰੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈ ਤੇ ਬਹੁਤ ਹੈਲਪ ਮਿਲਦੀ ਹੈ। ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੁੰਦਾ। ਤੇ ਮੇਰਾ ਕੁਐਸਚਨ ਹੈ ਕਿ ਮੈਂ ਆਪਣੀ ਵਾਈਫ ਤੇ ਇੱਕ ਬੇਟੀ ਦੇ ਨਾਲ 2016 ਚ ਆਇਆ ਸਾਂ B1 B2 ਵੀਜ਼ੇ ਤੇ ਮੈਂ ਆਪਣਾ ਕੇਸ ਵਿਦਿਨ 2 ਮੰਥਸ ਹੀ ਲਾ ਦਿੱਤਾ ਸੀ। ਤੇ 2023 ਚ ਮੇਰਾ ਲਾਸਟ ਈਅਰ ਮੇਰਾ ਕੇਸ ਮੈਨੂੰ ਪੀਡੀ ਮਿਲ ਗਈ, ਮੇਰਾ ਕੇਸ ਡਿਸਮਿਸ ਹੋ ਗਿਆ। ਤੇ ਮੈਂ ਹੁਣ 2 ਮੇਰੀ ਬੇਟੀਆਂ US ਨੈਸ਼ਨਲ ਵੀ ਨੇ ਤੇ ਇੱਕ ਨੂੰ ਔਟਿਜ਼ਮ ਵੀ ਹੈ। ਤੇ ਮੈਨੂੰ ਵਕੀਲ ਨੇ ਇੱਕ ਨੇ ਕਿਹਾ ਸੀ, ਨਾਲ ਮਸ਼ਵਰਾ ਕੀਤਾ, ਉਹਨੇ ਕਿਹਾ ਕਿ ਜੀ ਤੁਸੀਂ 10 ਸਾਲ ਦਾ ਵੇਟ ਕਰੋ ਤੇ ਆਪਣਾ ਕੈਂਸਲੇਸ਼ਨ ਆਫ ਰਿਮੂਵਲ ਦਾ ਪਾਓ, ਕਿਉਂਕਿ ਤੁਹਾਡਾ ਕੇਸ ਥੋੜਾ ਵੀਕ ਲੱਗ ਰਿਹਾ ਹੈ। ਤੇ ਹੁਣ ਮੇਰਾ ਵਰਕ ਪਰਮਿਟ ਵੀ ਐਕਸਪਾਇਰ ਹੋ ਰਿਹਾ ਹੈ ਨੈਕਸਟ ਈਅਰ। 10 ਸਾਲ ਪੂਰੇ ਹੋਣ ਤੋਂ ਪਹਿਲੇ ਮੈਨੂੰ ਦੁਬਾਰਾ ਕੇਸ ਆਪਣਾ ਲਾਣਾ ਚਾਹੀਦਾ ਹੈ ਤੇ ਜਾਂ ਫਿਰ ਮੈਨੂੰ ਜਿਹੜਾ ਵੇਟ ਕਰਨਾ ਚਾਹੀਦਾ 10 ਸਾਲ ਕੰਪਲੀਟ ਹੋਣ ਵਾਸਤੇ? ਤੁਹਾਨੂੰ ਭਾਜੀ ਸਲਾਹ ਗਲਤ ਦੇ ਦਿੱਤੀ ਕਿਸੇ ਨੇ। ਸੋ ਹੁਣ ਤੁਹਾਡਾ ਡਿਸਮਿਸ ਹੋ ਗਿਆ ਕੋਰਟ ਦੇ ਵਿੱਚੋਂ, ਰਾਈਟ? ਜੀ ਜੀ ਸਰ। ਸੋ ਭਾਜੀ ਇਹਦੇ ਵਿੱਚ ਨਾ ਕਈ ਸਾਰੇ ਮੁੱਦੇ ਆ ਜਾਂਦੇ ਆ। ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਹੜੇ ਨਾ 10 ਸਾਲ ਦਾ ਕੈਂਸਲੇਸ਼ਨ ਆਫ ਰਿਮੂਵਲ ਵਾਲਾ ਹੈਗਾ, ਉਹਦੇ ਵਿੱਚ ਸਟਾਪ ਟਾਈਮ ਰੂਲ ਜਿਹੜੀ ਇੱਕ ਚੀਜ਼ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਸੀਗਾ ਨੋਟਿਸ ਜਿਹੜਾ ਕੋਰਟ ਵਾਲਾ ਸੀਗਾ ਉਹ ਪ੍ਰੋਪਰ ਸੀਗਾ, ਕੰਪਲਾਇੰਟ ਸੀਗਾ ਕਿ ਨਹੀਂ ਸੀਗਾ, ਉਹਦੇ ਉੱਤੇ ਵੀ ਕਈ ਸਾਰੇ ਜਿਹੜੇ ਕਾਨੂੰਨ ਓਵਰ ਦਾ ਟਾਈਮ ਜਿਹੜੇ ਆਂਦੇ ਰਹੇ ਆ। ਭਾਜੀ ਸੁਣਿਓ, ਤੁਸੀਂ ਪਹਿਲਾਂ ਸੁਣ ਲਿਓ।
ਹਾਂਜੀ, ਸੋ ਅੱਜ ਦੀ ਡੇਟ 'ਚ ਤੁਹਾਡਾ ਕੇਸ ਜਿਹੜਾ ਜੇ ਡਿਸਮਿਸਡ ਹੈਗਾ ਤੇ ਤੁਹਾਨੂੰ ਅਸਾਈਲਮ ਆਫਿਸ ਦਾ ਦਰਵਾਜ਼ਾ ਜਿਹੜਾ ਖੜਕਾਉਣਾ ਪੈਣਾ, ਤੇ ਅਸਾਈਲਮ ਆਫਿਸ ਦੇ ਜਿਹੜੇ ਕਾਫੀ ਸਾਰੀ ਵੇਟ ਉੱਥੇ ਵੀ ਬੰਦੇ ਨੂੰ ਜਿਹੜੀ ਕਈ ਸਾਲਾਂ ਬੱਧੀ ਜਿਹੜੀ ਕਰਨੀ ਪੈਂਦੀ ਹੈ, ਤੇ ਉਹਨੂੰ ਜਿਹੜਾ ਤੁਸੀਂ ਜਿਹੜਾ ਜ਼ਰੂਰ ਆਪਣਾ ਕੇਸ ਅਸਾਈਲਮ ਆਫਿਸ ਦੇ ਵਿੱਚ ਫਾਈਲ ਕਰੋ, ਤੇ ਅਦਰਵਾਈਜ਼ ਤੁਸੀਂ ਐਕਸਪੋਜ਼ਡ ਆ, ਪੀਡੀ ਨੇ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਣਾ ਲੌਂਗ ਰਨ ਦੇ ਵਿੱਚ। ਜੇ ਇਕੱਲਾ ਡਿਸਮਿਸਲ ਤੁਹਾਡਾ ਹੈਗਾ, ਨਵੀਂ ਸਰਕਾਰ ਆ ਕੇ ਵਰਕ ਪਰਮਿਟ ਵੀ ਜਿਹੜੇ ਕੈਂਸਲ ਜਿਹੜੇ ਕਰ ਸਕਦੀ ਆ। ਤੇ ਰਹੀ ਗੱਲ ਤੁਸੀਂ ਦੁਬਾਰਾ ਕੈਂਸਲੇਸ਼ਨ ਆਫ ਰਿਮੂਵਲ ਦੇ ਲਈ ਐਲੀਜੀਬਲ ਹੋਵੋਗੇ ਕਿ ਨਹੀਂ ਹੋਵੋਗੇ, ਉਹ ਕਈ ਸਾਰੀਆਂ ਚੀਜ਼ਾਂ, ਕਈ ਸਾਰੇ ਫੈਕਟਰਸ ਤੇ ਜਿਹੜਾ ਡਿਪੈਂਡ ਕਰਦਾ। ਸਭ ਤੋਂ ਵੱਡੀ ਚੀਜ਼ ਇਹ ਤਾਂ ਹੋਣੀ ਹੈ ਕਿ ਜਦੋਂ ਦੁਬਾਰਾ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਪਹੁੰਚੋਗੇ ਤੇ ਤੁਹਾਨੂੰ ਇਹ ਆਪਾਂ ਵੇਖਣਾ ਪੈਣਾ ਕਿ ਉਦੋਂ ਸਟਾਪ ਟਾਈਮ ਰੂਲ ਦਾ ਉਹਨਾਂ ਟਾਈਮਾਂ ਦੇ ਵਿੱਚ ਕੀ ਜਿਹੜਾ ਲੇਟੈਸਟ ਅਪਡੇਟ ਚੱਲ ਰਿਹਾ ਵਾ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ, ਮੋਰਲੇ ਹਫਤੇ ਕਿਉਂਕਿ ਯੂਬਾ ਸਿਟੀ ਨਗਰ ਕੀਰਤਨ ਆ, ਸੋ ਸਾਡਾ ਸ਼ੋਅ ਇਹ ਹੋਣਾ ਨਹੀਂ। ਆਪਾਂ ਟਿਰਕਿਆਣਾ ਸਾਹਿਬ ਤੁਸੀਂ ਆਉਂਗੇ ਨਾ ਉੱਥੇ? ਜੀ ਹਾਂਜੀ, ਸੋ ਬਿਲਕੁਲ ਜੇ ਟਿਰਕਿਆਣਾ ਹੋਣੀ ਵੀ ਉੱਥੇ ਹੋਣਗੇ ਤੇ ਅਸੀਂ ਵੀ 3-4 ਦਿਨ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਹੀ ਹੋਣੀ ਆ। ਜੇ ਕਿਸੇ ਨੇ ਮਿਲਣਾ ਹੋਇਆ ਉੱਥੇ ਵੀ ਮਿਲ ਸਕਦੇ ਆ। ਤੇ ਦੂਸਰਾ, ਇੰਡੀਆ ਦੇ ਵਿੱਚ ਜਿਹੜਾ ਇਸ ਪ੍ਰੋਗਰਾਮ ਨੂੰ ਦੇਖਣਾ ਚਾਹੁੰਦਾ ਆ ਉਹ ਪੰਜਾਬੀ TV USA ਤੇ ਦੇਖ ਸਕਦੇ ਹੈਗੇ ਆ। ਪਰਮਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਸਤੰਬਰ 13 ਨੂੰ I-601A ਅਪਰੂਵ ਹੋਇਆ ਆ ਕੇਸ ਦਾ, ਤੇ ਜਦੋਂ ਆ ਲਾ ਨਿਕਲਿਆ ਸੀਗਾ ਤੇ ਮੇਰੇ ਵਕੀਲ ਨੇ, ਮੈਂ ਨਿਊ ਜਰਸੀ ਬੋਲਦੀ, ਮੇਰੇ ਵਕੀਲ ਨੇ ਇੱਥੇ 26 ਅਗਸਤ ਨੂੰ ਇੱਥੇ ਲਾਤਾ ਸੀ I-131 ਜਿਹੜਾ ਨਵਾਂ ਲਾ ਚੱਲਿਆ ਸੀ ਨਾ, ਉਹਦੇ ਹਿਸਾਬ ਨਾਲ ਇੱਥੋਂ ਵੀ ਅਪਰੂਵ ਕਰਾ ਲਾਂਗੇ। ਉਹ ਮੇਰਾ ਹੁਣ ਇੰਡੀਆ ਤੋਂ ਵੀ ਇਹ ਹੋ ਗਿਆ ਆ। ਹੁਣ ਉਹਨੇ ਮੇਰੇ ਜਿਹੜੇ ਡਾਕੂਮੈਂਟ ਲਾਉਣੇ ਸੀ ਉਹ ਇੰਡੀਆ ਦੇ ਹਿਸਾਬ ਨਾਲ ਵੀ ਲਾਤੇ, ਜਿਹੜੇ ਉੱਥੋਂ ਦੇ ਕਾਉਂਸਲਰ ਨੇ ਮੰਗੇ ਮੇਰੇ ਪੇਪਰ, ਉਹਨੇ ਉੱਥੇ ਵੀ ਲਾਤੇ। ਤੇ ਉਹ ਕਹਿੰਦੀ ਵੀ ਇਹ ਵੀ ਚੱਲਦਾ ਰਹਿਣ ਦਿੰਦੇ ਆ ਜਿਹੜਾ ਇੱਥੇ ਚੱਲਦਾ। ਹੁਣ ਇੱਥੇ ਵਾਲੇ ਦਾ ਕਿੰਨਾ ਟਾਈਮ ਲੱਗਦਾ, ਕੋਈ ਮੈਨੂੰ ਦੱਸੋਗੇ? ਪਹਿਲਾਂ ਮੈਨੂੰ ਇਹ ਦੱਸੋ, ਤੁਹਾਡੇ ਕੋਲ ਡੀਪੋਟੇਸ਼ਨ ਵਗੈਰਾ ਵੀ ਲੱਗੀ ਹੈ ਕਿ ਨਹੀਂ? ਨਹੀਂ, ਮੇਰਾ ਕੋਈ ਨਹੀਂ ਵਜ੍ਹਾ ਹੈਗਾ। ਤੁਸੀਂ ਬਸ ਆਪਣਾ 2 ਨੰਬਰ 'ਚ ਆਏ ਸੀਗੇ ਤੇ ਕੋਈ ਕੇਸ ਕੂਸ ਕੁਛ ਨਹੀਂ, ਤੇ ਵਿਆਹ ਵਾਲੇ ਬੇਸ ਤੇ 601 ਤੁਹਾਡਾ ਅਪਰੂਵ ਆ, ਇਹੀ ਚੀਜ਼ ਹੈ? ਹਾਂਜੀ ਹਾਂਜੀ। ਤੁਹਾਨੂੰ ਇੰਡੀਆ ਜਾ ਕੇ ਆਪਣਾ ਵੀਜ਼ਾ ਸਟੈਂਪ ਜਿਹੜੀ ਲੈ ਕੇ ਆਣੀ ਚਾਹੀਦੀ ਹੈ। ਇਹ ਲਾਅ ਲੂ ਨੂੰ ਛੱਡੋ, ਤੁਸੀਂ ਇਹਦਾ ਕੁਝ ਨਹੀਂ ਬਣਨਾ ਲਾਅ ਦਾ, ਅਜੇ ਕੁਝ ਨਹੀਂ ਪਤਾ, ਥੋੜੀ ਜਿਹੀ ਵੇਟ ਕਰਨੀ ਹੈ ਤੁਸੀਂ ਇੱਥੇ। ਹੁਣ ਰੂਲਿੰਗ ਜਿਹੜੀ ਆਪਣੇ ਕਹਿੰਦੇ ਆ ਆਉਣ ਵਾਲੀ ਹੈ, ਕੁਛ ਨਾ ਕੁਛ ਇਹ ਅਪਡੇਟ ਜਿਹੜਾ ਦਊਗੇ। 2 ਮਹੀਨੇ ਤੁਸੀਂ ਜਿਹੜੀ ਆਪਣੀ ਵੇਟ ਕਰ ਲਓ, ਨਵੀਂ ਜਿਹੜੀ ਕਿ ਇਹਦਾ ਕੁਝ ਬਣਨਾ। ਪਰ ਜੇ ਤੁਹਾਡੀ ਉੱਥੇ ਜਿਹੜੀ ਇੰਟਰਵਿਊ ਜੇ ਤੁਹਾਡੀ ਆ ਰਹੀ ਹੈ 601, ਉਹ ਤੁਹਾਡਾ ਸਟ੍ਰੇਟ ਫਾਰਵਰਡ ਪ੍ਰੋਸੈਸ ਜਿਹੜਾ ਹੋਣਾ ਵਾ ਕਿ 601 ਵੇਵਰ ਨੇ ਤੁਹਾਡੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਸੀਗੀ ਉਹ ਸਾਰੀ ਫੋਰਗਿਵ ਕਰਤੀ ਆ। ਜੇ ਉਹਦੇ ਵਿੱਚ ਸਾਰਾ ਕੁਝ ਤੁਸੀਂ ਸੱਚ ਡਿਸਕਲੋਜ਼ ਜਿਹੜਾ ਕੀਤਾ ਹੋਇਆ, ਤੇ ਮੇਰੇ ਹਿਸਾਬ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀਜ਼ਾ ਜਿਹੜਾ ਲੈਣ ਲੱਗੇ, ਅਨਲੈਸ ਕੇਸ 'ਚ ਕੋਈ ਹੋਰ ਮੁੱਦੇ ਜਿਹੜੇ ਹੈਗੇ ਆ ਜਿਹੜੇ ਤੁਸੀਂ ਆਪਣੇ ਵਕੀਲ ਦੇ ਨਾਲ ਡਿਸਕਸ ਕਰੋ। ਅੱਛਾ, ਉਹਦਾ ਮੈਂ ਪੇਪਰ ਸਾਰੇ ਕਾਉਂਸਲਰ ਨੂੰ ਭੇਜ ਦਿੱਤੇ ਹੋਏ ਆ, ਪਿਛਲੇ ਵੀਕ ਹੀ ਭੇਜਿਆ ਸੀ। ਹਾਂਜੀ, ਸੋ ਜਿਹੜਾ ਇੱਧਰ ਵਾਲਾ ਲਾਅ ਦੀ ਪ੍ਰੈਡਿਕਸ਼ਨ ਕੀ ਆ ਉਹ ਨਹੀਂ ਆਪਾਂ ਕਰ ਸਕਦੇ ਕਿ ਕੀ ਕਿੱਦਾਂ ਵਾ। ਜਦੋਂ ਆਫ ਕੋਰਸ ਕੁਝ ਹੋਊਗਾ ਆਪਾਂ ਦੱਸ ਦਾਂਗੇ ਇੱਥੇ ਸੋਸ਼ਲ ਮੀਡੀਆ ਤੇ। ਪਰ ਤੁਹਾਡਾ ਜੇ 601 ਵੇਵਰ ਵਗੈਰਾ ਲੱਗ ਗਿਆ ਤੇ ਜਦੋਂ ਤੁਹਾਡੀ ਇੰਡੀਆ ਇੰਟਰਵਿਊ ਆਉਂਦੀ ਨਾ, ਤੁਸੀਂ ਉਹ ਅਟੈਂਡ ਕਰੋ ਤੇ ਉਹ ਸਟ੍ਰੇਟ ਫਾਰਵਰਡ ਪ੍ਰੋਸੈਸ ਆ। ਤੇ ਉਹ ਇੰਡੀਆ ਇੰਟਰਵਿਊ ਤੇ ਮੈਂ ਉਹੀ ਪੁੱਛਣਾ ਸੀ ਕਿ ਕੀ ਪੁੱਛਦੇ ਆ, ਕੁਝ ਟਫ ਹੁੰਦਾ ਜਾਂ ਕਿੱਦਾਂ ਹੁੰਦਾ ਆ? ਹੁਣ ਜਿਹੜੀ ਹੋਏਗੀ ਕੋਈ ਇੰਟਰਵਿਊ ਹੋਏਗੀ, ਵਿਆਹ ਵਾਲੀ ਇੰਟਰਵਿਊ ਹੋਣੀ, ਬਸ ਉਹਦੇ ਵਿੱਚ ਟਫ ਟੁਫ ਤਾਂ ਨਹੀਂ ਕੋਈ ਹੋਣਾ। ਆਪਣਾ ਇੱਕ ਉਹਨਾਂ ਨੇ ਪ੍ਰੋਸੈਸ ਬਣਾਇਆ ਹੋਇਆ ਤੇ 601A ਵੇਵਰ ਦਾ, ਤੇ ਤੁਹਾਡੇ ਸਪਾਊਸ ਨੂੰ ਜਿਹਨੂੰ ਹਾਰਡਸ਼ਿਪ ਆ ਉਹਦੇ ਬੇਸ ਤੇ ਤੁਹਾਡਾ ਜੇ ਅਪਰੂਵ ਕੀਤਾ ਤੇ ਉਹਨਾਂ ਨੇ ਜਿਹੜੀ ਤੁਹਾਡੀ ਕੱਚੀ ਸਟੇ ਉਹ ਫੋਰਗਿਵ ਕਰਤੀ ਆ 601A ਨਾਲ, ਤੇ ਉਹ ਤੁਹਾਡਾ ਰਾਹ ਜਿਹੜਾ ਕਲੀਅਰ। ਅੱਛਾ, ਠੀਕ ਆ, ਧੰਨਵਾਦ ਜੀ। ਜਸਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਮੇਰੇ ਜਿੱਦਾਂ ਮੈਂ ਉਰੇ USA ਸਿਟੀਜ਼ਨ ਆ ਤੇ ਮੇਰੇ ਪੇਰੈਂਟਸ ਟੂਰਿਸਟ ਵੀਜ਼ੇ ਤੇ ਆਏ ਸੀਗੇ 3-4 ਮਹੀਨੇ ਪਹਿਲਾਂ, ਤੇ ਮੈਂ ਉਹਨਾਂ ਦਾ ਵੀਜ਼ਾ ਪਰਮਾਨੈਂਟ ਅਪਲਾਈ ਕਰਨਾ ਚਾਹੁੰਦਾ ਹਾਂ, ਤੇ ਉਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ? ਤੁਸੀਂ ਸਿਟੀਜ਼ਨ? ਹਾਂਜੀ। ਤੇ ਉਹ ਟੂਰਿਸਟ ਵੀਜ਼ੇ ਤੇ ਆਏ ਸੀ, ਰਾਈਟ? 3 ਮਹੀਨੇ ਹੋ ਗਏ? ਹਾਂਜੀ। ਦੇਖੋ 90 ਦਿਨ ਜਿਹੜਾ ਕਾਨੂੰਨ ਕਹਿੰਦਾ ਕਿ 90 ਦਿਨ ਬਾਅਦ ਤੁਹਾਡਾ ਇਰਾਦਾ ਜਿਹੜਾ ਬਦਲ ਸਕਦਾ, ਠੀਕ ਆ। ਸੋ ਲੀਗਲੀ ਜੇ 90 ਦਿਨ ਬਾਅਦ ਤੁਹਾਡਾ ਹੁਣ ਜੇ ਇਰਾਦਾ ਬਦਲ ਗਿਆ ਤੇ ਤੁਸੀਂ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਵਗੈਰਾ ਇੱਥੇ ਪੇਪਰ ਵਰਕ ਫਾਈਲ ਕਰ ਸਕਦੇ ਆ ਐਜ਼ ਅ US ਸਿਟੀਜ਼ਨ ਚਾਈਲਡ। ਓਕੇ ਜੀ, ਉਹਦੇ ਲਈ ਮੈਨੂੰ ਐਪਲੀਕੇਸ਼ਨ ਕੀ ਲਾਉਣੀ ਪੈਣੀ ਆ? ਨਹੀਂ, ਉਹ ਐਪਲੀਕੇਸ਼ਨਾਂ ਤਾਂ ਕਈ ਲੰਬੀਆਂ ਚੌੜੀਆਂ ਲੱਗਣੀਆਂ, ਉਹ ਤਾਂ ਹੁਣ ਟ੍ਰੇਨਿੰਗ ਸਕੂਲ ਵਾਲਾ ਤਾਂ ਨਹੀਂ ਆਪਣਾ ਕੰਮ, ਬਸ ਤੁਹਾਨੂੰ ਉਹ ਦੇ ਸਕਦੇ। ਹੁਣ ਫਾਰਮ ਕਿੱਦਾਂ ਭਰਨੇ ਆ ਉਹਦੇ ਬਾਰੇ ਤਾਂ ਨਹੀਂ ਮੈਂ ਦੱਸ ਸਕਦਾ ਰੇਡੀਓ ਤੇ, ਦੇਖ ਲਿਓ ਉੱਤੇ। ਹਾਂਜੀ, ਉਹ ਏਦਾਂ ਦੀ ਗੱਲ। ਧੰਨਵਾਦ ਜੀ। ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੇ ਭਾਜੀ ਮੇਰੇ ਨਾਲ 3-4 ਨਿੱਕੇ ਨਿੱਕੇ ਸਵਾਲ ਆ, ਤੇ ਥੈਂਕ ਯੂ ਫॉर ਟਾਈਮ ਦੇਣ ਲਈ ਭਾਜੀ। ਮੇਰਾ ਨਾ
ਭਤੀਜਾ ਵਾ ਮੇਰੇ ਬ੍ਰਦਰ ਦਾ, ਯੂਵੀ ਜਿਹੜਾ ਰਿਲੇਟਿਡ ਕੁਐਸਚਨ ਹੈ। ਮੇਰੇ ਬ੍ਰਦਰ ਤੇ ਉਹਦੀ ਵਾਈਫ ਇੱਥੇ ਨੇ, ਉਹਨਾਂ ਦੇ ਬੱਚਾ ਮਾਈਨਰ ਹੈ, ਉਹਦੇ ਫਿੰਗਰਪ੍ਰਿੰਟ ਆ ਗਏ। ਇੰਡੀਆ 'ਚ ਕਿੱਥੇ ਉਹਦੇ ਹੋਣਗੇ? ਅਸੀਂ ਹਰਿਆਣਾ ਤੋਂ ਬਿਲੋਂਗ ਕਰਦੇ ਹਾਂ ਜੀ। ਯੂਵੀਜ਼ੇ ਦੀ ਭਾਜੀ ਮੇਰੇ ਅਕੋਰਡਿੰਗ ਤਾਂ ਦਿੱਲੀ ਹੈਗਾ, ਆਈ ਮੇ ਬੀ ਰੋਂਗ, ਪਰ ਹਾਂਜੀ ਦਿੱਲੀ ਆ। ਅੱਛਾ ਜੀ। ਤੇ ਭਾਜੀ ਦੂਸਰਾ ਇਹ ਵੀ ਜਿਹੜੀ ਯੂਵੀਜ਼ੇ ਦੀ ਫੀਸ ਹੁੰਦੀ ਇਮੀਗ੍ਰੇਸ਼ਨ ਦੀ, ਉਹ ਜਿਵੇਂ ਮੇਰੇ ਬ੍ਰਦਰ ਨੇ ਯੂ ਵੀਜ਼ਾ ਲਾਇਆ ਉਹਦੀ ਵਾਈਫ ਨਾਲ, ਉਹਦੀ ਯੂਵੀਜ਼ੇ ਦੀ ਉਹਦੀ ਮੇਰੇ ਇਕੱਲੇ ਬ੍ਰਦਰ ਦੀ ਫੀਸ ਲੱਗੂਗੀ ਜਾਂ ਉਹਦੀ ਵਾਈਫ ਦੀ ਵੀ ਲੱਗੂਗੀ ਜੀ? ਉਹਨਾਂ ਨੇ ਕੀ ਵਾਈਫ ਨੇ ਕੀ ਇੱਥੇ ਐਜ਼ ਅ ਡੈਰੀਵੇਟਿਵ ਲਗਾਇਆ ਸੀਗਾ 918 ਏ ਦੇ ਥਰੂ ਫਾਈਲ ਕਰਕੇ ਗਈ ਸੀ, ਕਿੱਦਾਂ ਗਈ ਸੀ? ਨਹੀਂ ਭਾਜੀ, ਮਤਲਬ ਮੇਰੇ ਬ੍ਰਦਰ ਨੇ ਯੂ ਵੀਜ਼ਾ ਲਾਇਆ ਵਾ, ਤੇ ਉਹ ਜਿਹੜੀ ਕਹਿੰਦੇ ਨੇ ਇਮੀਗ੍ਰੇਸ਼ਨ ਦੀ ਫੀਸ ਹੁੰਦੀ ਹੈ $1000 ਕੁਝ, ਉਹ ਮੇਰੇ ਬ੍ਰਦਰ ਦੀ ਇਕੱਲੇ ਦੀ ਲੱਗੂਗੀ, ਉਹਦੀ ਵਾਈਫ ਦੀ ਲੱਗੂਗੀ ਨਾਲ ਜੀ? ਨਹੀਂ, ਵਾਈਫ ਨੇ ਕੋਈ ਪੇਪਰ ਵਰਕ ਫਾਈਲ ਕੀਤਾ ਕਿ ਨਹੀਂ ਕੀਤਾ? ਮੇਰੇ ਬ੍ਰਦਰ ਦੇ ਨਾਲ ਹੀ ਕੀਤਾ ਸੀ ਉਹਨੇ ਜੀ ਯੂ ਵੀਜ਼ੇ ਦਾ ਜਾ। ਭਾਜੀ ਉਹ ਤੁਹਾਨੂੰ ਨਾ ਵੇਖਣਾ ਪੈਣਾ ਕਿ ਕਿਹੜੇ ਵਾਲੇ ਪ੍ਰੋਸੈਸ ਆ, ਇਹ 'ਚ ਵੀ ਇੱਕ ਦੋ ਰਾਹ ਜਿਹੜੇ ਹੁੰਦੇ ਆ ਕਿ ਕਿਹੜੇ ਵਾਲੇ ਪ੍ਰੋਸੈਸ ਦੇ ਥਰੂ ਉਹ ਜਾ ਰਹੀ ਹੈ ਬ੍ਰਦਰ ਦੇ ਨਾਲ। ਭਾਜੀ ਜੇ ਵਕੀਲ ਨਾਲ ਕੋਈ ਅਣਬਣ ਹੋ ਜਾਂਦੀ ਆ, ਅੰਤਿਲ ਅਸੀਂ ਦੂਸਰਾ ਵਕੀਲ ਨਹੀਂ ਚੇਂਜ ਕਰਦੇ, ਉਹ ਵਕੀਲ ਜਿਹੜਾ ਹੈਗਾ ਸਟਿਲ ਉਹ ਇਸ ਕੇਸ ਦੀ ਟੇਕ ਕੇਅਰ ਕਰੂਗਾ ਨਾ ਜੀ? ਜੇ ਤੁਹਾਡੀ ਵਕੀਲ ਨਾਲ ਅਣਬਣ ਹੋ ਜਾਂਦੀ ਆ? ਹਾਂਜੀ, ਜੇ ਜਦ ਤੱਕ ਅਸੀਂ ਵਕੀਲ ਨਹੀਂ ਚੇਂਜ ਕਰਦੇ ਤਾਂ ਸਟਿਲ ਉਹ ਵਕੀਲ ਇਸ ਕੇਸ ਦੀ ਟੇਕ ਕੇਅਰ ਕਰੂਗਾ ਜੀ? ਦੇਖੋ, ਜੇ ਤੁਹਾਡਾ ਡਿਪੈਂਡ ਕਰਦਾ ਕਿ ਤੁਹਾਡਾ ਕੰਟਰੈਕਟ ਜਿਹੜਾ ਵਕੀਲ ਦੇ ਨਾਲ ਕੀ ਹੋਇਆ। ਜੇ ਤਾਂ ਕੰਟਰੈਕਟ ਤੁਹਾਡੇ ਨਾਲ ਹੋਇਆ ਵਕੀਲ ਦਾ, ਤੇ ਉਹਨੂੰ ਟੇਕ ਕੇਅਰ ਕਰਨੀ ਪੈਣੀ ਆ। ਤੇ ਜੇ ਤੁਹਾਡੀ ਉਹਨਾਂ ਅਣਬਣ ਹੋ ਗਈ ਆ, ਤੇ ਫਿਰ ਵਕੀਲ ਨੂੰ ਨੋਟਿਸ ਦੇਣਾ ਪੈਣਾ ਤੁਹਾਨੂੰ ਕਿ ਨਹੀਂ, ਉਹਨੇ ਟੇਕ ਕੇਅਰ ਨਹੀਂ ਕਰਨੀ, ਹਨਾ। ਤੇ ਉਹ ਤੁਸੀਂ ਆਪਣਾ ਸੇਫ ਸਾਈਡ ਆਪਣੀ ਰੱਖਣ ਲਈ ਤੁਸੀਂ ਵਕੀਲ ਸਾਹਿਬ ਆਪਣੇ ਨੂੰ ਈਮੇਲ ਕਰਕੇ ਪੁੱਛ ਲਓ ਕਿ ਭਾਈ ਆਪਣਾ ਜਿਹੜਾ ਯੂਵੀ ਦਾ ਤੇਰੇ ਕੋਲ ਪੈਂਡਿੰਗ ਆ, ਕਿ ਤੂੰ ਟੇਕ ਕੇਅਰ ਕਰੂੰਗਾ ਕਿ ਨਹੀਂ ਕਰੂੰਗਾ, ਹਨਾ। ਉਹਨਾਂ ਗੱਲ ਕਰ ਲਓ ਸਿੱਧੀ ਕਿ ਭਾਈ ਤੈਨੂੰ ਆਹ ਚੀਜ਼ ਲਈ ਹਾਇਰ ਕੀਤਾ ਸੀਗਾ, ਦੱਸ ਤੇਰੀ ਕੀ ਪੋਜੀਸ਼ਨ ਆ। ਹਾਂ ਭਾਜੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਨ ਫਰਾਂਸਿਸਕੋ ਵਕੀਲ ਆ ਬਹੁਤ ਨਾਮੀ, ਸੋ ਇਸ ਕਰਕੇ ਅਸੀਂ ਉਹਦੇ ਆਫਿਸ ਗਏ, ਸਾਡੀ ਉੱਥੇ ਅਣਬਣ ਹੋਈ, ਦੇਖੇ ਜਾਂ ਸਾਡੇ ਫਾਈਲ ਦੇ ਦੇ, ਸਾਡੇ ਪੈਸੇ ਕਹਿੰਦਾ ਨਾ ਮੈਂ ਪੈਸੇ ਦੇਣੇ ਨਾ ਮੈਂ ਤੁਹਾਡੀ ਫਾਈਲ ਦੇਣੀ, ਜੋ ਕਰਨਾ ਤੁਸੀਂ ਕਰ ਲਓ। ਪਰ ਮੈਨੂੰ ਪਤਾ, ਚਲੋ ਥੈਂਕ ਯੂ ਇਹ ਗੱਲ ਦਾ ਤੁਸੀਂ ਦੱਸਿਆ। ਸੋ ਫਾਈਲ ਤਾਂ ਤੁਸੀਂ ਟ੍ਰਾਂਸਫਰ ਨਹੀਂ, ਫਾਈਲ ਤਾਂ ਦੇਖੋ ਤੁਸੀਂ ਨਾ ਈਮੇਲ ਪਾ ਦਿਓ ਉਹਨਾਂ ਨੂੰ, ਕੋਈ ਨਹੀਂ, ਗਰਮਾ ਗਰਮੀ ਚ ਚੀਜ਼ਾਂ ਹੋ ਜਾਂਦੀਆਂ ਵਾ। ਜਿਹੜਾ ਦੇਖੋ ਜਿਹੜੀ ਤਾਂ ਪੈਸੇ ਦੀ ਗੱਲ ਆ ਉਹ ਹੁੰਦੀ ਹੈ ਕੰਟਰੈਕਟ ਦੇ ਹਿਸਾਬ ਨਾਲ, ਠੀਕ ਹੈ। ਸੋ ਉਹ ਕੰਟਰੈਕਟ ਦੇ ਹਿਸਾਬ ਨਾਲ ਜੋ ਵੀ ਲਿਖਿਆ ਉਹਦੇ ਵਿੱਚ ਕਿ ਕਿਹੜੇ ਕੋਰਟ ਦੇ ਵਿੱਚ ਜੂਰਿਸਡਿਕਸ਼ਨ ਆ, ਕਿੱਥੇ ਜਿਹੜਾ ਉਹ ਲੂਸੂਟ ਚੱਲਣਾ, ਰਿਕਵਰੀ ਉਹ ਡਿਫਰੈਂਟ ਮਸਲੇ ਹੈਗੇ ਆ। ਉਹ ਤਾਂ ਮੈਂ ਤੁਹਾਨੂੰ ਸਿੱਧੀ ਮੋਟੀ ਗੱਲ ਦੱਸ ਦਿੰਦਾ ਕਿ ਜਿੰਨੇ ਤੁਹਾਡੇ ਪੈਸੇ ਯੂਵੀ ਦੇ ਹੋਣੇ, ਉਸ ਤੋਂ ਜ਼ਿਆਦਾ ਤੁਹਾਨੂੰ ਰਿਕਵਰ ਕਰਨ ਲਈ ਖਰਚਣੇ ਪੈਂਦੇ ਆ। ਸੋ ਉਹ ਚੀਜ਼ 'ਚ ਆਪਣਾ ਟਾਈਮ ਨਾ ਖਰਾਬ ਕਰੋ। ਈਮੇਲ ਸਿੱਧੇ ਲਿਖ ਲਓ ਕਿ ਭਾਈ ਮੈਨੂੰ ਆਪਣੀ ਫਾਈਲ ਜਿਹੜੀ ਚਾਹੀਦੀ ਆ, ਤੇ ਮੇਰੀ ਫਾਈਲ ਜਿਹੜੀ ਰਿਲੀਜ਼ ਕਰ ਰਾਈਟ। ਜੇ ਤੁਸੀਂ ਨਹੀਂ ਵਕੀਲ ਨੂੰ ਚਾਹੁੰਦੇ ਤਾਂ ਤੁਸੀਂ ਸਿੱਧੇ ਉਹਨੂੰ ਲਿਖ ਦਿਓ। ਜੇ ਤੁਸੀਂ ਅਜੇ ਵੀ ਚਾਹੁੰਦੇ ਆ ਕਿ ਨਹੀਂ ਉਹਨੂੰ ਪੈਸੇ ਦਿੱਤੇ ਹੋਏ ਤੇ ਉਹੀ ਟੇਕ ਕੇਅਰ ਕਰੇ, ਤੇ ਉਹਨੂੰ ਸਿੱਧੇ ਕਰ ਲਓ ਕਿ ਯਾਰ ਸਾਡੀ ਥੋੜੀ ਚੱਲ ਠੀਕ ਆ, ਮਾੜੀ ਮੋਟੀ ਉੱਤੇ ਥੱਲੇ ਹੋ ਜਾਂਦੀ ਆ, ਤੇ ਮੈਂ ਸਟਿਲ ਤੈਨੂੰ ਆਪਣਾ ਵਕੀਲ ਰੱਖਣਾ ਚਾਹੁੰਦਾ, ਮੇਰੀ ਟੇਕ ਕੇਅਰ ਕਰ ਲੈ, ਹਨਾ। ਤੇ ਵਕੀਲਾਂ ਦਾ ਕਿਹੜਾ ਇਹਦੇ ਵਿੱਚ ਕੋਈ ਪਰਸਨਲ ਇਹ ਕਿਹੜਾ ਮੈਂ ਕਿਹਾ ਵਕੀਲਾਂ ਦਾ ਕੋਈ ਪਰਸਨਲ ਕਿਸੇ ਨਾਲ ਹੁੰਦੀ ਆ, ਮੈਂ ਕਿਹਾ ਕਈ ਸਾਰੇ ਕਲਾਇੰਟ ਹੁੰਦੇ ਆ, ਤੁਸੀਂ ਸੁਧਾਰ ਕੇ ਦੇਖੋ ਰਿਲੇਸ਼ਨ। ਜੇ ਨਹੀਂ ਰਿਲੇਸ਼ਨ ਭਾਜੀ ਸੁਧਰਦਾ ਤੇ ਉਹਨਾਂ ਸਿੱਧੀ ਗੱਲ ਕਰ ਲੋਗੇ, ਯਾਰ ਤੂੰ ਮੇਰੇ ਕੇਸ ਦੀ ਟੇਕ ਕੇਅਰ ਕਰਨੀ ਹੈ ਕਿ ਨਹੀਂ ਕਰਨੀ ਹੈ, ਠੀਕ ਆ। ਤੇ ਸਿਆਣਪ ਵਰਤੋ, ਤੇ ਆਬਵੀਅਸਲੀ ਈਮੇਲ ਲਿਖ ਕੇ ਦੇਖ ਲਓ, ਤੇ ਉਹਨਾਂ ਫਿਰ ਤੁਹਾਨੂੰ ਕਲੀਅਰ ਹੋ ਜਾਊਗਾ, ਹਨਾ। ਥੋੜਾ ਤੁਸੀਂ ਵੀ ਸ਼ਾਂਤ ਰਹੋ, ਵਕੀਲ ਵੀ ਸ਼ਾਂਤ ਰਵੇ ਥੋੜਾ। ਭਾਜੀ ਥੈਂਕ ਯੂ। ਪਰ ਭਾਜੀ ਦੂਜਾ ਇੱਕ ਕੁਐਸਚਨ ਮੇਰਾ ਵੀ, ਮੈਂ ਆਪਣੇ ਆਫਿਸ 'ਚ ਕਾਲ ਕਰਦਾ, ਮੈਂ ਟਿਊਜ਼ਡੇ ਤੋਂ ਲੈ ਕੇ ਕੱਲ ਫਰਾਈਡੇ ਵੀ ਕਾਲ ਕੀਤੀ ਸੀ। ਕੁੜੀ ਨੂੰ ਸ਼ਾਇਦ ਆਪਣੇ ਆਫਿਸ ਸਨੋਜੀਲਾ ਨੂੰ ਨਹੀਂ ਪਤਾ ਸ਼ਾਇਦ, ਮੈਂ ਕਿਹਾ ਵੀ ਆਪਣਾ ਭਾਜੀ ਉਹਨਾਂ ਦਾ ਕੋਈ ਲਾਸ ਐਂਜਲਸ ਇੱਥੇ ਕੋਈ ਆਫਿਸ ਹੈਗਾ ਸੰਟਾਨੇ ਵਗੈਰਾ ਜੀ, ਉਹ ਕਹਿੰਦੀ ਤੁਹਾਨੂੰ ਇੱਥੇ ਆਉਣਾ ਪੈਣਾ। ਫਿਰ ਮੈਂ ਕਿਹਾ ਚਲੋ ਪੁੱਛ ਕੇ ਦੱਸੋ, ਤੋ ਮੈਨੂੰ ਇਹ ਅਪਡੇਟ ਕਰੋ ਵੀ ਆਪਣਾ ਇੱਥੇ LA ਕੋਈ ਆਫਿਸ ਹੈਗਾ ਵਗੈਰਾ ਜੀ, ਅਗਰ ਤੁਹਾਡੇ ਨਾਲ ਅਸੀਂ ਰਹਿੰਦੇ ਲੌਂਗ ਬੀਚ ਰਹਿੰਦੇ। ਨਹੀਂ ਭਾਜੀ, ਸਾਡਾ LA ਆਫਿਸ ਨਹੀਂ ਹੈਗਾ, ਸੈਨੋ ਜੀ ਸਾਡਾ ਆਫਿਸ। ਤੇ ਆਨਲਾਈਨ ਆਪਣਾ ਫੋਨ ਰਾਹੀਂ ਆਪਣੀ ਜਿਹੜੀ ਸਲਾਹ ਮਸ਼ਵਰਾ ਚੱਲ ਸਕਦਾ ਹੈਗਾ, ਤੇ ਤੁਸੀਂ ਉਹਨਾਂ ਨੂੰ ਦੁਬਾਰਾ ਕਾਲ ਕਰਕੇ ਫੋਨ ਰਾਹੀਂ ਅਪਾਇੰਟਮੈਂਟ ਆਪਣੀ ਬਣਾ ਲਓ। ਇਹ ਯੂਵੀ ਦੇ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਐਡੀ ਦੂਰ ਆਉਣਾ ਪੈਣਾ ਵਾ। ਤੇ ਮਤਲਬ ਜੇ ਯੂਵੀ ਤੇ ਵੈਸੇ ਤੁਹਾਡੇ ਕੋਲ ਟ੍ਰਾਂਸਫਰ ਕਰਨਾ ਹੋਵੇ ਤਾਂ ਸਾਨੂੰ ਆਉਣਾ ਪੈਣਾ ਆਫਿਸ ਵਗੈਰਾ ਜੀ? ਨਹੀਂ ਭਾਜੀ, ਆਨਲਾਈਨ ਹੋ ਜਾਣਾ। ਟੇਕ ਕੇਅਰ। ਠੀਕ ਹੈ, ਥੈਂਕ ਯੂ ਭਾਜੀ। ਅੱਛਾ ਭਾਜੀ, ਆਇਓ ਮੇਰੇ ਆਫਿਸ ਤਾਂ ਪਹਿਲਾਂ, ਕਿਉਂਕਿ ਹੁਣ ਜਿਹੜਾ ਮੈਂ ਤਾਂ ਆਪ ਸਿਰ ਖਪਾਈ ਜਿਹੜੀ ਬੜੀ ਹੁੰਦੀ ਆ। ਮੈਨੂੰ ਹੁਣ ਪਤਾ ਨਹੀਂ ਤੁਹਾਡਾ ਪੁਰਾਣੇ ਵਕੀਲ ਦਾ ਕਿਉਂ ਮਸਲਾ। ਮੇਰਾ ਪਹਿਲਾ ਰੂਲ ਤਾਂ ਇਹੀ ਹੁੰਦਾ ਕਿ ਜਿਹੜਾ ਪੁਰਾਣੇ ਵਕੀਲ ਨੂੰ ਮੈਂ ਜ਼ਰੂਰ ਪੁੱਛਦਾ ਮੈਂ ਕਿ ਭਾਈ ਤੇਰੇ ਆਫਿਸ ਕੀ ਮਸਲਾ ਪੈ ਗਿਆ। ਤੇ ਮੈਨੂੰ ਕਈ ਵਾਰੀ ਉਹ ਕਹਿ ਦਿੰਦੇ ਯਾਰ ਏਦਾਂ ਇਹ ਬੰਦੇ ਨੇ ਆ ਕੇ ਨਾ ਏਦਾਂ ਔਖਾ ਬੋਲਿਆ, ਇਹਨੇ ਗਾਲ ਕੱਢਤੀ, ਇਹਨੂੰ ਫਲਾਣਾ ਢਮਕਾਨੇ ਨੂੰ। ਸੋ ਮੈਂ ਵੀ ਉਹ ਜਿਹੜੇ ਕੇਸ ਐਂਟਰਟੇਨ ਨਹੀਂ ਕਰਦਾ। ਸੋ ਆਪਣਾ ਵੀ ਜਿਹੜਾ ਇਹ ਹੈ ਕਿ ਜਿਹੜਾ ਹੰਬਲ ਬੰਦਾ ਉਹੀ ਆਪਣੇ ਨਾਲ ਚੱਲਦਾ, ਉਹਦੇ ਨਾਲ ਆਪਾਂ ਅੱਗੇ ਉਦਾਂ ਦਾ ਰਹੀਦਾ, ਹਨਾ। ਕਿਉਂਕਿ ਕੇਸ ਹੁਣ ਇੰਨੇ ਜ਼ਿਆਦਾ ਤੇ ਕੋਈ ਇਰਾਦਾ ਨਹੀਂ ਕਿਸੇ ਨਾਲ ਫਸਣ ਦਾ। ਤੇ ਜਿਹੜਾ ਬੰਦਾ ਤੁਹਾਨੂੰ ਜੇ ਵਾਕਈ ਪ੍ਰੋਬਲਮ ਤੁਹਾਡੀ ਆ ਗਈ ਆ ਤੇ ਤੁਹਾਡੀ ਹੈਲਪ ਜ਼ਰੂਰ ਕਰਾਂਗੇ।
ਪਰ ਉਹ ਆਗਾ ਆਪਣੇ ਨਾਲ ਵੀ ਜਿਹੜਾ ਸਟ੍ਰੇਟ ਫਾਰਵਰਡ ਜਿਹੜੀ ਡੀਲਿੰਗ ਹੋਣੀ ਚਾਹੀਦੀ ਹੈ, ਹਨਾ। ਤਾਂ ਮੈਂ ਤਾਂ ਹੁਣ ਪੈਨਾ ਨਹੀਂ ਕੋਈ ਹੋਰ ਝਮੇਲਿਆਂ ਚ ਇਸ ਵੇਲੇ। ਧੰਨਵਾਦ ਜੀ। ਅਸ਼ਵਨੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਹਾਂਜੀ, ਜੇ ਭਾਜੀ ਮੈਂ 2016 ਦਾ ਅਫਰਮੇਟਿਵ ਅਸਾਈਲਮ ਦਾ ਹੈਗਾ ਜੀ, B1 B2 ਤੇ ਆਏ ਸੀ, ਤੇ ਕੋ ਆਪਣਾ USICS ਦੇ ਅੰਡਰ ਹੀ ਆ। ਮੇਰਾ ਕੁਐਸਚਨ ਇਹ ਸੀ ਭਾਜੀ ਵੀ ਜਿਵੇਂ ਹੁਣ 9 ਸਾਲ ਹੋ ਗਏ ਮੈਨੂੰ ਇਸ ਟਾਈਮ, ਤੇ ਮੇਰੇ ਕੋਲ ਇੱਕ ਸਿਟੀਜ਼ਨ ਕਿਡ ਵੀ ਹੈ ਜੀ, ਉਹ 8 ਸਾਲ ਦਾ ਹੈਗਾ ਜੀ। ਤੇ ਕੀ ਕੋਈ ਆਫਟਰ 10 years ਕੋਈ ਐਸਾ ਹੈ ਵੀ ਜੇ 10 ਸਾਲ ਇਹ ਆਪਣਾ USICS ਵੱਲੋਂ ਕੋਈ ਆਪਾਂ ਨੂੰ ਨਹੀਂ ਆਉਂਦੀ, ਕੋਈ ਇੰਟਰਵਿਊ ਨਹੀਂ ਆਉਂਦੀ ਜਾਂ ਕੁਛ ਵੀ ਨਹੀਂ ਆਉਂਦਾ, ਤਾਂ ਆਫਟਰ 10 years ਆਪਾਂ ਕੋਈ ਰਸਤਾ ਹੈ ਜੀ ਐਜ਼ ਅ ਕਿਡ ਆਪਣੇ ਕੋਲ ਹੈ ਜੀ ਕੋਈ? ਸੋ ਭਾਜੀ ਉਹ ਨਾ ਕੈਂਸਲੇਸ਼ਨ ਆਫ ਰਿਮੂਵਲ ਦੇ ਰਿਲੀਫ ਦੀ ਗੱਲ ਜਿਹੜੀ ਹੁੰਦੀ ਆ, ਲੋਕੀ ਥੋੜਾ ਜਿਹਾ ਉਹਨੂੰ ਕਨਫਿਊਜ਼ ਕਰ ਦਿੰਦੇ ਕਿ 10 ਸਾਲ ਹੋ ਗਏ ਕਿਤੇ ਆਟੋਮੈਟਿਕ ਲੱਗ ਜਾਣਾ, ਏਦਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸੋ ਪਹਿਲੀ ਗੱਲ ਤਾਂ ਭਾਜੀ ਇਹ ਜੱਜ ਸਾਹਿਬ ਨੇ ਦੇਣੇ ਆ ਰਿਲੀਫ ਜਿਹੜੇ। ਸੋ ਰੂਲ ਇਹ ਹੁੰਦਾ ਕਿ ਜਿਹੜਾ 10 ਸਾਲ ਜਿਹਦੇ ਲੰਘ ਜਾਣ ਤੇ ਕੋਰਟ ਦੇ ਵਿੱਚ ਅਸਾਈਲਮ ਆਫਿਸ 'ਚ ਪੈਂਡਿੰਗ ਰਵੇ ਤੇ NTA ਨੋਟਿਸ ਟੂ ਅਪੀਅਰ ਨਾ ਇਸ਼ੂ ਹੋਇਆ ਹੋਵੇ ਉਹਨੂੰ ਬੰਦੇ ਨੂੰ, ਕੋਰਟ ਵੱਲੋਂ ਸੱਦਾ ਨਾ ਆਇਆ ਹੋਵੇ, ਉਹ 10 ਸਾਲ ਵਾਲੀ ਜਿਹੜੀ ਰਿਕੁਆਇਰਮੈਂਟ ਉਹਦੀ ਮੀਟ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਅਗਲੀ ਰਿਕੁਆਇਰਮੈਂਟ ਇਹ ਆ ਜਾਂਦੀ ਹੈ ਕਿ ਜਿਹੜੇ US ਸਿਟੀਜ਼ਨ ਜਵਾਕਾਂ ਨੂੰ ਐਕਸਟ੍ਰੀਮ ਹਾਰਡਸ਼ਿਪ ਕੋਈ ਇਦਾਂ ਦੀ ਚੀਜ਼ ਜਿਹੜੀ ਹੈਗੀ ਆ ਜਿਹਦੇ ਕਰਕੇ ਕਿ ਇਹਨਾਂ ਨੂੰ ਵਾਪਸ ਨਾ ਭੇਜਿਆ ਜਾਏ, ਉਹ ਵਾਲਾ ਫੈਕਟਰ ਵੀ ਜਿਹੜਾ ਆ ਜਾਂਦਾ, ਰਾਈਟ। ਉਹਦੇ ਵਿੱਚ ਕਈ ਸਾਰੀਆਂ ਆਰਗੂਮੈਂਟਸ ਆ ਕਿ ਫॉर ਐਗਜ਼ਾਮਪਲ ਰਾਈਟ, ਰੱਬ ਕਰੇ ਕਿਸੇ ਨੂੰ ਨਾ ਹੀ ਇਦਾਂ ਦੀ ਚੀਜ਼ ਹੋਵੇ, ਕੋਈ ਵੀ ਮੈਡੀਕਲ ਕੰਪਲਿਕੇਸ਼ਨ ਜਵਾਕ ਨੂੰ ਹੁੰਦੀਆਂ ਵਾ, ਕੋਈ ਹੋਰ ਡਿਵੈਲਪਮੈਂਟ ਡਿਸਆਰਡਰ, ਆਟਿਜ਼ਮ ਆ, ਕੋਈ ਸਪੈਕਟਰਮ ਤੇ ਆ ਬੰਦਾ। ਸੋ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਜਿਹੜੀਆਂ ਰੱਖ ਕੇ ਆਪਣੀਆਂ ਪੇਸ਼ ਕਰਨੀਆਂ ਹੁੰਦੀਆਂ ਕਿ ਸਾਡਾ ਜਿਹੜਾ ਪਰਿਵਾਰ ਆ ਉਹ ਜੇ ਵਾਪਸ ਤੁਸੀਂ ਇਹਨਾਂ ਨੂੰ ਭੇਜਿਆ ਤੇ ਕੀ ਜਿਹੜਾ US ਸਿਟੀਜ਼ਨ ਆ ਉਹਨੂੰ ਪ੍ਰੋਬਲਮ ਹੋ ਗਈ। ਇਸ ਰਿਲੀਫ ਨੂੰ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ ਰਿਲੀਫ ਕਹਿੰਦੇ ਆ, ਤੇ ਇਹ ਲਿਮਿਟਿਡ ਹੀ ਆ, 4-5 ਹਜ਼ਾਰ, ਮੈਨੂੰ ਹੁਣ ਟੌਪ ਆਫ ਮਾਈ ਹੈਡ ਨੰਬਰ ਨਹੀਂ ਯਾਦ। ਤੇ ਜਦੋਂ ਇਹ ਜੱਜ ਸਾਹਿਬ ਗ੍ਰਾਂਟ ਵੀ ਕਰ ਦਿੰਦੇ ਆ, ਉਸ ਤੋਂ ਬਾਅਦ ਵੀ ਕਈ ਸਾਲ ਜਿਹੜੀ ਇਹਦੀ ਵੇਟ ਕਰਨੀ ਪੈਂਦੀ ਹੈ ਗ੍ਰੀਨ ਕਾਰਡ ਫਾਈਲ ਕਰਨ ਲਈ, ਰਾਈਟ। ਤੇ ਤੁਹਾਡੇ ਦੋਨੋਂ ਕੇਸ ਜਿਹੜੇ ਹੈਗੇ ਆ, ਅਸਾਈਲਮ ਵਾਲਾ ਤੇ ਕੈਂਸਲੇਸ਼ਨ ਵਾਲਾ, ਉਹ ਇਨ ਪੈਰਲਲ ਜਿਹੜੇ ਚੱਲ ਸਕਦੇ ਆ। ਤੇ ਇਹਨੂੰ ਤੁਸੀਂ ਅਜੇ ਫਿਲਹਾਲ ਤੇ ਤੁਸੀਂ 9ਵੇਂ ਸਾਲ ਤੇ ਆ, ਤੇ ਬੇਸਿਕਲੀ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਹੀ ਸ਼ੁਰੂ ਹੁੰਦੀਆਂ ਜਦੋਂ ਤੁਹਾਡੇ ਅਸਾਈਲਮ ਆਫਿਸ 'ਚ ਜਦੋਂ 10 ਸਾਲ ਨਿਕਲ ਗਏ ਸੇਫ ਸਾਊਂਡ, ਆਪਣੇ ਪ੍ਰਾਇੋਰਟੀ ਡੇਟ ਤੋਂ ਬਾਅਦ ਹੈ ਨੀ ਫਾਈਲ ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ। ਠੀਕ ਹੈ ਜੀ, ਹਾਂ 1 ਅਕਤੂਬਰ 2015 ਦੀ ਸੀਗੀ ਜੀ ਮੇਰੀ ਐਂਟਰੀ ਜੀ। ਤੇ ਭਾਜੀ ਉਹਦੇ ਵਿੱਚ ਮਤਲਬ ਮੇਰੇ ਪੁੱਛਣ ਦਾ ਸਿੱਧਾ ਜਿਹਾ ਸਵਾਲ ਇਹੀ ਹੈ ਵੀ ਜੇ ਕੋਈ ਚਾਂਸ ਹੈ ਵੀ ਜੇ ਆਪਾਂ ਸਾਰੀਆਂ ਰਿਕੁਆਇਰਮੈਂਟਸ ਮੈਟ ਕਰਦੇ ਆ, ਚਲੋ ਆਪਣੇ ਕੋਲ ਹੈ 1-2 ਰੀਜ਼ਨ ਉਹ ਵਾਲੇ, ਤੇ ਆਪਣਾ ਜਿਵੇਂ ਕੇਸ ਸਟੋਰੀ ਵੀ ਆਪਣੀ ਉਸ ਰਿਲੇਟਿਡ ਹੈ, ਗਵਰਨਮੈਂਟ ਦੇ ਐਂਟੀ ਸੀਗਾ ਜੋ ਵੀ ਸੀ, ਤੇ ਆਪਾਂ ਉਹ ਤਾਂ ਪੇਸ਼ ਕਰ ਸਕਦੇ ਆ ਸਾਰੇ ਆਪਣੇ ਜੋ ਆਪਾਂ ਐਜ਼ ਅ ਅਸਾਈਲਮ। ਹਾਂਜੀ ਭਾਜੀ, ਤੁਸੀਂ ਦੇਖੋ ਤੁਹਾਡੇ 2 ਕੇਸ ਆ ਗਏ, ਇੱਕ ਤੁਹਾਡਾ ਅਸਾਈਲਮ ਦਾ ਜਿਹੜਾ ਚੱਲ ਰਿਹਾ ਸੀਗਾ, ਉਹਦੇ ਨਾਲ ਤੁਹਾਡਾ ਕੈਂਸਲੇਸ਼ਨ ਦਾ ਐਡ ਹੋ ਜਾਣਾ ਕਿ ਜੇ ਤੁਹਾਡੀ ਅਸਾਈਲਮ ਉਹ ਡਿਨਾਈ ਕਰਦੇ ਆ ਤਾਂ ਫਿਰ ਤੁਸੀਂ ਕੈਂਸਲੇਸ਼ਨ ਜਿਹੜੀ ਨਾਲ ਪੈਰਲਲ ਪਰਸੂ ਕਰ ਰਹੇ ਆ। ਪਰ ਆਬਵੀਅਸਲੀ ਭਾਜੀ ਜਿਹੜਾ ਅਸਾਈਲਮ ਦਾ ਕੇਸ ਆ ਉਹਦਾ ਤੁਹਾਡਾ ਰਿਜ਼ਲਟ ਫਾਸਟਰ ਆ ਜਾਣਾ, ਰਾਈਟ। ਠੀਕ ਹੈ ਜੀ। ਕਿਉਂਕਿ ਉਹਦੀ ਗ੍ਰੀਨ ਕਾਰਡ ਜਿਹੜੀ ਫਾਈਲ ਕਰਨ ਦੀ ਵੇਟ ਨਹੀਂ, ਜੇ ਤੁਹਾਡਾ ਗ੍ਰਾਂਟ ਕਰਤਾ ਭਾਵੇਂ ਅਗਲੇ ਦਿਨ ਹੀ ਜਾ ਕੇ ਕਰ ਲਓ। ਕੈਂਸਲੇਸ਼ਨ ਆਫ ਰਿਮੂਵਲ ਦੇ ਵਿੱਚ ਤੁਹਾਡੀ ਡੇਟ ਵਗੈਰਾ ਕਰੰਟ ਜਿਹੜੀ ਹੋਣੀ ਪੈਂਦੀ ਆ, ਉਹਨੂੰ ਟਾਈਮ ਲੱਗ ਜਾਂਦਾ ਥੋੜਾ। ਮੈਂਡੇਮਸ ਪਾ ਦਈਏ ਭਾਜੀ, ਤੁਸੀਂ ਇਹੀ ਕਹਿੰਦੇ ਹੋ? ਮੈਂਡੇਮਸ ਭਾਜੀ ਤੁਸੀਂ 10 ਸਾਲ ਪੂਰੇ ਕੱਟਣੇ ਆ। ਅਕਤੂਬਰ ਜਦੋਂ ਵੀ ਤੁਹਾਡੇ ਅਮਰੀਕਾ ਚ ਆਏ ਨੂੰ 10 ਸਾਲ ਜਿਹੜੇ ਹੋ ਗਏ ਆ, ਉਸ ਤੋਂ ਬਾਅਦ ਤੁਸੀਂ ਪਾ ਦਿਓ ਮੈਂਡੇਮਸ। ਧੰਨਵਾਦ ਜੀ। ਇੱਕ ਸਾਡੇ ਵੀਰ ਕੁਐਸਚਨ ਪੁੱਛ ਰਿਹਾ ਸੋਸ਼ਲ ਮੀਡੀਆ ਤੇ ਵਾਰ-ਵਾਰ, ਮਨਜੋਤ ਸਿੰਘ ਕਹਿੰਦੇ ਵੀ I-730 ਪਟੀਸ਼ਨ ਫਾਈਲ ਕੀਤੀ ਸੀ, USCIS ਨੇ ਪਟੀਸ਼ਨ NVC ਨੂੰ ਟ੍ਰਾਂਸਫਰ ਕਰ ਦਿੱਤੀ ਆ, 50 ਦਿਨ ਹੋ ਗਏ ਆ ਟ੍ਰਾਂਸਫਰ ਹੋਏ ਨੂੰ, ਅਪਡੇਟ ਹਜੇ ਕੋਈ ਆਈ ਨਹੀਂ, ਕਿੰਨਾ ਕੁ ਟਾਈਮ ਲੱਗੂਗਾ? ਨਹੀਂ, ਉਹ ਦੇਖੋ ਜਿਹੜੀ NVC ਆ ਉਹਦਾ ਕੰਮ ਸਿਰਫ ਤੇ ਸਿਰਫ ਇਹ ਹੁੰਦਾ ਕਿ ਉਹਨਾਂ ਨੇ ਐਮਬੈਸੀ ਵਾਲਿਆਂ ਨੂੰ ਪੂਰੇ ਪੇਪਰ ਜਿਹੜੇ ਆ ਸਟ੍ਰੀਮਲਾਈਨ ਕਰਕੇ ਆਰਗੇਨਾਈਜ਼ ਕਰਕੇ ਭੇਜਣੇ ਆ ਤਾਂ ਕਿ ਐਮਬੈਸੀਆਂ ਦਾ ਟਾਈਮ ਨਾ ਜਿਹੜਾ ਖਰਾਬ ਹੋਵੇ। ਤੇ 30 ਡੇਜ਼ ਤਾਂ ਕੁਝ ਵੀ ਨਹੀਂ, ਇਹ ਟਾਈਮ ਕਈ ਵਾਰੀ ਲਾ ਦਿੰਦੇ ਆ, ਫਿਰ ਐਮਬੈਸੀ ਨੇ ਵੀ ਅੱਗੋਂ ਆਪਣਾ ਟਾਈਮ ਲਾਉਣਾ ਵਾ, ਕੁਛ 1 ਮਹੀਨੇ ਜਿਹੜੇ ਲੱਗ ਜਾਂਦੇ ਆ, ਕੋਈ ਇਹਦਾ ਸੈੱਟ ਟਾਈਮ ਨਹੀਂ ਹੁੰਦਾ। ਧੰਨਵਾਦ ਜੀ। ਸਰਬਜੀਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਆ ਨਾ, ਆਪਾਂ ਨਾ ਟੂਰਿਸਟ ਵੀਜ਼ੇ ਤੇ ਆਏ ਸੀਗੇ ਤੇ ਆਪਣੀ 34 ਦਿਨਾਂ ਬਾਅਦ ਕੋਰਟ ਦੀ ਤਰੀਕ ਆ ਗਈ ਸੀਗੀ, ਤੇ ਆਪਣੇ ਲਾਇਰ ਨੇ ਦੱਸਿਆ ਨਹੀਂ ਤੇ ਆਪਾਂ ਗਏ ਨਹੀਂ, ਉਹਨਾਂ ਨੇ ਆਪਣੀ ਕਲੌਕ ਰੋਕਤੀ ਤੇ ਆਪਣਾ ਕੇਸ ਉੱਪਰਲੀ ਕੋਰਟ 'ਚ ਭੇਜਤਾ ਜੀ, ਹੈ ਨਾ। ਤੇ 2 ਵਾਰ ਕੋਰਟ ਦੀ ਤਰੀਕ ਪੈ ਗਈ ਹੈ ਜੀ ਜੱਜ ਕੋਲ, ਤੇ ਹੁਣ ਉਹਨੇ ਭਾਜੀ ਦੁਬਾਰਾ ਫੇਰ ਮਾਸਟਰ ਡੇਟ ਪਾਤੀ ਤੇ ਕਹਿੰਦੀ PD ਲੈ ਲਓ ਤੁਸੀਂ। PD ਦੇ ਵਿੱਚ ਤੁਹਾਨੂੰ ਨਾ, ਨਹੀਂ PD ਤੇ ਦੇਖੋ ਤੁਸੀਂ, ਤੁਹਾਡੀ ਤਾਂ ਬੜੀ ਸਿੱਧੀ ਜਿਹੀ ਆਰਗੂਮੈਂਟ ਹੈ ਕਿ ਆਪਾਂ ਅਸਾਈਲਮ ਆਫਿਸ ਤੋਂ ਹੀ ਆਲਰੇਡੀ ਆਏ ਆ ਤੇ ਆਪਾਂ PD ਨਹੀਂ ਲੈ ਸਕਦੇ, ਤੇ ਜੱਜ ਨੇ ਮੰਨ ਵੀ ਜਾਣੀ ਮੋਸਟ ਲਾਈਕਲੀ ਤੁਹਾਡੀ ਗੱਲ, ਕਿ ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਮੇਰੇ ਕੋਲ ਐਵਨਿਊ ਨਹੀਂ ਕੋਈ ਹੋਰ ਹੈਗਾ, ਮੇਰਾ ਆਲਰੇਡੀ ਜਿਹੜਾ USCIS ਨੇ ਕੇਸ ਜਿਹੜਾ ਡਿਨਾਈ ਕਰਤਾ ਤੇ ਮੈਂ ਕੇਸ ਇੱਥੇ ਲੜਨਾ ਚਾਹੁੰਦੇ ਆਪਾਂ। ਸੋ PD ਨੂੰ ਅਪੋਜ਼ ਕਰੋ ਤੁਸੀਂ।
ਪਰ ਭਾਜੀ ਉਹਨੇ 2 ਵਾਰ ਆਪਾਂ ਨੂੰ ਕੋਰਟ 'ਚ 4-4 ਘੰਟੇ ਆਪਣੀ ਹੀਅਰਿੰਗ ਹੋ ਚੁੱਕੀ ਆ, ਤੇ ਉਹ ਕਹਿੰਦੀ ਹੈ ਕਿ ਤੁਸੀਂ ਯੂਰਪ ਕੰਟਰੀ 'ਚੋਂ ਆਏ ਹੋ ਵੀ ਮੈਂ ਤੁਹਾਡੇ ਲਈ ਕੁਝ ਕਰ ਨਹੀਂ ਸਕਦੀ, ਕਿ ਤੁਸੀਂ PD ਲੈ ਲਓ, ਰਹੀ ਚੱਲੋ ਹਨਾ। ਪਰ ਮੇਰੇ ਕੋਲ ਵਰਕ ਪਰਮਿਟ ਵੀ ਨਹੀਂ ਹੈਗਾ ਜੀ ਹਨਾ। ਨਹੀਂ, ਤੁਹਾਡੇ ਜਿਹੜੇ ਯੂਰਪ ਕੰਟਰੀ 'ਚ ਤੁਸੀਂ ਪੱਕੇ ਸੀਗੇ? ਹਾਂਜੀ। ਉਹ ਤਾਂ ਫਿਰ ਤੁਹਾਨੂੰ ਆਰਗਿਊ ਕਰਨੀ ਪੈਂਦੀ ਫਰਮ ਰੀਸੈਟਲਮੈਂਟ ਬਾਰ। ਸੋ ਮੇਰੇ ਖਿਆਲ ਜੇ ਉਹ ਤੁਹਾਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਫਰਮ ਰੀਸੈਟਲਮੈਂਟ ਬਾਰ ਕਰਕੇ ਤੁਸੀਂ ਮਤਲਬ ਤੁਸੀਂ ਮੇਰੇ ਖਿਆਲ ਫਿਰ ਉਹਦੀ ਪ੍ਰਜ਼ੰਪਸ਼ਨ ਜਿਹੜੀ ਓਵਰਕਮ ਕਰ ਨਹੀਂ ਪਾਏ, FRB 'ਚ ਹਾਰ ਗਏ ਤੁਸੀਂ, ਤੇ ਫਿਰ PD ਲੈ ਲਓ ਤੁਸੀਂ। ਹਾਂਜੀ, ਇਹੀ ਹੈ। ਤੇ ਭਾਜੀ ਫਿਰ ਜਿੱਦਾਂ ਮੈਂ ਵਰਕ ਪਰਮਿਟ ਲੈਣਾ ਹੋਵੇ ਦੁਬਾਰਾ ਥੱਲੇ ਕੇਸ ਲਾ ਸਕਦੀ ਹਾਂ ਜਾਂ ਨਹੀਂ ਲਾ ਸਕਦੀ ਜੀ? ਉਹਨਾਂ ਨੇ ਐਕਸੈਪਟ ਨਹੀਂ ਕਰਨਾ ਤੁਹਾਡਾ ਥੱਲੇ ਕੇਸ, ਪਰ ਤੁਸੀਂ ਟਰਾਈ ਕਰ ਸਕਦੇ। ਪਰ ਭਾਜੀ ਜਿਵੇਂ ਹੁਣ ਆਪਾਂ ਮਾਸਟਰ ਡੇਟ ਦੁਬਾਰਾ ਤੋਂ ਮਾਸਟਰ ਡੇਟ ਬੋਲਣ ਲੱਗ ਗਈ, ਉਹਦੇ ਤੇ ਜਿੱਦਾਂ ਆਪਾਂ ਕੇਸ ਬੰਦ ਕਰਵਾ ਲਈਏ ਜੀ, ਕਰ ਸਕਦੇ ਆ ਏਦਾਂ? ਜਿਵੇਂ ਆਪਾਂ ਜੱਜ ਨੂੰ ਅਪੀਲ ਕਰੀਏ ਕਿ ਸਾਡਾ ਕੇਸ ਬੰਦ ਕਰ ਦੇ, ਅਸੀਂ ਦੁਬਾਰਾ ਤੋਂ ਨੀਚੇ ਲਾ ਕੇ ਨੀਚੇ ਚੱਲਣਾ ਹੈ ਜੀ ਹਨਾ। ਨਹੀਂ, ਨੀਚੇ ਵਾਲਿਆਂ ਨੇ ਕਰਨਾ ਕਿ ਨਹੀਂ ਕਰਨਾ, ਕਿਉਂਕਿ ਤੁਸੀਂ ਤਰੀਕ ਜਿਹੜੀ ਮਿਸ ਕੀਤੀ ਹੈ। ਪਰ ਹਾਂਜੀ, ਤੁਸੀਂ ਇੱਥੇ ਡਿਸਮਿਸਲ ਲੈ ਸਕਦੇ ਆ ਜੇ ਜੱਜ ਸਾਹਿਬ ਤੁਹਾਨੂੰ ਦੇਣਾ ਚਾਹੁੰਦੇ ਆ ਤਾਂ। ਹਾਂਜੀ, ਤੇ ਡਿਸਮਿਸ ਕਰਨ ਤੋਂ ਬਾਅਦ ਫਿਰ ਥੱਲੇ ਕੇਸ ਦੁਬਾਰਾ ਲਾ ਸਕਦੇ ਆ ਜੀ ਅਸਾਈਲਮ ਆਫਿਸ? ਥੱਲੇ ਕੋਈ ਗਾਰੰਟੀ ਨਹੀਂ, ਕਿਉਂਕਿ ਤੁਸੀਂ ਆਲਰੇਡੀ ਇੱਕ ਵਾਰੀ ਲਾ ਚੁੱਕੇ ਆ, ਤੇ ਉਹ ਤੁਹਾਨੂੰ ਜਿਹੜਾ ਅਸਾਈਲਮ ਆਫਿਸ ਉਹਨਾਂ ਦਾ ਕੋਈ ਓਬਲੀਗੇਸ਼ਨ ਨਹੀਂ, ਉਹ ਤੁਹਾਡਾ ਰਿਜੈਕਟ ਕਰ ਸਕਦਾ ਕੇਸ ਕਿ ਨਹੀਂ। ਤੁਹਾਨੂੰ ਪਹਿਲਾਂ ਵੀ ਆਪਾਂ ਮੌਕਾ ਦਿੱਤਾ ਸੀਗਾ, ਤੁਸੀਂ ਇੰਟਰਵਿਊ ਮਿਸ ਕਰਤੀ। ਓਕੇ ਜੀ, ਧੰਨਵਾਦ। ਤੇ ਉਹਦੇ ਵਿੱਚ ਜੇ ਤੁਹਾਡਾ ਵਕੀਲ ਵਾਲਾ ਜਿਹੜਾ ਐਂਗਲ ਸੀਗਾ ਕਿ ਵਕੀਲ ਨੇ ਜਿਹੜਾ ਤੁਹਾਨੂੰ ਦੱਸਿਆ ਨਹੀਂ, ਜੇ ਤੁਸੀਂ ਉਹ ਵਾਕਈ ਪ੍ਰੂਵ ਕਰ ਸਕਦੇ ਆ ਤੇ ਉਹਦੇ ਨਾਲ ਤੁਸੀਂ ਅੱਗੇ ਜਾ ਸਕਦੇ ਆ, ਜੇ ਵਕੀਲ ਦੀ ਗਲਤੀ ਸੀਗੀ ਤਾਂ। ਜੀ ਧੰਨਵਾਦ। ਇੱਕ ਵਾਰ-ਵਾਰ ਆਪਣੇ ਵੀਰ ਪੁੱਛੀ ਜਾਂਦੇ ਵੀ ਕੈਨੇਡਾ ਤੋਂ USA ਕੇਸਸ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਕੱਲ੍ਹ ਅਨਾਊਂਸ ਕਰਤਾ ਵੀ ਉਹ ਬਹੁਤ ਵੱਡਾ ਕੱਟ ਕਰਨ ਜਾ ਰਹੇ ਆ। ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ, ਉਹ ਮੈਕਸੀਕੋ ਵਾਲੇ ਬਾਰਡਰ ਨਾਲੋਂ ਕੈਨੇਡਾ ਵਾਲੇ ਬਾਰਡਰ ਤੋਂ ਜ਼ਿਆਦਾ ਹੋ ਰਹੀ ਹੈ। BBC ਰਿਪੋਰਟ ਕਰ ਰਿਹਾ, ਬਹੁਤ ਵੱਡਾ ਇਸ਼ੂ ਹੈਗਾ। ਆਪਾਂ ਕਾਫੀ ਸ਼ੋਅ ਕੈਨੇਡਾ ਤੋਂ ਲੀਗਲੀ ਲੋਕ ਅਮਰੀਕਾ 'ਚ ਕਿੱਦਾਂ ਆ ਸਕਦੇ ਉਹ ਕੀਤੇ ਹੈਗੇ। ਜ਼ਰੂਰ ਤੁਸੀਂ ਪੁਰਾਣੀਆਂ ਵੀਡੀਓਜ਼ ਜ਼ਰੂਰ ਦੇਖ ਲਿਓ। ਜਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਇਹਦੇ ਬਾਰੇ? ਜੀ ਇਹਦੇ ਬਾਰੇ ਇਹੀ ਹੈ ਕਿ ਵਕੀਲ ਤਾਂ ਕੋਈ ਸਲਾਹ ਦੇ ਨਹੀਂ ਸਕਦਾ ਕਿਸੇ ਨੂੰ ਬਾਰਡਰ ਟੱਪਣ ਦੀ। ਤੇ STCA ਜਿਹੜਾ ਅਗਰੀਮੈਂਟ ਤੁਹਾਨੂੰ ਦੱਸਿਆ ਸੀਗਾ ਦੋਨਾਂ ਕੰਟਰੀਆਂ 'ਚ ਜਿਹੜਾ ਹੈਗਾ, ਜਿਹੜੇ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਦੀ ਵੈਸੇ ਜਿਹੜੀ ਪ੍ਰੋਬਲਮਸ ਜਿਹੜੀਆਂ ਕੰਪਲਿਕੇਸ਼ਨਸ ਆ ਜਾਣੀਆਂ। ਤੇ ਕੈਨੇਡਾ 'ਚ ਜੇ ਤੁਹਾਡਾ ਦਾ ਲੱਗ ਸਕਦਾ, ਉੱਥੇ ਤੁਸੀਂ ਪੱਕੇ ਹੋ ਸਕਦੇ ਆ। LMI ਹੈ, ਜੋ ਵੀ ਉਹਨਾਂ ਦੇ ਸਿਸਟਮ ਹੁੰਦੇ ਆ, ਮੇਰੇ ਹਿਸਾਬ ਨਾਲ ਤਾਂ ਉਹੀ ਤੁਹਾਨੂੰ ਜਿਹੜਾ ਪਰਸੂ ਕਰਨਾ ਚਾਹੀਦਾ। ਕਿਉਂਕਿ ਸਿੱਧੀ ਜੀ ਗੱਲ ਹੈ, ਇੱਥੇ ਹਰੇਕ ਬੰਦਾ ਇਹੀ ਸਲਾਹ ਦਿੰਦਾ ਕਿ ਉਹਨਾਂ ਦੀ ਦੁਕਾਨ ਚੱਲੇ ਤੇ ਕੇਸ ਵੱਧ ਤੋਂ ਵੱਧ ਆਉਣ। ਪਰ ਜਿਹੜੀ ਸਹੀ ਸਲਾਹ ਉਹ ਇਹੀ ਹੈ ਕਿ ਆਪਣਾ ਜਿਹੜਾ ਉੱਥੇ ਕੈਨੇਡਾ ਰਹਿ ਕੇ ਜਿਹੜਾ ਹੱਲ ਜਿਹੜਾ ਆਪਣਾ ਲੱਭੋ, ਕਿਉਂਕਿ STCA ਨੇ ਤੁਹਾਡਾ ਜਿਹੜਾ ਕੰਮ ਖਰਾਬ ਕਰਨਾ ਇੱਥੇ। ਧੰਨਵਾਦ ਜੀ। ਨਹੀਂ ਪੁਸ਼ਪਾ ਗੁਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ, ਮੇਰਾ ਕੁਐਸਚਨ ਇਹ ਸੀਗਾ ਵੀ ਮੇਰੀ ਨਾ ਵਰਕ ਪਰਮਿਟ ਤਾਂ ਆ ਗਿਆ ਸੀ ਭਾਜੀ, ਸੋਸ਼ਲ ਨਹੀਂ ਆ ਰਹੀ ਹੈਗੀ। ਸੋਸ਼ਲ ਭਾਜੀ ਤੁਹਾਨੂੰ ਸੋਸ਼ਲ ਸਿਕਿਉਰਿਟੀ ਦੇ ਆਫਿਸ ਜਾਣਾ ਪੈਣਾ ਭਾਜੀ। ਜਾਣੇ ਆ ਤੇ ਉਹ ਪਾਸਪੋਰਟ ਮੰਗਦੇ ਆ, ਪਾਸਪੋਰਟ ਸਾਡੇ ਜਮਾ ਏ। ਤੇ ਉਹਨਾਂ ਕੋਲ ਤੁਸੀਂ ਇੱਕ ਲੈਟਰ ਲੈ ਜਾਓ ਤੇ ਆਈਸ ਵਾਲਿਆਂ ਕੋਲ ਚਲ ਜਾਓ ਜਾ ਕੇ, ਤੇ ਉਹਨਾਂ ਨੂੰ ਕਹੋ ਕਿ ਸੋਸ਼ਲ ਸਿਕਿਉਰਿਟੀ ਵਾਸਤੇ ਨਾ ਪਾਸਪੋਰਟ ਜਿਹੜਾ ਉਹ ਮੰਗਦੇ ਆ, ਠੀਕ ਹੈ ਜੀ। ਤੇ ਫਿਰ ਦੇਖੋ ਤੁਹਾਨੂੰ ਉਹ ਦਿੰਦੇ ਆ ਕਿ ਨਹੀਂ ਦਿੰਦੇ ਆ। ਤੇ ਇੱਕ ਜਿਹੜਾ ਕੈਲੀਫੋਰਨੀਆ ਰਹਿੰਦੇ ਤੁਸੀਂ? ਹਾਂਜੀ ਭਾਜੀ, ਕੈਲੀਫੋਰਨੀਆ ਫਰੀਮਾਉਂਟ। ਹਾਂਜੀ, ਇੱਕ ਆਪਣਾ AB60 ਦਾ ਲਾਇਸੈਂਸ ਹੁੰਦਾ ਕੈਲੀਫੋਰਨੀਆ 'ਚ। ਕਈ ਵਾਰੀ ਪ੍ਰੋਗਰਾਮ ਹੁੰਦੇ ਆ DMV ਵਾਲੇ, ਉਹ ਤੁਹਾਡੀ ID ਬਣਾ ਦਿੰਦੇ ਆ। ਜੇ DMV ਵਾਲੇ ਬਣਾ ਦਿੰਦੇ ਇੱਕ ਕਿਸਮ ਦੀ ID, ਤੇ ਉਹ ਲੈ ਕੇ ਚਲ ਜਾਓ ਜੇ ਸੋਸ਼ਲ ਸਿਕਿਉਰਿਟੀ ਵਾਲੇ, ਉਹਨਾਂ ਹੈਲਪ ਤੁਹਾਡੀ ਕਰਦੇ ਆ। ਤੇ ਸਰ ਇਸ ਤਰ੍ਹਾਂ ਵਾਈਫ ਦਾ ਵੀ ਵਰਕ ਪਰਮਿਟ ਆ ਗਿਆ, ਤੇ ਵਾਈਫ ਦਾ ਪਾਸਪੋਰਟ ਜਿਹੜਾ ਜਮਾ, ਉਹਨਾਂ ਨੇ ਨਾ ਆਪਣੇ ਹੋਮਲੈਂਡ ਸਿਕਿਉਰਿਟੀ ਦੀ ਸਟੈਂਪ ਲੱਗੀ ਹੈ ਤੇ ਉਹਦੇ ਉੱਤੇ ਪਾਸਪੋਰਟ ਦੀ ਕਾਪੀ ਦੀ ਫੋਟੋ ਹੈ। ਤੇ ਫਰੀਮਾਉਂਟ ਵਾਲੇ ਉਹ ਵੀ ਨਹੀਂ ਮੰਨਦੇ ਹੈਗੇ, ਕਹਿੰਦੇ ਰੀਜਨਲ ਪਾਸਪੋਰਟ ਹੀ ਚਾਹੀਦਾ ਸਾਨੂੰ। ਇਹ ਦੇਖੋ, ਮੈਂ ਹੁਣ DMV ਦਾ ਨਹੀਂ ਵਕੀਲ ਹੈਗਾ, ਮੈਂ ਇਮੀਗ੍ਰੇਸ਼ਨ ਦਾ ਵਕੀਲ ਹਾਂ, ਠੀਕ ਹੈ। ਤੁਹਾਨੂੰ ਜਿਹੜੀ ਸਲਾਹ ਮੈਂ ਦਿੱਤੀ ਸੀ ਕਿ ਤੁਹਾਨੂੰ ਉਹਨਾਂ ਨਾਲ ਸਿਰ ਮੱਥਾ ਮਾਰਨਾ ਪੈਣਾ ਕਿ ਉਹਨਾਂ ਨੂੰ ਜੇ ਪਾਸਪੋਰਟ ਚਾਹੀਦਾ ਤੇ ਜਿੱਥੇ ਤੁਹਾਡਾ ਪਾਸਪੋਰਟ ਜਮਾ, ਤੇ ਉਹਨਾਂ ਨੂੰ ਜਾ ਕੇ ਤੁਹਾਨੂੰ ਰਿਕੁਐਸਟ ਕਰਨੀ ਪੈਣੀ ਕਿ ਮੈਂ ਲਾਇਸੈਂਸ ਬਣਾ, ਮੈਨੂੰ ਟੈਂਪਰੇਰੀ ਦੇ ਦਿਓ। ਤੇ ਉਹ ਹੁਣ ਤੁਹਾਡੇ ਕੋਲ ਜੇ ਹੋ ਜਾਂਦਾ ਇਹ ਵਾਲਾ ਹੱਲ ਤੇ ਫਿਰ ਠੀਕ ਆ। ਹੁਣ ਧੱਕੇ ਨਾਲ ਤਾਂ DMV ਨੂੰ ਮਨਾ ਨਹੀਂ ਸਕਦੇ ਇੱਥੇ, ਹਨਾ। ਇੰਡੀਆ ਵਾਂਗੂ ਸਰਪੰਚ ਸਾਹਿਬ ਨੂੰ ਭੇਜ ਕੇ ਬਣਾਤਾ ਹੈ, ਤਾਂ ਹੁਣ ਜੇ ਮੰਗਦੇ ਪਾਸਪੋਰਟ ਤਾਂ ਉਹੀ ਆ, ਤੇ ਉਹੀ ਜਿਹੜਾ ਸਿਸਟਮ ਕਰੋ। ਸੋਸ਼ਲ ਸਿਕਿਉਰਿਟੀ ਵਾਲੇ ਜੀ, ਉਹ ਤੁਹਾਨੂੰ ਦੱਸਿਆ ਭਾਜੀ ਵੀ ਤੁਸੀਂ ਉੱਥੇ ਆਪਣੇ ਜਾਓ ਹੋਮਲੈਂਡ ਸਿਕਿਉਰਿਟੀ ਦੇ ਆਫਿਸ, ਹੋਮਲੈਂਡ ਸਿਕਿਉਰਿਟੀ ਤੇ ਜਾਓ, ਉਹਨਾਂ ਨੂੰ ਰਿਕੁਐਸਟ ਕਰੋ, ਪੇਪਰ ਦਿਖਾਓ ਉਹਨਾਂ ਨੂੰ SSN ਵਾਲਿਆਂ ਦਾ, ਸੋਸ਼ਲ ਸਿਕਿਉਰਿਟੀ ਆਫਿਸ ਵਾਲਿਆਂ ਦਾ, ਕਿ ਇਹ ਪਾਸਪੋਰਟ ਮੰਗਦੇ ਆ, ਮੇਰਾ ਟੈਂਪਰੇਰੀ ਰਿਲੀਜ਼ ਕੀਤਾ ਜਾਵੇ। ਠੀਕ ਹੈ ਸਰ, ਠੀਕ ਹੈ। ਧੰਨਵਾਦ ਜੀ। ਬਲਵੀਰ ਕੌਰ ਜੀ। ਬਲਵੀਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੀ ਦਲਵੀਰ ਕੌਰ ਜੀ ਆਂਟੀ ਜੀ ਦੇ ਬਿਹਾਫ ਤੇ ਗੱਲ ਕਰਨ ਲੱਗਾ। ਠੀਕ ਹੈ ਜੀ। ਉਹਨਾਂ ਨੇ ਆਪਣੇ ਬੇਟਿਆਂ ਦਾ ਅਪਲਾਈ ਕੀਤਾ ਸੀ 2010 ਦੇ ਵਿੱਚ, ਤੇ ਉਹਨਾਂ ਕੋਲੋਂ ਜਿਹੜੀ ਰਿਸੀਵ ਲੈਟਰ ਆ ਗਈ ਸੀ 2010 'ਚ ਆ ਗਈ ਸੀਗੀ।
ਉਸ ਤੋਂ ਬਾਅਦ 2013 ਵਿੱਚ ਉਹਨਾਂ ਦੇ ਆਪਣੇ DNA ਟੈਸਟ ਵਗੈਰਾ ਮੰਗੇ ਸੀਗੇ। 2013 ਵਿੱਚ ਇਹਨਾਂ ਨੇ ਸਬਮਿਟ ਕਰਾਤਾ ਸੀ ਸਾਰਾ ਕੁਛ, ਤੇ 2013 ਵਿੱਚ ਜਿਹੜੀ ਲੈਟਰ ਆਈ ਉਹਦੇ ਤੇ ਲਿਖਿਆ ਫਾਈਲਿੰਗ ਡੇਟ 2013। ਹੁਣ ਇਹਨਾਂ ਦੇ ਕੇਸ ਜਿਹੜਾ F3 ਕੈਟਾਗਰੀ ਦੇ ਅੰਡਰ ਹੈ, ਤੇ ਉਹ 2013 ਨੂੰ ਮੰਨਿਆ ਜਾਏਗਾ ਜਾਂ 2010 ਨੂੰ ਮੰਨਿਆ ਜਾਏਗਾ? ਨਹੀਂ, 2010 ਨੂੰ ਕੀ I-130 ਫਾਈਲ ਕੀਤਾ ਸੀਗਾ? ਹਾਂਜੀ, I-130 ਫਾਈਲ ਕੀਤਾ ਸੀਗਾ, ਪਰ ਉਹਦੀ ਇਕੱਲੀ ਰਿਸੀਵ ਲੈਟਰ ਆਈ ਸੀ, ਰਿਸੀਵ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ 2013 ਦੇ ਵਿੱਚ ਇਹਨਾਂ ਨੇ ਮੰਗੇ ਸੀਗੇ ਪੇਪਰ ਵਗੈਰਾ ਵੀ, ਉਹਨਾਂ ਦੇ DNA ਟੈਸਟ ਵਗੈਰਾ ਸਾਰਾ ਕੁਝ, ਤੇ ਉਹ ਇਹਨਾਂ ਨੇ ਭੇਜ ਦਿੱਤਾ ਸੀ। ਜਦੋਂ ਜਿਹੜੀ ਪ੍ਰਾਇੋਰਟੀ ਡੇਟ ਲਿਖੀ ਹੈ ਨਾ, ਜਦੋਂ ਫਾਈਲ ਹੁੰਦਾ ਉਹ ਡੇਟ ਜਿਹੜੀ ਚੱਲਦੀ ਹੈ, ਪ੍ਰਾਇੋਰਟੀ ਡੇਟ ਹੁੰਦੀ ਹੈ ਪਟੀਸ਼ਨ ਤੇ ਲਿਖੀ, ਉਹਨੂੰ ਫੋਲੋ ਕਰੋ। ਜਿਹੜੀ 2013 ਚ ਲੈਟਰ ਆਈ ਹੈ ਵੀ ਸਾਨੂੰ ਰਿਸੀਵ ਹੋ ਗਿਆ ਸਾਰਾ ਕੁਝ, ਉਹਦੇ ਵਿੱਚ ਲਿਖਿਆ ਫਾਈਲਿੰਗ ਡੇਟ 2013। ਪ੍ਰਾਇੋਰਟੀ ਡੇਟ ਮੇਰਾ ਵੀਰ, ਪ੍ਰਾਇੋਰਟੀ ਡੇਟ ਹੁੰਦੀ ਹੈ, ਉੱਥੇ ਇੱਕ ਡੱਬਾ ਹੁੰਦਾ ਪ੍ਰਾਇੋਰਟੀ ਡੇਟ ਦਾ। ਅੱਛਾ ਜੀ, ਉਹ ਵਾਲੀ ਡੇਟ ਚੱਲਣੀ ਹੈ। ਤੇ ਇਹ ਪੇਪਰ ਕਿਹੜੇ ਚੱਲ ਕੇ ਰਹੇ ਹੁਣ ਕੇਸ ਇਸ ਟਾਈਮ? ਕਿਹੜੀ ਕੈਟਾਗਰੀ ਚ ਤੁਸੀਂ ਪੁੱਛਦੇ ਪਏ? F2A ਚ ਪੁੱਛਦੇ, F2B ਚ ਪੁੱਛਦੇ? F3 ਜੀ, ਜਿਹੜੀ US ਸਿਟੀਜ਼ਨ ਦੇ ਬੱਚੇ 2010। ਪਰ ਇਹਨਾਂ ਕੋਲ ਹਜੇ ਕੋਈ ਪ੍ਰਾਇੋਰਟੀ ਡੇਟ ਤਾਂ 2010 ਹੀ ਲਿਖੀ ਜੀ ਕਾਲਮ ਚ, ਪਰ ਇਹਨਾਂ ਕੋਲੋਂ ਕੋਈ ਲੈਟਰ ਆਈ ਨਹੀਂ ਜੀ। ਫੋਲੋ ਅਪ ਕਰੋ ਤੁਹਾਡਾ ਜਦੋਂ ਕੇਸ ਫਾਈਲ ਹੁੰਦਾ ਉਹੀ ਡੇਟ ਬਣਦੀ ਹੈ, ਤੇ 2010 ਦੀ ਬਣਦੀ ਹੋਣਾ। ਫੋਲੋ ਅਪ ਕਰੋ ਤੁਸੀਂ। ਫੋਲੋ ਅਪ ਵਾਸਤੇ ਕੀ ਕਰਨਾ ਪੈਣਾ ਜੀ? ਈਮੇਲ ਕਾਲ ਕਰਨੀ ਪੈਣੀ ਭਾਜੀ ਉਹਨਾਂ ਨੂੰ। ਅੱਛਾ, USCIS ਨੂੰ। ਹਾਂਜੀ, ਧੰਨਵਾਦ ਜੀ। ਸਰੋਤੇ ਸਾਡੇ ਬਹੁਤ ਮੈਸੇਜ ਕਰ ਰਹੇ ਆ। ਆਪਾਂ ਜਿਹੜੀਆਂ ਸਾਡੇ ਕੋਲ ਹੁਣ ਐਗਜ਼ਿਸਟਿੰਗ ਕਾਲਸ ਆ ਉਹੀ ਲਵਾਂਗੇ, ਹੋਰ ਕਾਲਸ ਨਹੀਂ ਲੈ ਸਕਦੇ। ਪਲੀਜ਼ ਹੋਰ ਕਾਲ ਨਾ ਕਰਿਓ। ਹਰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਫੋਨ ਕੱਟਿਆ ਗਿਆ ਸੀ, ਮੈਂ ਭਾਈ ਨਾਲ ਗੱਲ ਕਰ ਰਹੀ ਸੀ ਆਪਣੀ ਬੇਟੀ ਦੀ, ਕਿ ਹੁਣ ਕੀ ਹੋ ਸਕਦਾ ਉਹਦਾ, ਕਿ ਮੌਸਮ ਜਿਹੜਾ ਫਾਈਲ ਕਰਨਾ ਜਾਂ ਕੇਸ ਕੇ ਕਿਸ ਤਰ੍ਹਾਂ ਹੋਣਾ ਹੈ? ਮੇਰੇ ਹਿਸਾਬ ਨਾਲ ਤਾਂ ਨਹੀਂ ਉਹਨਾਂ ਦਾ ਹੋ ਸਕਦਾ, ਬਾਕੀ ਕੇਸ ਦੇਖ ਕੇ ਪਤਾ ਲੱਗਣਾ। ਤੁਸੀਂ ਆਪਣੇ ਆਫਿਸ ਕਾਲ ਕਰ ਲਓ। ਸੋ ਆਈ ਡੋਂਟ ਥਿੰਕ ਸੋ ਕਿ ਇਹ 'ਚ ਕੋਈ ਹੱਲ ਲੱਭਣਾ ਤੁਹਾਨੂੰ, ਕਿਉਂਕਿ ਅਡਾਪਸ਼ਨ ਤੁਹਾਡੀ ਜਿਹੜੀ ਸੀਗੀ ਵੈਲਿਡ ਨਹੀਂ ਹੋਈ 14 ਸਾਲ ਤੋਂ ਪਹਿਲਾਂ, ਤੇ ਮੇਰੇ ਹਿਸਾਬ ਨਾਲ ਨਹੀਂ ਬੰਨੀ ਗੱਲਬਾਤ। ਮੋਸ਼ਨ ਭਾਵੇਂ ਤੁਸੀਂ ਫਾਈਲ ਕਰ ਵੀ ਲਓ। ਧੰਨਵਾਦ ਜੀ। ਸਿਮਰਨਜੀਤ ਸਿੰਘ ਜੀ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਭਾਈ, ਸਤਿ ਸ਼੍ਰੀ ਅਕਾਲ। ਸਰ, ਮੈਂ 2016 ਦੇ ਵਿੱਚ ਅਮਰੀਕਾ ਆਇਆ ਸੀਗਾ, ਤੇ ਉਸ ਤੋਂ ਬਾਅਦ ਮੇਰੀ ਮਾਸਟਰ ਹੀਅਰਿੰਗ ਹੋ ਕੇ ਜਿੱਦਾਂ 2020 ਦੇ ਵਿੱਚ ਮੇਰੀ ਫਾਈਨਲ ਹੀਅਰਿੰਗ ਸੀ, ਬਟ 2018 ਦੇ ਵਿੱਚ ਮੈਨੂੰ DUI ਮਿਲ ਗਈ ਤੇ ਮੈਂ ਅਰੈਸਟ ਹੋ ਗਿਆ ਸੀਗਾ, ਤੇ ਦੁਬਾਰਾ ਬੌਂਡ ਹੋਇਆ ਸੀਗਾ। ਤੇ ਉਸ ਤੋਂ ਬਾਅਦ ਮੈਂ ਫਿਰ ਇੱਥੇ ਕੈਲੀਫੋਰਨੀਆ ਮੂਵ ਹੋ ਗਿਆ ਸੀਗਾ। ਇੱਥੇ ਮੇਰੀ ਜਿੱਦਾਂ ਮਾਸਟਰ ਨਹੀਂ ਹੋਈ, ਫਾਈਨਲ ਹੀਅਰਿੰਗਾਂ ਪੈਂਦੀਆਂ ਨੇ, ਬਟ ਮੇਰਾ ਕਦੇ ਇੰਟਰਵਿਊ ਨਹੀਂ ਹੋਇਆ। 2000 ਹੁਣ ਮੇਰੀ ਹੀਅਰਿੰਗ ਸੀਗੀ ਫਾਈਨਲ, ਲਾਈਕ 28 ਅਕਤੂਬਰ ਨੂੰ ਮੇਰੇ ਡਾਕੂਮੈਂਟ ਐਵਰੀਥਿੰਗ ਸਾਰਾ ਕੁਝ ਜਮ੍ਹਾਂ ਸੀਗਾ। ਬਟ ਉਹਨਾਂ ਲਾਸਟ ਟਾਈਮ ਤੇ ਫਿਰ ਆ ਗਈ ਮੇਰੀ ਫੇਰ ਹੁਣ 2027 ਦੇ ਵਿੱਚ ਮਾਸਟਰ ਹੀਅਰਿੰਗ ਭਾਈ ਜੀ ਕੌਂਕੜ ਕੇਸ ਨੂੰ ਕਰਤਾ। ਤੇ ਸਰ ਮੇਰਾ ਕੁਐਸਚਨ ਇਹ ਸੀਗਾ, ਮੇਰੀ ਵਾਈਫ US ਸਿਟੀਜ਼ਨ ਹੈ, ਮੈਂ 2022 ਦੇ ਵਿੱਚ ਮੈਰਿਜ ਕਰਾਈ ਸੀ, ਮੇਰਾ US ਸਿਟੀਜ਼ਨ ਇੱਕ ਬੇਟਾ ਹੈ, ਤੇ ਮੈਨੂੰ 601 ਸਰ ਲਾਣਾ ਚਾਹੀਦਾ ਜਾਂ ਦੁਬਾਰਾ ਅਸਾਈਲਮ ਦੀ ਅਜੇ ਵੇਟ ਕਰਨੀ ਚਾਹੀਦੀ ਹੈ? ਨਹੀਂ ਭਾਜੀ, ਉਹ ਪੈਰਲਲ ਚਲਾਓ ਨਾਲ ਪ੍ਰੋਸੈਸ ਆਪਣਾ, ਨਾਲ ਲਾਉਣ ਵਾਲੀ ਕੋਈ ਗੱਲ ਹੀ ਨਹੀਂ। ਜੇ ਵਿਆਹ ਕਰਾਇਆ ਹੋਇਆ ਕਰੋ, ਉਹਦਾ ਫਾਇਦਾ ਚੱਕੋ ਤੁਸੀਂ। ਉਹ 'ਚ ਕੀ ਹਨਾ, ਅਸਾਈਲਮ ਦਾ ਕੋਈ ਪਤਾ ਥੋੜਾ ਹੁੰਦਾ ਕਿ ਗ੍ਰਾਂਟ ਹੋਣਾ ਕਿ ਨਹੀਂ ਹੋਣਾ। ਹਾਂਜੀ ਸਰ, ਸੋ ਉਹਦੇ ਵਿੱਚ ਇਦਾਂ ਜਿੱਦਾਂ ਮੈਂ 601A ਜਿਹੜਾ ਆਪਾਂ ਵੇਵਰ ਕਹਿੰਦੇ ਨੇ ਵੀ ਆਪਣਾ ਇੰਡੀਆ ਨਹੀਂ ਮੈਂ ਇੰਡੀਆ ਨਹੀਂ ਜਾਣਾ ਚਾਹੁੰਦਾ ਹੈ ਨਾ, ਸੋ ਉਹ ਵੇਵਰ ਹੋ ਜਾਏਗਾ 601 ਲਾਈਕ? ਪਹਿਲੀ ਗੱਲ ਤੇ ਜਿਹੜਾ ਬੰਦਾ ਪ੍ਰੋਸੀਡਿੰਗਸ 'ਚ ਹੁੰਦਾ ਨਾ ਮੇਰਾ ਵੀਰ, ਜਿਹੜਾ ਕੋਰਟ ਦੇ ਵਿੱਚ ਹੁੰਦਾ, ਉਹ 601A ਕਰ ਨਹੀਂ ਸਕਦਾ। ਉਹਨੂੰ ਪ੍ਰੋਸੀਡਿੰਗਸ ਦਾ ਜਿਹੜਾ ਉਹਨਾਂ ਡੀਲ ਜਿਹੜਾ ਡਿਸਪੋਜ਼ ਕਰਨਾ ਪੈਂਦਾ, ਜਦੋਂ ਐਡਮਿਨ ਕਲੋਜ਼ ਵਗੈਰਾ ਲੈਣਾ ਪੈਂਦਾ। ਸੋ 601 ਤੁਹਾਡਾ 601A ਤੁਹਾਡਾ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਤੁਹਾਡਾ ਕੇਸ ਜਿਹੜਾ ਐਕਟਿਵ। I-130 ਤੁਸੀਂ ਸਿਰਫ ਇਸ ਵੇਲੇ ਕਰ ਸਕਦੇ ਆ। ਠੀਕ ਹੈ ਸਰ, ਉਹ ਲਾਈਕ ਮੈਂ ਹੁਣ ਨਾਲ ਅਪਲਾਈ ਕਰਨਾ ਮੇਰਾ ਜਿੱਦਾਂ ਅਸਾਈਲਮ ਦਾ ਬੁੱਕ ਫੰਡ ਵਗੈਰਾ, ਇਹ ਤੇ ਨਹੀਂ, ਇਹ ਚੀਜ਼ ਤੇ ਨਹੀਂ ਕੋਈ ਵੀ ਮੇਰੀ ਲਾਈਕ ਕਲੋਜ਼ ਹੋਏਗੀ? ਮੇਰਾ ਬੁੱਕ ਫੰਡ ਵਗੈਰਾ ਇਹ ਕੰਟੀਨਿਊ ਚੱਲਦਾ ਰਹੇਗਾ ਰਾਈਟ? 2027 ਦੇ ਵਿੱਚ ਦੁਬਾਰਾ ਮੇਰੀ ਫਿਰ ਵਾਪਸ ਆਏ ਰਹੀ। I-130 ਭਾਜੀ ਕਰੋ, ਉਹਦਾ ਕੋਈ ਫਰਕ ਨਹੀਂ ਪੈਣਾ ਵਰਕ ਪਰਮਿਟ ਵਗੈਰਾ ਤੇ ਅਸਾਈਲਮ ਦਾ ਕੇਸ ਤੁਹਾਡਾ ਚੱਲਦਾ ਰਹਿਣਾ, ਤੇ ਬਾਅਦ 'ਚ ਤੁਹਾਨੂੰ ਇੱਕ ਸਟ੍ਰੈਟੇਜਿਕ ਡਿਸੀਜਨ ਲੈਣਾ ਪੈਣਾ ਕਿ 601 ਕਰਨਾ ਕਿ ਨਹੀਂ ਕਰਨਾ, ਉਧਰਲੇ ਰਾਊਟ ਤੇ ਜਾਣਾ ਕਿ ਨਹੀਂ ਜਾਣਾ। ਠੀਕ ਹੈ ਜੀ, ਧੰਨਵਾਦ ਜੀ। ਰੁਪਿੰਦਰ ਸਿੰਘ ਜੀ। ਰੁਪਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਨਿਊਯਾਰਕ ਕੇਸ ਸੀ ਜਿੱਦਾਂ, ਤੇ ਭਾਈ ਉਹ ਡਿਨਾਈ ਹੋ ਗਿਆ ਸੀ, ਤੇ ਉਸ ਤੋਂ ਭਾਜੀ ਬਾਅਦ ਅਪੀਲ ਲਾਈ ਸੀ ਜਿੱਦਾਂ, ਤੇ ਭਾਜੀ ਅਪੀਲ ਤੋਂ ਬਾਅਦ ਜਿੱਦਾਂ ਸਾਲ ਕੁ ਬਾਅਦ ਜਿੱਦਾਂ ਨਾ ਡੇਟ ਆਈ ਸੀ ਇੱਕ ਬਰੀਫ DHS ਨੋਟ ਸਿਟੀਜ਼ਨ ਬਰੀਫ ਜਿੱਦਾਂ,
ਤੇ ਉਹ ਭਾਜੀ ਪੋਲੀਟਨ ਸਬਮਿਟ ਕਰਾਤਾ। ਨਾਲ ਦੀ ਨਾਲ ਭਾਜੀ ਜਿੱਦਾਂ ਇੱਕ ਹੋਰ ਡੇਟ ਹੀ ਜਿੱਦਾਂ DHS ਹਨਾ, ਮੈਨੂੰ ਵੀ ਡੇਟ ਮਿਲੀ, ਉਹਨਾਂ ਨੂੰ ਵੀ ਮਿਲੀ, ਤੇ ਉਹਨਾਂ ਨੇ ਭਾਜੀ ਉਹ ਨਹੀਂ ਸਬਮਿਟ ਕੀਤਾ ਆ। ਜਿੱਦਾਂ ਜਦੋਂ ਮੈਂ ਚੈੱਕ ਕਰਦਾ ਭਾਜੀ ਉਹ ਐਕਸਪਾਇਰ ਆਉਂਦਾ ਲਿਖਿਆ ਤੇ ਨੌਨ ਸਿਟੀਜ਼ਨ ਬਰੀਫ ਮੇਰਾ ਵੀ ਤੈਨੂੰ ਨਾ ਫਾਇਦਾ ਹੋ ਜਾਣਾ ਦਾ, ਕਿਉਂਕਿ ਤੁਹਾਡਾ ਪੱਖ ਜਿਹੜਾ ਤੁਸੀਂ ਪੇਸ਼ ਕੀਤਾ ਉਹਦੇ ਬੇਸ ਤੇ ਪਲੱਸ ਜੋ ਵੀ ਕੋਰਟ ਨੇ ਥੱਲੋਂ ਫੈਸਲਾ ਕੀਤਾ ਸੀਗਾ ਉਹਦੇ ਬੇਸ ਤੇ ਜਿਹੜਾ BIA ਨੇ ਫੈਸਲਾ ਕਰਨਾ। ਸਰਕਾਰੀ ਵਕੀਲ ਕਈ ਵਾਰੀ ਤਾਂ ਨਹੀਂ ਸਬਮਿਟ ਕਰਦੇ ਕਿ ਉਹਨਾਂ ਕੋਲ ਰਹਿ ਜਾਂਦੇ, ਕੰਮ ਹੁੰਦੇ ਨਹੀਂ ਪੂਰੇ ਟਾਈਮ ਸਿਰ, ਤੇ ਕਈ ਵਾਰੀ ਸਰਕਾਰੀ ਵਕੀਲ ਕਹਿੰਦੇ ਕਿ ਕੋਈ ਨਹੀਂ, ਜੋ ਜਿੱਦਾਂ ਚੱਲਦਾ ਚੱਲਣ ਦੋ, ਜੋ ਜੱਜ ਨੇ ਆਪਾਂ ਥੱਲੇ ਆਰਗਿਊ ਕੀਤਾ ਉਹਦੇ ਬੇਸ ਤੇ ਦੇਖਦੇ ਹਾਂ ਕੀ ਫੈਸਲਾ ਆਉਂਦਾ, ਤੇ ਇਹਦੀ ਵੇਟ ਹੀ ਕਰ ਸਕਦੇ ਹੋ ਤੁਸੀਂ ਇਸ ਵੇਲੇ ਹੁਣ। ਹਾਂਜੀ ਵੇਟ ਜਿੱਦਾਂ ਕਰ ਸਕਦੇ ਹਾਂ ਭਾਜੀ, ਪਰ ਜਿੱਦਾਂ ਕਈ ਮੇਰੇ ਫਰੈਂਡ ਜਾਂ ਜਿੱਦਾਂ ਹੋਰ ਮੈਂ ਜਿੱਦਾਂ ਸੁਣਿਆ ਆ, ਜਿੱਦਾਂ ਭਾਜੀ ਅਪੀਲ ਲਾਈ ਹੁੰਦੀ ਜਿੱਦਾਂ ਕਈਆਂ ਨੇ ਹਨਾ ਕੇਸ ਡਿਨਾਏ ਹੋਣ ਤੋਂ ਬਾਅਦ ਉਹਨਾਂ ਦੇ ਤਾਂ ਭਾਜੀ ਜਿੱਦਾਂ ਅਪੀਲ ਤੇ ਡਿਸੀਜਨ ਆਏ ਦੇ ਜਾਂ ਅਪੀਲ ਡਿਨਾਈ ਕਰ ਦਿੰਦੇ ਜਾਂ ਐਕਸੈਪਟ ਕਰ ਲੈਂਦੇ, ਇੱਦਾਂ ਬਰੀਫ ਵਾਲਾ ਸਿਸਟਮ ਜਾਂ ਭਾਜੀ ਮੈਂ ਸੁਣਿਆ ਨਹੀਂ ਕਦੇ ਜਿੱਦਾਂ। ਨਹੀਂ ਮੇਰਾ ਵੀਰ, ਇਹ ਹਮੇਸ਼ਾ ਤੋਂ ਚੱਲਦਾ ਪਿਆ। ਫਿਰ ਦੋਸਤ ਤੇਰੇ ਗਲਤ ਸਲਾਹ ਦੇ ਰਹੇ ਤੈਨੂੰ। ਇਹ ਤਾਂ ਹਮੇਸ਼ਾ ਹੀ ਬਰੀਫਿੰਗ ਜਿਹੜੀ ਹੁੰਦੀ ਆ, ਰਿਕਾਰਡ ਰਿਲੀਜ਼ ਕਰਦੇ ਆ ਹਰੇਕ ਬੰਦੇ ਦਾ ਬਰੀਫਿੰਗ ਜਿਹੜਾ ਹੁੰਦਾ ਵਾ। ਇਹ ਤਾਂ ਜਦੋਂ ਤੋਂ ਆਪਾਂ ਕੰਮ ਫੜਿਆ ਉਦੋਂ ਤੋਂ ਆਪਣਾ ਬਰੀਫਿੰਗ ਸ਼ੈਡਿਊਲ ਏਦਾਂ ਹੀ ਆ, ਨਾਰਮਲ ਪ੍ਰੋਸੈਸ ਹੈਗਾ ਤੇਰਾ। ਧੰਨਵਾਦ ਜੀ। ਮੋਹਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਸ ਸਾਡੇ ਜੀ ਬੇਟੇ ਦਾ ਅਸੀਂ ਅਸਾਈਲਮ ਕੋਰਟ ਦੇ ਵਿੱਚ ਕੇਸ ਲਾਇਆ ਸੀਗਾ, ਸੈਨ ਫਰਾਂਸਿਸਕੋ ਹਾਂਗਕਾਂਗ ਸੀਗਾ। ਐਕਚੁਅਲੀ ਉਹਦੀ ਮਾਸਟਰ ਹੀਅਰਿੰਗ ਨਹੀਂ ਹੋਈ ਸੀਗੀ ਜੀ, ਉਹ 2 ਮੰਥ ਪਹਿਲਾਂ ਸੀਗੀ, ਫਿਰ ਉਹ ਐਕਸਟੈਂਡ ਕਰਾ ਲਈ ਸੀ। ਐਕਚੁਅਲੀ ਉਹਦੇ ਨਾਲ ਜੀ ਟਰੱਕ ਚਲਾਉਂਦਾ ਸੀ, ਉਹਦੇ ਵਿੱਚ ਇੱਕ ਡਰੱਗ ਰੱਖਤੀ ਕਿਸੇ ਨੇ ਤੇ ਜੇਲ੍ਹ 'ਚ ਸੀਗਾ ਜੀ। ਹੁਣ ਉਹ ਲਾਸਟ ਮੰਥ ਉਹਨੂੰ ਜੀ ਉਹ 41 ਮੰਥ ਦੀ ਜਿਹੜੀ ਹੈ ਨਾ ਜੀ ਉਹ ਜੱਜ ਨੇ ਸਜ਼ਾ ਸੁਣਾਤੀ ਆ, ਤੇ ਉਹ ਜੇਲ੍ਹ ਦੇ ਵਿੱਚ ਆ। ਉਹ ਅਸੀਂ ਪੇਪਰ ਜਿਹੜੇ ਆ ਪਿਛਲੇ ਮੰਥ ਉਹਦੀ ਸੀਗੀ ਮਾਸਟਰ ਹੀਅਰਿੰਗ ਤਰੀਕ ਤੇ ਦਿੱਤੇ ਸੀਗੇ ਕੋਰਟ ਨੂੰ ਜੀ। ਉਹਨਾਂ ਨੇ ਉਹ ਲੌਂਗ ਸੈਂਟੈਂਸ ਦਾ ਰੈਫਰੈਂਸ ਦੇ ਕੇ ਜੀ ਹੋਲਡ ਤੇ ਪਾਤਾ ਕੇਸ। ਕੀ ਹੁਣ ਸਾਨੂੰ ਕੀ ਕਰਨਾ ਚਾਹੀਦਾ? ਹਾਂ ਜੀ ਦੇਖੋ, ਇਹ ਤਾਂ ਫਿਰ ਫੈਲਨੀ ਹੋ ਗਈ, ਇਹ ਤਾਂ ਇਫੈਕਟ ਕਰੂਗੀ ਓਬਵੀਅਸਲੀ ਅਸਾਈਲਮ ਦੇ ਕਲੇਮ ਨੂੰ ਤਾਂ 100% ਕਰੂਗੀ। ਬਾਕੀ ਵਿਦ ਹੋਲਡਿੰਗ ਜਾਂ ਕੈਟ ਰਿਲੀਫ ਜਿਹੜੀਆਂ 2 ਆਪਸ਼ਨਾਂ ਬਚਦੀਆਂ ਉਹ ਤੁਹਾਨੂੰ ਤੁਸੀਂ ਕੰਟੀਨਿਊ ਕਰ ਸਕਦੇ ਆ ਪਰਸੂ ਕਰਨ ਲਈ, ਤੇ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਇਹਦੇ ਵਿੱਚ, ਕਿਉਂਕਿ ਜੇ ਬੰਦਾ ਹੀ ਜੇਲ੍ਹ ਦੇ ਵਿੱਚ ਹੈਗਾ ਤਾਂ ਉਹਨੂੰ ਆਪਣਾ ਸਜ਼ਾ ਆਪਣੀ ਭੁਗਤਣੀ ਪੈਣੀ ਆ, ਤੇ ਬਾਕੀ ਜਿਹੜਾ ਪਿੱਛੋਂ ਦੀ ਜਿਹੜੇ ਵਕੀਲ ਸਾਹਿਬ ਉਹਨਾਂ ਕੋਲ ਆਪਣੀ ਕੰਟੀਨਿਊਸ ਲੈ ਸਕਦੇ ਆ, ਕਿ ਜਿਹੜੇ ਆਪਣੇ ਉਹ ਹੈਗੇ ਆ ਤਰੀਕ ਜਿਹੜੀ ਹੈਗੀ ਆ, ਪਹਿਲਾਂ ਆਪਣਾ ਜੇਲ੍ਹ ਵਾਲਾ ਜਿਹੜਾ ਕੰਮ ਕਰੇ ਭੁਗਤੇ, ਫਿਰ ਉਸ ਤੋਂ ਬਾਅਦ ਬਾਹਰ ਆ ਕੇ ਆਪਣਾ ਜੇ ਕੰਟੀਨਿਊਸ ਮਿਲਦੀ ਰਹਿੰਦੀ ਹੈ ਜਾਂ ਕੇਸ ਐਡਮਿਨ ਕਲੋਜ਼ ਤੇ ਜੱਜ ਸਾਹਿਬ ਪਾਉਂਦੇ ਆ, ਜੋ ਵੀ ਆ ਤੁਹਾਡਾ ਉਹ ਦੇਖੋ ਇਮੀਗ੍ਰੇਸ਼ਨ ਕੋਰਟ ਨਾਲ ਕਿੱਦਾਂ ਡੀਲ ਕਰਨਾ। ਅੱਛਾ ਜੀ, ਧੰਨਵਾਦ ਜੀ। ਸੰਦੀਪ ਕੌਰ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ ਹਸਬੈਂਡ ਦਾ 3 ਦਿਨ ਪਹਿਲਾਂ ਕੋਰਟ ਡੇਟ ਸੀ, ਤਾਂ ਉਹਦੇ ਵਿੱਚ ਇੱਕ ਮੁੱਦਾ ਉੱਠਿਆ ਸੀ ਕਿ ਕੁਝ ਡੇਟ ਨੂੰ ਇੱਕ ਕਾਂਗਰਸ ਪਾਰਟੀ ਵਰਕਰਸ ਘਰ ਵਿੱਚ ਆਏ ਸੀ, ਤਾਂ ਉਹਨਾਂ ਨੇ ਫੈਮਿਲੀ ਨਾਲ ਮਿਸਬਿਹੇਵ ਕੀਤਾ। ਤਾਂ ਉਹਦੇ ਵਿੱਚ ਆਪਾਂ ਸਾਰੇ 3 ਐਫੀਡੇਵਿਟ ਸਬਮਿਟ ਕਰਵਾਏ ਸੀ ਕਿ ਹਾਂ 3 ਐਫੀਡੇਵਿਟ ਤੇ ਸੇਮ ਗੱਲ ਲਿਖੀ ਸੀ। ਬਟ ਜਦੋਂ ਜਿਹੜੇ ਸਾਡੇ ਏਜੰਟ ਸੀ, ਵਕੀਲ ਸੀ, ਤਾਂ ਉਹਨਾਂ ਨੂੰ ਸ਼ਾਇਦ ਮੇਬੀ ਗਲਤੀ ਲੱਗ ਗਈ, ਤਾਂ ਉਹਨਾਂ ਨੇ ਕਾਂਗਰਸ ਦੀ ਜਗ੍ਹਾ ਤੇ BJP ਡੈਕਲੇਰੇਸ਼ਨ ਦੇ ਵਿੱਚ BJP ਲਿਖ ਦਿੱਤਾ। ਬਟ ਉਹ ਜਿਵੇਂ ਮੇਰੇ ਹਸਬੈਂਡ ਨੇ ਉਹਦੇ ਐਫੀਡੇਵਿਟ ਦੇ ਹਿਸਾਬ ਨਾਲ ਸਾਰੀ ਤਿਆਰੀ ਕੀਤੀ ਸੀ, ਤਾਂ ਉਹਨਾਂ ਨੇ ਕੋਰਟ ਦੇ ਵਿੱਚ ਸੇਮ ਬਿਆਨ ਦਿੱਤੇ ਕਿ ਨਹੀਂ ਕਾਂਗਰਸ ਵਰਕਰ ਸੀ। ਤਾਂ ਉਹਨਾਂ ਨੇ ਇਹੀ ਮੁੱਦਾ ਠਾਲਿਆ ਕਿ ਡੈਕਲੇਰੇਸ਼ਨ ਦੇ ਵਿੱਚ ਤੁਸੀਂ ਫਿਰ BJP ਕਿਉਂ ਲਿਖਿਆ ਆ। ਤਾਂ ਉਸ ਕਰਕੇ ਜੱਜ ਸਾਹਿਬ ਨੇ ਜਿਹੜਾ ਕੇਸ ਸੀ ਉਹ ਹੋਲਡ ਤੇ ਪਾ ਦਿੱਤਾ ਕਿ ਮੈਂ ਬਾਅਦ ਵਿੱਚ ਡਿਸੀਜਨ ਦੇਵਾਂਗਾ। ਤੇ ਕਿਉਂਕਿ ਵਕੀਲ ਸਾਹਿਬ ਨੇ, ਜਿਹੜਾ ਸਾਡੇ ਵਕੀਲ ਸਾਹਿਬ ਸੀ, ਉਹਨਾਂ ਨੇ ਨਾ ਤਾਂ ਸਾਨੂੰ ਉਹ ਡੈਕਲੇਰੇਸ਼ਨ ਦੀ ਕਾਪੀ ਦਿੱਤੀ ਤੇ ਨਾ ਹੀ ਸਾਨੂੰ ਉਹ ਪੰਜਾਬੀ 'ਚ ਪੜ੍ਹ ਕੇ ਦੱਸਿਆ, ਕਿਉਂਕਿ ਮੇਰੇ ਹਸਬੈਂਡ ਨੂੰ ਥੋੜੀ ਇੰਗਲਿਸ਼ ਨਹੀਂ ਆਉਂਦੀ, ਤਾਂ ਉਹਨਾਂ ਨੇ ਸਾਈਨ ਤੇ ਕਰ ਦਿੱਤੇ। ਕਿਉਂਕਿ ਜਿਵੇਂ ਉਹਨਾਂ ਨੇ ਦੱਸਿਆ, ਉਹਨਾਂ ਨੂੰ ਲੱਗਾ ਕਿ ਸ਼ਾਇਦ ਵਕੀਲ ਸਾਹਿਬ ਨੇ ਉਦਾਂ ਹੀ ਲਿਖਿਆ ਹੋਊਗਾ, ਪਰ ਉਦਾਂ ਉਹਨਾਂ ਨੇ ਲਿਖਿਆ ਨਹੀਂ, ਉਹਨਾਂ ਨੇ ਗਲਤੀ ਕਰ ਦਿੱਤੀ। ਤਾਂ ਹੁਣ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ? ਠੀਕ ਹੈ, ਸੋ ਸਿੱਧੀ ਜਿਹੜੀ ਗੱਲ ਆ ਕਿ ਇਹ ਵਕੀਲ ਸਾਹਿਬ ਤੇ ਬਹੁਤ ਸੌਖੀ ਹੁੰਦੀ ਹੈ ਗਲਤੀ ਕੱਢਣੀ। ਇਹ ਵਕੀਲ ਸਾਹਿਬ ਦੀ ਗਲਤੀ ਬਣਦੀ ਨਹੀਂ। ਕਿਉਂਕਿ ਜਿਹੜਾ ਕੋਰਟ ਆ ਉਹ ਪਹਿਲਾਂ ਹੀ ਤੁਹਾਨੂੰ ਸਹੁੰ ਖਿਲਾ ਦਿੰਦਾ ਕਿ ਭਾਈ ਤੁਹਾਨੂੰ ਸਾਰਾ ਕੁਝ ਪੜ੍ਹ ਕੇ ਸੁਣਾਤਾ, ਸਾਰਾ ਕੁਝ ਜਿਹੜਾ ਹੋ ਗਿਆ। ਤੇ ਇਹ ਵਕੀਲ ਸਾਹਿਬ ਵਾਲੀ ਨਹੀਂ ਗਲਤੀ, ਕਿਉਂਕਿ ਕੇਸ ਸ਼ੁਰੂ ਹੀ ਤਾਂ ਹੁੰਦਾ ਜਦੋਂ ਬੰਦਾ ਪਹਿਲਾਂ ਹਾਮੀ ਭਰਦਾ ਕਿ ਬਈ ਸਾਰਾ ਕੁਝ ਲਿਖਿਆ, ਮੈਂ ਪੜ੍ਹ ਲਿਆ। ਹੁਣ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਤੁਸੀਂ ਇੰਗਲਿਸ਼ ਦੇ ਤੁਹਾਡੀ ਚੀਜ਼ ਹੈ, ਜਦੋਂ ਤੁਸੀਂ ਕਹਿੰਦੇ ਆ ਕਿ ਉਹਨੇ ਤਿਆਰੀ ਘਰ ਵਾਲੇ ਨੇ ਕੀਤੀ, ਤਿਆਰੀ ਤਾਂ ਉਹਨੇ ਆਪਣੀ ਡੈਕਲੇਰੇਸ਼ਨ ਦੀ ਕਰਨੀ ਹੈ ਨਾ।
ਉਹਦਾ ਤੁਹਾਨੂੰ ਤਰਜਮਾ ਆਪਣੀ ਟਰਾਂਸਲੇਸ਼ਨ ਕਰਾਣੀ ਚਾਹੀਦੀ ਆਪਣੀ ਖੁਦ, ਤੇ ਉਹ ਤਾਂ ਤੁਹਾਨੂੰ ਟਰਾਂਸਲੇਸ਼ਨ 'ਚ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਉਹਨਾਂ ਨੇ ਕਾਪੀ ਉਹ ਡੈਕਲੇਰੇਸ਼ਨ ਦੀ ਕਾਪੀ ਉਹਨਾਂ ਨੂੰ ਮਿਲੀ ਹੀ ਨਹੀਂ। ਉਹ ਕਿਉਂਕਿ ਉਹ ਐਡ ਸੀਗਾ ਕੇਸ ਦੇ ਵਿੱਚ, ਜਿਹੜੀ ਪਹਿਲਾਂ ਸਭ ਤੋਂ ਪਹਿਲਾਂ 2018 ਦੇ ਵਿੱਚ ਜਦੋਂ ਐਂਟਰ ਹੋਈ ਸੀ ਉਦੋਂ ਵਾਲੀ ਡੈਕਲੇਰੇਸ਼ਨ ਦੀ ਕਾਪੀ ਉਹਨਾਂ ਕੋਲ ਸੀ, ਪਰ ਬਾਅਦ ਵਿੱਚ ਯਾਨੀ ਉਹ ਚੀਜ਼ ਬਾਅਦ ਵਿੱਚ ਸਬਮਿਟ ਹੋਈ ਆ, ਤਾਂ ਉਹਦੀ ਡੈਕਲੇਰੇਸ਼ਨ ਜੋ ਉਹਨਾਂ ਨੇ ਸਬਮਿਟ ਕੀਤੀ ਆ ਛੋਟੀ ਜਿਹੀ ਹੋਰ ਕਿ ਹਾਂ ਆਹ ਕੇਸ ਦੇ ਵਿੱਚ ਐਡ ਹੋਇਆ ਆ, ਉਹ ਕਾਪੀ ਉਹਨਾਂ ਨੇ ਇੱਕ ਪੇਜ ਉਹ ਨਹੀਂ ਦਿੱਤਾ। ਉਹ ਉਹਨਾਂ ਨੂੰ ਜਾਂ ਤੇ ਗਲਤੀ ਲੱਗੀ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਮੈਂ ਕਈ ਸਾਰੇ ਵਕੀਲਾਂ ਦੇ ਖਿਲਾਫ ਜਿਹੜੀ ਬਾਰ ਕੰਪਲੇਂਟ ਕੀਤੀ ਹੈ, ਪਰ ਇਹ ਗੱਲ ਤੁਸੀਂ ਗਲਤ ਕਹਿ ਰਹੇ ਆ। ਇੱਥੇ ਕੋਈ ਵਕੀਲ ਦੀ ਤੁਹਾਡੇ ਨਾਲ ਗਲਤੀ ਬਣਦੀ ਨਹੀਂ ਹੈਗੀ, ਤੇ ਇਹਦੇ ਵਿੱਚ ਤੁਹਾਡਾ ਜੇ ਤੁਹਾਡੇ ਹਸਬੈਂਡ ਕੰਸਿਸਟੈਂਟ ਸੀਗੇ ਤੇ ਕਿਸੇ ਵੀ ਕਾਰਨ ਹੁਣ ਜਿਹੜੀ ਠੀਕ ਆ ਕਮੀ ਪੇਸ਼ੀ ਜਿਹੜੀ ਰਹਿ ਗਈ ਆ, ਤੇ ਜੱਜ ਸਾਹਿਬ ਨੂੰ ਜਾਂ ਉੱਤੇ ਤੁਹਾਨੂੰ ਅਪੀਲ ਦੇ ਵਿੱਚ ਉਹੀ ਪਹਿਲੂ ਦੇਣਾ ਪੈਣਾ ਕਿ ਬੰਦਾ ਜਿਹੜਾ ਸੀਗਾ ਆਪਣੀ ਓਰਲ ਟੈਸਟਮਨੀ ਦੇ ਵਿੱਚ ਜਿਹੜਾ ਸੀਗਾ ਕੰਸਿਸਟੈਂਟ ਸੀਗਾ, ਤੇ ਇਹ ਚੀਜ਼ ਓਵਰਲੁੱਕ ਹੋ ਗਈ ਹੈ। ਇਹ ਤੁਸੀਂ ਕਹਿ ਸਕਦੇ ਆ, ਪਰ ਓਵਰਲੁੱਕ 'ਚ ਤੁਹਾਨੂੰ ਜਿਹੜੀ ਖੁਦ ਵੀ ਓਨਰਸ਼ਿਪ ਜਿਹੜੀ ਚੱਕਣੀ ਪੈਣੀ ਨਾ। ਹੁਣ ਇਹ ਥੋੜਾ ਨਾ ਹਰੇਕ ਚੀਜ਼ 'ਚ ਵਕੀਲ ਹੀ ਬਸ ਦੇ ਥੱਲੇ ਸੁੱਟ ਦੋ। ਏਦਾਂ ਹੁਣ ਮੈਂ ਕਿਹਾ ਨਕੰਮੇ ਜੇ ਕਈ ਵਕੀਲ ਹੈਗੇ ਵੀ ਇੱਥੇ, ਉਦਾਂ ਹੀ ਬਿਨਾਂ ਮਤਲਬ ਦੇ ਵਕੀਲਾਂ ਦੇ ਪਿੱਛੇ ਪਏ ਰਹਿੰਦੇ ਆ। ਉਹ ਸ਼ਾਰਟ ਟਰਮ ਵਾਲੇ ਵਕੀਲ ਆ ਇਹ। ਹੁਣ ਜਿੱਦਾਂ ਤੁਸੀਂ ਮੈਨੂੰ ਦੱਸ ਰਹੇ ਆ, ਇਹਦੇ ਵਿੱਚ ਮੇਰੇ ਹਿਸਾਬ ਨਾਲ ਵਕੀਲ ਦੀ ਗਲਤੀ ਨਹੀਂ ਹੈਗੀ, ਤੇ ਵਕੀਲ ਕਿਉਂ ਏਦਾਂ ਕਰੂਗਾ ਹਨਾ ਜਿਹੜਾ ਉਹ ਹੈਗਾ। ਤੇ ਤੁਸੀਂ ਪਹਿਲੀ ਗੱਲ ਏਦਾਂ ਕਿ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਦੂਜੇ ਵਾਲੇ ਡੈਕਲੇਰੇਸ਼ਨ ਦੀ ਤੁਹਾਡੇ ਕੋਲ ਕਾਪੀ ਨਹੀਂ ਸੀਗੀ, ਉਹ ਤਾਂ ਫਿਰ ਤੁਹਾਨੂੰ ਚਾਹੀਦਾ ਨਾ। ਹੁਣ ਜੇ ਨਵਾਂ ਬਿਆਨ ਆ ਬੰਦੇ ਨੇ ਸਾਈਨ ਕੀਤਾ ਕਿ ਕਾਪੀ ਨਹੀਂ ਹੈਗੀ, ਏਦਾਂ ਕਿੱਦਾਂ ਹੋ ਸਕਦਾ ਕਿ 2024 'ਚ ਤੁਸੀਂ ਕਹਿ ਰਹੇ ਆ। ਵਕੀਲ ਨੇ ਕਿਹੜਾ ਮਨਾ ਕਰਨਾ ਤੁਹਾਨੂੰ, ਉਹ ਕੋ ਤੁਸੀਂ ਮੰਗੋਗੇ ਕਿ ਭਾਈ ਮੈਨੂੰ ਕਾਪੀ ਦੇ ਦੇ, ਉਹਨੇ ਦੇ ਦੇਣੀ ਕਾਪੀ ਤੁਹਾਨੂੰ ਹਨਾ। ਤੇ ਅੱਗੇ ਤੁਸੀਂ ਟਰਾਂਸਲੇਸ਼ਨ ਕਰਾਉਣਾ ਸੀ, ਤੁਹਾਨੂੰ ਤਰੀਕ 'ਚ ਜਾਣਾ ਹੀ ਨਹੀਂ ਚਾਹੀਦਾ ਸੀਗਾ ਬਿਨਾਂ ਡੈਕਲੇਰੇਸ਼ਨ ਪੜ੍ਹੇ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਕੋਰਟ ਨੇ ਜਿਹੜਾ ਸਿਸਟਮ ਹੁੰਦਾ ਉਹ ਪਹਿਲਾਂ ਹੀ ਸਹੁੰ ਖਿਲਾ ਕੇ ਜਿਹੜਾ ਪੁੱਛ ਲੈਂਦਾ। ਤੁਸੀਂ ਹੁਣ ਇਸ ਵੇਲੇ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਕਾਪੀ ਦਿੱਤੀ ਨਹੀਂ ਸੀਗੀ। ਹਾਂਜੀ, ਪਰ ਉਹ ਜੱਜ ਸਾਹਿਬ ਨੇ ਉਦਾਂ ਪੈਂਡਿੰਗ ਡਿਸੀਜਨ ਪਾਇਆ, ਕਿਉਂਕਿ ਦੋ ਗਵਾਹ, ਇੱਕ ਉਹਨਾਂ ਦੇ ਬ੍ਰਦਰ ਦੀ ਗਵਾਹੀ ਤੇ ਇੱਕ ਉਹਨਾਂ ਨੇ ਆਪ ਮੇਰੇ ਹਸਬੈਂਡ ਨੇ ਖੁਦ ਕੇ ਇਹੀ ਕਿਹਾ ਕਿ ਨਹੀਂ ਕਾਂਗਰਸ ਪਾਰਟੀ ਸੀ, ਬਟ ਜਸਟ ਇੱਕ ਚੀਜ਼ ਡੈਕਲੇਰੇਸ਼ਨ ਉਹ ਕਹਿ ਰਹੀ ਹੈ ਕਿ ਬੀਜੇਪੀ ਆ। ਸੋ ਬੈਲੈਂਸ ਦੇਖੋ, ਜੇ ਤਾਂ ਇੱਕ ਸਿਰਫ ਟਾਈਪੋ, ਇੱਕ ਜਗ੍ਹਾ ਟਾਈਪੋ ਹੀ ਏਦਾਂ, ਤੇ ਡੈਕਲੇਰੇਸ਼ਨ ਹੁਣ ਇੱਕ ਜਗ੍ਹਾ ਤੇ ਕਹਿ ਰਹੀ ਹੈ ਕਿ ਮਲਟੀਪਲ ਜਗ੍ਹਾ ਤੇ ਕਹਿ ਰਹੀ ਹੈ? ਡੈਕਲੇਰੇਸ਼ਨ ਦੇ ਵਿੱਚ ਦੋ ਜਗ੍ਹਾ ਤੇ ਲਿਖਿਆ ਹੋਇਆ ਆ। ਹਾਂਜੀ, ਨਹੀਂ ਹੁਣ ਦੇਖੋ ਕੰਸਰਨਿੰਗ ਤਾਂ ਆ ਗਿਆ ਨਾ ਕਿ ਕਿੱਦਾਂ ਉਹ ਲਿਖਤਾ ਜਾਂ ਕੀ ਉਹ ਆ। ਤੇ ਇਹ ਮੁੱਦਾ ਤੇ ਹੁਣ ਹੈਗਾ ਹੀ ਆ। ਜੱਜ ਸਾਹਿਬ ਨੇ ਤਾਂ ਦੇਖਣਾ। ਇਹ ਤਾਂ ਹੁਣ ਤੁਹਾਨੂੰ ਡੈਕਲੇਰੇਸ਼ਨ ਪਹਿਲਾਂ ਜਾਣ ਤੋਂ ਚੈੱਕ ਕਰਨੀ ਚਾਹੀਦੀ ਸੀ, ਜਾਂ ਉਦੋਂ ਤੁਹਾਨੂੰ ਕੋਰਟ ਨੇ ਜਦੋਂ ਕਹਿਣਾ ਕਿ ਤੈਨੂੰ ਭਾਈ ਜਿਹੜੀ ਡੈਕਲੇਰੇਸ਼ਨ ਆ ਪੜ੍ਹ ਕੇ ਸੁਣਾਤੀ, ਤੂੰ ਵੇਖ ਲਈ, ਪਰਖ ਲਈ, ਸਾਰੇ ਡਾਕੂਮੈਂਟ ਸਹੀ ਆ, ਉਹ ਤਾਂ ਉਦੋਂ ਬੰਦੇ ਨੂੰ ਜਿਹੜਾ ਦੱਸਣਾ ਚਾਹੀਦਾ ਕਿ ਨਹੀਂ ਜੱਜ ਸਾਹਿਬ ਅਜੇ ਮੈਨੂੰ ਨਹੀਂ ਮਿਲੀ ਕਾਪੀ ਤੇ ਮੈਨੂੰ ਪੜ੍ਹਨ ਦਾ ਟਾਈਮ ਚਾਹੀਦਾ। ਪਰ ਹੁਣ ਚਲੋ ਇਹਦੇ ਵਿੱਚ ਤੁਸੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਵਕੀਲ ਦੀ ਇਹਦੇ ਵਿੱਚ ਕੋਈ ਗਲਤੀ ਹੈਗੀ ਜਿੱਦਾਂ ਤੁਸੀਂ ਕਹਿ ਰਹੇ ਹੋ, ਪਰ ਤੁਸੀਂ ਇਹਨਾਂ ਨੂੰ ਸੋਲੂਸ਼ਨ ਦਿਓ ਕਿ ਕੁਝ ਹੋ ਸਕਦਾ। ਸੋਲੂਸ਼ਨ ਇਹਦਾ ਦੇਖੋ, ਤਰੀਕ ਹੀ ਤੁਹਾਡੀ ਮੁੱਕ ਗਈ। ਹੁਣ ਜੱਜ ਸਾਹਿਬ ਨੇ ਡਿਸੀਜਨ ਹੀ ਪੈਂਡਿੰਗ ਰੱਖ ਲਿਆ, ਬਹਿਸ ਬੂਸ ਸਾਰੀ ਹੋ ਗਈ। ਸੋਲੂਸ਼ਨ ਇਹਦਾ ਇਹੀ ਹੁੰਦਾ, ਬੰਦਾ ਆਪ ਜਿਹੜੀ ਨਾ ਜ਼ਿੰਮੇਵਾਰੀ ਚੱਕੇ, ਓਨਰਸ਼ਿਪ ਚੱਕੇ। ਇਹ ਤਾਂ ਹੁਣ ਰੋਜ਼ ਦੇ ਆਪਾਂ ਦੇਖੀਦਾ ਕਿ ਯਾਰ ਬੰਦੇ ਨੇ ਕਹਿਣਾ ਚੱਲ ਵੀ ਹਮੇਸ਼ਾ ਵਕੀਲ ਦੀ ਗਲਤੀ ਆ, ਤੇ ਨਕੰਮੇ ਇਹ ਵਕੀਲ ਵੀ ਬੜੇ ਕਹਿਣਾ ਆਹੋ ਇਹਦੀ ਵਕੀਲ ਦੀ ਗਲਤੀ ਆ, ਇਹਦੇ ਮੈਂ ਬਾਰ ਕੰਪਲੇਂਟ ਕਰਦਾ, ਉਹਦੇ ਮੈਂ ਕਰਦਾ ਆਪਣੀ ਚਾਂਦੀ ਜਿਹੜੀ ਚਮਕਾਉਣ ਨੂੰ। ਸੋ ਇਹ ਵਕੀਲ ਵਕੂਲ ਦੀ ਕੋਈ ਗਲਤੀ ਨਹੀਂ ਹੈਗੀ। ਇਹਦੇ ਵਿੱਚ ਤੁਹਾਨੂੰ ਬਸ ਇਹੀ ਚਾਹੀਦਾ ਹੈ ਕਿ ਇਹ ਜੋ ਮੈਂ ਕਹਿ ਰਿਹਾ ਉਹ ਸਹੀ ਹੈ, ਜੋ ਐਫੀਡੇਵਿਟ ਆ ਉਹ ਸਹੀ ਹੈ, ਇਹ ਸਾਡੀ ਜਿਹੜੀ ਬੋਲਣ ਵਾਲੀ ਜਿਹੜੀ ਓਰਲ ਟੈਸਟੀਮਨੀ ਆ ਉਹ ਸਾਰੀ ਸਹੀ ਹੋਈ ਆ, ਤੇ ਜਿਹੜੀ ਟਾਈਪੋਗ੍ਰਾਫਿਕਲ ਐਰਰ ਇਹਨੂੰ ਲੈ ਸਕਦਾ ਉਹ ਚੀਜ਼ ਤੁਹਾਨੂੰ ਜਿਹੜੀ ਆਰਗਿਊ ਜਿਹੜੀ ਕਰਨੀ ਚਾਹੀਦੀ ਹੈ। ਜੇ ਜੱਜ ਸਾਹਿਬ ਤੁਹਾਡਾ ਡਿਨਾਈ ਕਰਦੇ ਆ ਤੇ ਅਪੀਲ ਦੇ ਵਿੱਚ ਉੱਤੇ ਜਾਂਦਾ, ਤੇ ਤੁਹਾਨੂੰ ਉਹਦੇ ਵਿੱਚ ਉਹੀ ਜਿਹੜਾ ਆਪਣਾ ਆਰਗੂਮੈਂਟ ਕਰਨੀ ਪੈਣੀ ਹੈ ਕਿ ਟਾਈਪੋਗ੍ਰਾਫਿਕਲ ਐਰਰ ਆ, ਇਹਦੇ ਕਰਕੇ ਔਨ ਬੈਲੈਂਸ ਜਿਹੜਾ ਹੈਗਾ ਕਿ ਬਾਕੀ ਸਾਰੀਆਂ ਚੀਜ਼ਾਂ ਸਹੀ ਆ, ਓਰਲ ਟੈਸਟਮਨੀ ਵੀ ਸਹੀ ਆ, ਤੇ ਇਹ ਚੀਜ਼ ਜਿਹੜੀ ਆ ਸਾਡੇ ਅਗੇਂਸਟ ਨਾ ਵਰਤੀ ਜਾਵੇ। ਧੰਨਵਾਦ ਜੀ। ਦੋ ਕੁਐਸਚਨ ਹੈਗੇ ਸੋਸ਼ਲ ਮੀਡੀਆ ਤੇ, ਕਹਿੰਦੇ ਵੀ ਜੱਜ ਐਲੀਸਨ ਈ ਡੌਗ ਦੱਸਿਓ ਕਿੱਦਾਂ ਦੇ ਆ। ਵਧੀਆ ਨੇ ਜੱਜ ਜੀ। ਇੱਕ ਸੁਖਵਿੰਦਰ ਭਾਜੀ ਕੁਐਸਚਨ ਪੁੱਛਦੇ ਆ ਵੀ ਗਰੰਟਰ ਬੌਂਡ ਨਹੀਂ ਦੇ ਰਿਹਾ, 1 ਸਾਲ ਹੋ ਗਿਆ ਕੇਸ ਪਾਸ ਹੋਏ ਨੂੰ, ਤੇ ਉਹ ਕਹੀ ਜਾਂਦਾ ਵੀ ਮੈਨੂੰ ਮਿਲਿਆ ਨਹੀਂ, ਕੁਝ ਹੋ ਸਕਦਾ ਉਹਦੇ ਚ? ਦੇਖੋ, ਪੈਸੇ ਤਾਂ ਗਰੰਟਰ ਦੇ ਹੀ ਆ, ਲੀਗਲੀ ਉਹਦੇ ਕੋਈ ਜਾਣੇ ਆ। ਹੁਣ ਗਰੰਟਰ ਨੇ ਬੌਂਡ ਕਿੱਦਾਂ ਦੇਣਾ, ਮਤਲਬ ਕਿ ਉਹਦੇ ਪੈਸੇ ਹੋ ਗਏ ਆ, ਤੇ ਹੋ ਸਕਦਾ ਕਈ ਵਾਰੀ ਬੌਂਡ ਨਾ ਵੀ ਮਿਲਿਆ ਹੋਵੇ ਉਹਨੂੰ ਬੰਦੇ ਨੂੰ। ਪਰ ਚੈੱਕ ਕਰ ਸਕਦੇ ਕਿੱਦਾਂ ਵੀ ਬੌਂਡ ਮਿਲ ਗਿਆ ਵਾਪਸ? ਮੈਨੂੰ ਐਕਚੁਅਲੀ ਬੌਂਡ ਦਾ ਐਗਜ਼ੈਕਟਲੀ ਹੁਣ ਇਹਨੂੰ ਫੋਲੋ ਅਪ ਕਿੱਦਾਂ ਕਰਨਾ, ਪ੍ਰੋਸੈਸ ਦੇ ਬਾਰੇ ਬੜਾ ਪਤਾ ਨਹੀਂ ਹੈਗਾ। ਤੁਸੀਂ ਇੱਕ ਵਾਰੀ ਆਪਣੇ ਲੋਕਲ ਜਿਹੜੇ ਆਈਸ ਵਾਲਾ ਜਿਹੜਾ ਆਫਿਸ ਹੈ ਨਾ, ਉਹਨਾਂ ਕੋਲ ਜਿਹੜੀ ਸਲਾਹ ਲੈ ਲਓ, ਉਹ ਵੇਖੋ ਕਿੱਦਾਂ ਕਰਦੇ ਆ। ਧੰਨਵਾਦ ਸੁਖਵਿੰਦਰ ਭਾਜੀ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅਗਰ ਤੁਸੀਂ ਜੇ ਟਰਕੀਆਨਾ ਉਹਨਾਂ ਦੇ ਆਫਿਸ ਕੰਟੈਕਟ ਕਰਨਾ ਹੈ
ਤੇ ਨੰਬਰ ਹੈਗਾ 415909090503 4159090503 ਤੇ ਆਉਣ ਵਾਲੇ ਵੀਕਐਂਡ ਦੇ ਦੌਰਾਨ ਅਸੀਂ ਯੂਬਾ ਸਿਟੀ ਹੋਣਾ ਆ ਤੇ ਇਮੀਗ੍ਰੇਸ਼ਨ ਵਾਲਾ ਸ਼ੋਅ ਇੱਥੋਂ ਨਹੀਂ ਹੋਣਾ, ਟਰਾਈ ਕਰਾਂਗੇ ਆਪਾਂ ਯੂਬਾ ਸਿਟੀ ਤੋਂ ਹੀ ਕਰ ਸਕੀਏ। ਤੇ ਜੇ ਕਿਸੇ ਭੈਣ ਭਰਾ ਨੇ ਜੇ ਉਹਨਾਂ ਨੂੰ ਮਿਲਣਾ ਹੋਣਾ ਤੇ ਉਹ ਉਹਨਾਂ ਨੂੰ ਮਿਲ ਵੀ ਸਕਦੇ ਹੈਗੇ ਆ। ਆਪਾਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਉੱਥੇ 3-4 ਦਿਨ ਹੋਣੀ ਆ ਤੇ 1 ਤਰੀਕ ਨੂੰ ਬਹੁਤ ਸਾਰੇ ਆਪਣੇ ਅਮਰੀਕਾ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਮੈਂ ਕਹਿ ਸਕਦਾ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਿਆ ਆ ਜਾਂ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ। ਪਿਛਲੇ ਕੁਝ ਦਿਨਾਂ ਤੋਂ ਫੀਅਰਲੈਸ ਤੇ ਜਸਟਿਸ ਮਾਰਚ, ਪੈਦਲ ਮਾਰਚ ਚੱਲ ਰਿਹਾ ਹੈਗਾ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਜਿਹੜੀ ਸਾਡੀ ਕੈਪੀਟਲ ਆ, ਉੱਥੇ 1 ਤਰੀਕ ਨੂੰ 9 ਵਜੇ 10 ਵਜੇ ਦੇ ਕਰੀਬ ਸਮਾਪਤੀ ਹੋਣੀ ਆ। ਪੈਦਲ ਚੱਲ ਰਹੇ ਹੈਗੇ ਲੋਕ, ਇਹ ਹਿਸਟੋਰੀਕਲ ਮਾਰਚ ਬਣ ਰਿਹਾ ਕਿ ਜਿੱਥੇ ਜਿੱਥੇ ਵੀ ਹਰ ਰੋਜ਼ ਉਹ 12-14 ਮੀਲ ਚੱਲਦੇ ਆ, ਜਿਹੜੇ ਗੁਰੂ ਘਰ ਰੁਕਦੇ ਆ, ਉੱਥੇ ਦੇ ਜਿਹੜੇ ਲੋਕਲ ਪੋਲੀਟੀਸ਼ੀਅਨ ਆ, ਚਾਹੇ ਉਹ ਅਸੈਂਬਲੀ ਮੈਂਬਰ ਆ, ਸੈਨੇਟਰ ਆ, ਮੇਅਰ ਆ, ਉਹ ਉੱਥੇ ਮਿਲਦੇ ਆ। ਪਲੱਸ ਜਿਹੜਾ 1984 ਚ ਸਿੱਖਾਂ ਦਾ ਕਤਲੇਆਮ ਹੋਇਆ ਉਹਦੀ ਜਿਹੜੀ ਇੰਡੋਰਸਮੈਂਟ ਕਰਦੇ ਹੈਗੇ ਆ ਤੇ ਨਾਲ ਦੀ ਨਾਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮੁੱਦਾ ਹੈਗਾ ਉਹ ਬਿੱਲ ਨੂੰ ਲਿਆਉਣ ਦੀ ਵੀ ਗੱਲ ਕਰਦੇ ਆ। ਤੇ ਕੱਲ US ਦੇ 2 ਕਾਂਗਰਸਮੈਨਾਂ ਨੇ ਆਲਰੇਡੀ ਜਿਹੜਾ ਬਿੱਲ ਆ ਉਹ ਕਾਂਗਰਸ ਦੇ ਵਿੱਚ ਪੇਸ਼ ਕਰ ਦਿੱਤਾ ਆ ਸਿੱਖ ਜੈਨੋਸਾਈਡ ਦਾ। ਸੋ ਸਾਰਿਆਂ ਨੂੰ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਹੈਗੀ ਆ, ਪਰਿਵਾਰਾਂ ਸਮੇਤ ਜਿੰਨੇ ਵੀ ਵੱਧ ਤੋਂ ਵੱਧ 1 ਤਰੀਕ ਨੂੰ ਸ਼ੁੱਕਰਵਾਰ ਨੂੰ 9 ਵਜੇ ਦੇ ਕਰੀਬ ਸੈਕਰਾਮੈਂਟੋ ਕੈਪੀਟਲ 'ਚ ਜੇ ਤੁਸੀਂ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ। ਹੋ ਸਕਦਾ ਉੱਥੇ ਗਵਰਨਰ ਵੀ ਆਵੇ, ਬਹੁਤ ਸਾਰੇ ਇਲੈਕਟਡ ਆਫੀਸ਼ੀਅਲਸ ਆ ਰਹੇ ਆ। ਉਹ ਬੀਬੀ ਜਿਹੜੀ ਐਨਾ ਕੈਬਰੇਲੋ ਜਿਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਕਿਲ ਕਰ ਦਿੱਤਾ ਸੀ, ਉਹ ਹੁਣ ਇੱਕ ਤਰ੍ਹਾਂ ਦੇ ਨਾਲ ਪੂਰੇ ਸਿੱਖਾਂ ਦੇ ਹੱਕ ਦੇ ਵਿੱਚ ਆਈ ਆ। ਉਹ ਕਹਿੰਦੀ ਮੈਂ ਹੁਣ ਖੁਦ ਹੀ ਆਪ ਲੈ ਕੇ ਆਉਂਗੀ ਉਹ ਬਿੱਲ, ਜਦੋਂ ਉਹਨੂੰ ਪਤਾ ਲੱਗਿਆ ਵੀ ਇੰਨਾ ਜ਼ਿਆਦਾ ਜਿਹੜਾ ਇੰਡੀਆ ਵਾਲੇ ਅਮਰੀਕਾ ਤੇ ਕੈਨੇਡਾ 'ਚ ਕਰ ਰਹੇ ਹੈਗੇ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਇਹ ਕੌਮੀ ਇਸ਼ੂ ਹੈਗਾ, ਇਹਦੇ 'ਚ ਕੋਈ ਖਾਲਿਸਤਾਨ ਦੀ ਗੱਲ ਨਹੀਂ, ਕੋਈ ਕੁਛ ਹੋਰ ਗੱਲ ਨਹੀਂ ਹੈਗੀ। ਇਹ ਹੈਗੀ ਆ ਵੀ ਜਿਹੜਾ 40 ਸਾਲ ਹੋ ਗਿਆ ਸਿੱਖਾਂ ਦੇ ਕਤਲੇਆਮ ਹੋਏ ਨੂੰ, ਸੋ ਇਹ US ਦੀ ਕਾਂਗਰਸ ਦੇ ਵਿੱਚ ਰਿਕੋਗਨਾਈਜ਼ ਹੋਣਾ ਚਾਹੀਦਾ। ਸੋ ਵੱਧ ਤੋਂ ਵੱਧ ਸਾਰੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰ ਸ਼ੁੱਕਰਵਾਰ ਨੂੰ ਉੱਥੇ ਪਹੁੰਚੋ ਤੇ ਬਾਕੀ ਸ਼ਨੀਚਰ ਐਤਵਾਰ ਨੂੰ ਤੁਸੀਂ ਗੁਰਦੁਆਰਾ ਸਾਹਿਬ ਟੈਰਾਬਿਊਨਾ ਜੋ ਯੂਬਾ ਸਿਟੀ ਨਗਰ ਕੀਰਤਨ ਆ ਉੱਥੇ ਪਹੁੰਚੋ, ਉੱਥੇ ਸਾਡੀ ਟੀਮ ਹੋਊਗੀ। ਜੇ ਭਾਜੀ ਹੁਣੇ ਵੀ ਹੋਣਗੇ ਤੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਤੇ ਜੇ ਜੀ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।